ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਚੋ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਅੱਜ ਸਤੰਬਰ ਦਿਨ ਹੈਗਾ ਸ਼ਨੀਚਰਵਾਰ ਤੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਅਟਾਰਨੀ ਜਗਬੀਰ ਸਿੰਘ ਟੇਟਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜਗਬੀਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਇਸ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਸੋ ਸਰੋਤੇ ਦੱਸਦੇ ਵੀ ਹਰ ਸ਼ਨੀਚਰਵਾਰ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਉਹ ਆਪਾਂ ਲੈ ਕੇ ਹਾਜ਼ਰ ਹੁੰਦੇ ਆ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਕੀ ਲੇਟੈਸਟ ਅਪਡੇਟਸ ਚੱਲ ਰਹੀਆਂ ਆ, ਕੀ ਕੁਛ ਜਿਹੜਾ ਆ ਰੂਲ ਚੇਂਜਸ ਵਗੈਰਾ ਜਿਹੜੇ ਉਹ ਆ ਰਹੇ ਨੇ, ਤੇ ਜਾਂ ਫਿਰ ਜਿਹੜੀ ਕੋਈ ਅਹਿਮ ਕੋਈ ਕੇਸ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਹੁੰਦਾ ਹੈ ਉਸ ਦੇ ਬਾਰੇ ਜਿਹੜੀ ਆਪਾਂ ਜਾਣਕਾਰੀਆਂ ਆ ਉਹ ਸਾਂਝੀਆਂ ਕਰਦੇ ਆ। ਜਗਵੀਰ ਜੀ, ਆਪਾਂ ਅੱਜ ਜਿਹੜੀ ਸ਼ੁਰੂਆਤ ਕਰਦੇ ਆ ਇਮੀਗ੍ਰੇਸ਼ਨ ਦੇ ਜਿਹੜੇ ਜੀ ਕੁਛ ਜਿਹੜੀਆਂ ਖਬਰਾਂ ਆ ਉਸ ਨੂੰ ਲੈ ਕੇ। ਜੀ ਸੋ ਹੁਣ ਕਹਿੰਦੇ ਵੀ ਡਾਇਵਰਸਿਟੀ ਵੀਜ਼ਾ ਲੋਟਰੀ ਵਿਨਰਸ ਨੂੰ ਵੀ ਲੈ ਕੇ ਜਿਹੜੇ ਕੋਰਟ ਦੇ ਕੁਛ ਆਦੇਸ਼ ਆਏ ਨੇ। ਕੀ ਸੀਗਾ ਇਹ ਕੇਸ ਜਗਵੀਰ ਜੀ? ਜੀ ਪਹਿਲਾਂ ਤਾਂ ਜੀ ਕੇਸ ਇਹ ਸੀਗਾ ਕਿ ਜਿਹੜੇ ਡਿਵਰਸਿਟੀ ਦੇ ਜਿੱਦਾਂ ਦੱਸਿਆ ਸੀਗਾ ਕਿ ਜਿਹੜੇ ਛੋਟੇ ਮੁਲਕ ਹੁੰਦੇ ਨੇ ਕਈ ਜਿਹੜੇ ਕਿ ਚੰਗੀ ਤਰ੍ਹਾਂ ਰੈਪਰੈਜ਼ੈਂਟੇਡ ਨਹੀਂ ਹੁੰਦੇ, ਜਿੱਥੋਂ ਦੀ ਬਹੁਤ ਜ਼ਿਆਦਾ ਗਿਣਤੀ 'ਚ ਇਮੀਗ੍ਰੈਂਟ ਨਹੀਂ ਆਉਂਦੇ, ਉਹਨਾਂ ਦੀ ਇੱਕ ਲੋਟਰੀ ਹੁੰਦੀ ਹੈ। ਹਰ ਸਾਲ ਲੋਟਰੀ ਕੱਢਦੇ ਨੇ, 50,000 ਵੀਜ਼ਾ ਦਿੰਦੇ ਨੇ ਅਤੇ ਉਹ ਫਿਰ ਸੈਪਟੰਬਰ ਅਤੇ ਅਕਤੂਬਰ ਟਾਈਮ ਫਰੇਮ 'ਚ ਉਹਨਾਂ ਨੂੰ ਵੀਜ਼ਾ ਮਿਲਦਾ ਅਤੇ ਉਹ US ਆਉਂਦੇ ਸੀਗੇ। ਅਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੇ ਜਿਹੜੀ ਪ੍ਰੋਕਲੇਮੇਸ਼ਨ ਕੀਤੀ ਸੀਗੀ ਐਮਰਜੈਂਸੀ ਦੀ April 22 ਨੂੰ ਅਤੇ June 22 ਨੂੰ, ਉਹਦੇ ਤਹਿਤ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਨੂੰ ਨਵਾਂ ਵੀਜ਼ਾ ਨਹੀਂ ਮਿਲੂਗਾ ਹੈ ਨਾ ਦਸੰਬਰ ਤੱਕ। ਅਤੇ ਸੈਪਟੰਬਰ 4 ਨੂੰ ਜਿਹੜਾ US ਡਿਸਟ੍ਰਿਕਟ ਕੋਰਟ ਹੈਗਾ ਡਿਸਟ੍ਰਿਕਟ ਆਫ ਕੋਲੰਬੀਆ ਦਾ, ਉਹਨਾਂ ਨੇ ਇੱਕ ਪ੍ਰੀਲਿਮਿਨਰੀ ਇੰਜੰਕਸ਼ਨ ਇਸ਼ੂ ਕੀਤੀ ਸੀਗੀ ਜਿਹੜੀ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸਟਾਪ ਕਰਦੀ ਹੈ ਕਿ ਤੁਸੀਂ ਉਹਨਾਂ ਨੇ ਆਦੇਸ਼ ਦਿੱਤਾ ਕਿ ਤੁਹਾਨੂੰ ਵੀਜ਼ੇ ਦੇਣੇ ਪੈਣੇ ਆ। ਅਤੇ ਉਹਨਾਂ ਨੇ ਕਿਹਾ ਕਿ ਸੈਪਟੰਬਰ 30 ਤੋਂ ਪਹਿਲਾਂ ਸੈਪਟੰਬਰ 30 2020 ਤੋਂ ਪਹਿਲਾਂ ਸਾਰੇ ਜਿੰਨੇ ਵੀ ਸਿਲੈਕਟ ਹੋਏ ਸੀਗੇ ਲੋਟਰੀ ਦੇ ਵਿੱਚ ਸਾਰਿਆਂ ਨੂੰ ਵੀਜ਼ੇ ਦਿਓ। ਅਤੇ ਇਹ ਜਿਹੜਾ ਲਾਅ ਸੂਟ ਸੀਗਾ, ਇਹ 5 ਲਾਅ ਸੂਟ ਸੀਗੇ ਤਕਰੀਬਨ। ਅਤੇ ਪਹਿਲਾ ਜਿਹੜਾ ਦਾ ਮੇਨ ਲਾਅ ਸੂਟ ਸੀਗਾ ਉਹ ਸੀਗਾ ਗੋਮੇਜ਼ ਵਰਸਸ ਟਰੰਪ। ਅਤੇ ਜਿਹੜੀ ਅਮੈਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਹੈ ਏਲਾ, ਆਪਾਂ ਏਲਾ ਬਾਰੇ ਕਾਫੀ ਗੱਲ ਕਰਾਂਗੇ ਆਪਣੇ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ। ਅਤੇ ਜਿਹੜੀ ਏਲਾ ਹੈਗੀ ਆ, ਏਲਾ ਨੇ ਜਸਟਿਸ ਐਕਸ਼ਨ ਸੈਂਟਰ ਦੇ ਨਾਲ ਅਤੇ ਇੱਕ ਇਨੋਵੇਸ਼ਨ ਲਾਅ ਲੈਬ ਨਾਲ ਮਿਲ ਕੇ ਇਹ ਕੇਸ ਕੀਤਾ ਸੀਗਾ ਅਤੇ ਇਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਸਕਸੈਸਫੁਲੀ ਲੈ ਲਈ। ਇਹ ਜਿਹੜੇ ਬਾਕੀ ਦੇ 4 ਕੇਸ ਸੀਗੇ ਨਾਲ ਡਿਵਰਸਿਟੀ ਦੇ ਨਾਲ, ਉਹ ਸੀਗੇ ਫੈਮਿਲੀ ਵੀਜ਼ਾ ਵਾਲਿਆਂ ਲਈ ਅਤੇ ਬਿਜ਼ਨਸ ਵਾਲਿਆਂ ਲਈ, ਜਿਹੜੇ ਟੈਂਪਰੇਰੀ ਵਰਕਰ ਹਾਇਰ ਕਰਦੇ ਆ। ਪਰ ਸਾਰੀ ਜਿੱਤ ਨਹੀਂ ਉਹਨਾਂ ਦੀ ਹੋਈ। ਉਹਨਾਂ ਨੇ ਸਿਰਫ ਜਿਹੜਾ ਕੋਰਟ ਨੇ ਇਹ ਆਦੇਸ਼ ਦਿੱਤਾ ਕਿ ਜਿਹੜੇ ਡਿਵਰਸਿਟੀ ਵੀਜ਼ਾ ਵਾਲੇ ਉਹਨਾਂ ਨੂੰ ਵੀਜ਼ਾ ਮਿਲ ਜਾਏਗਾ, ਅਤੇ ਬਾਕੀ ਉਹਨਾਂ ਨੇ ਜਿਹੜੇ ਫੈਮਿਲੀ ਵਾਲੇ ਅਤੇ ਇੰਪਲੋਇਮੈਂਟ ਵਾਲੇ ਆ ਉਹਨਾਂ ਨੂੰ ਨਹੀਂ ਅਜੇ ਕੋਈ ਇੰਜੰਕਸ਼ਨ ਦਿੱਤੇ, ਉਹਨਾਂ ਨੂੰ ਵੇਟ ਹੀ ਕਰਨਾ ਪਊਗਾ। ਜੀ 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 ਬਿਲਕੁਲ। ਸੋ ਵੱਖ-ਵੱਖ ਕੇਸਿਸ ਜਿਹੜੇ ਲਗਾਤਾਰ ਇਮੀਗ੍ਰੇਸ਼ਨ ਦੇ ਬਾਬਤ ਜਿਹੜੇ ਉਹ ਚੱਲ ਰਹੇ, ਚਾਹੇ ਰਾਸ਼ਟਰਪਤੀ ਐਗਜ਼ੀਕਿਊਟਿਵ ਆਰਡਰ ਕਰਦੇ ਨੇ, ਪਰ ਫਿਰ ਵੀ ਕੁਛ ਜਿਹੜੀਆਂ ਇਹ ਲਾਇਰਸ ਐਸੋਸੀਏਸ਼ਨਸ ਆ ਜਾਂ ACLU ਆ, ਜਿੱਦਾਂ AILA ਆ, ਜਿਸ ਦਾ ਤੁਸੀਂ ਜ਼ਿਕਰ ਕੀਤਾ, ਕੁਛ ਨਾ ਕੁਛ ਅਦਾਲਤਾਂ 'ਚ ਜਾ ਰਹੇ ਆ। ਸੋ ਅਗਲੀ ਜਿਹੜੀ ਖਬਰ ਆ ਉਹ ਵੀ ਇਮੀਗ੍ਰੇਸ਼ਨ ਕੋਰਟ ਦੇ ਨਾਲ ਸੰਬੰਧਿਤ ਆ। ਹੁਣ ਨਿਊ ਜਰਸੀ ਦੇ ਲਾਇਰਸ ਨੇ ਜਿਹੜਾ ਆ ਉਹ ਲਾਸੂਟ ਫਾਈਲ ਕੀਤਾ ਆ ਇਨ ਪਰਸਨ ਇਮੀਗ੍ਰੇਸ਼ਨ ਕੋਰਟ ਹੀਅਰਿੰਗਸ ਨਿਊਯਾਰਕ ਦੇ ਵਿੱਚ ਲੈ ਕੇ। ਇਹ ਕੀ ਮਸਲਾ ਹੈ ਜੀ? ਜੀ ਸੋ ਆਪਾਂ ਦੇਖਿਆ ਸੀਗਾ ਕਿ ਨਿਊਯਾਰਕ ਉਦੋਂ ਨਾ ਨਿਊ ਜਰਸੀ ਅਤੇ ਨਿਊਯਾਰਕ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਹੱਦ ਤੱਕ ਕੇਸਿਸ ਹੋ ਗਏ ਸੀਗੇ। ਇਵਨ ਜਿਹੜੇ ਕੋਰਟ 'ਤੇ ਕਾਫੀ ਸਾਰੇ ਸਟਾਫਰ ਸੀਗੇ, ਜਿਹੜੇ ਸਰਕਾਰੀ ਸਟਾਫਰ ਸੀਗੇ, ਉਹ ਵੀ ਕਾਫੀ ਜ਼ਿਆਦਾ ਇਨਫੈਕਟ ਹੋ ਗਏ ਸੀਗੇ ਕਰੋਨਾ ਦੇ ਨਾਲ। ਅਤੇ ਉਸ ਤੋਂ ਬਾਅਦ ਵੀ ਜਿਹੜਾ ਉੱਧਰਲਾ ਏਰੀਆ ਕਾਫੀ ਗਰਮ ਰਹਿੰਦਾ ਇਮੀਗ੍ਰੇਸ਼ਨ ਦੇ ਸਿਲਸਿਲਿਆਂ ਦੇ ਵਿੱਚ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਿੱਦਾਂ ਕੋਰਟ ਖੋਲ੍ਹਿਆ ਆਪਣਾ, ਅਤੇ ਫਿਰ ਜਿਹੜਾ ਇਹਨਾਂ ਨੇ ਇਹ ਲਾਇਰਸ ਨੇ ਲਾਅਸੂਟ ਫਾਈਲ ਕੀਤਾ ਫੈਡਰਲ ਜੱਜ ਮੂਹਰੇ। ਜੱਜ ਜੌਨ ਮਾਈਕਲ ਵਾਸਕਸ ਕਰਕੇ ਜੱਜ ਹੈ, ਅਤੇ ਉਹਨਾਂ ਨੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਦੇਖਿਆ ਕਿ ਕਾਫੀ ਜ਼ਿਆਦਾ ਹੋਰ ਤੁਹਾਨੂੰ ਵੀਡੀਓ ਕਾਨਫਰੰਸਿੰਗ ਵਗੈਰਾ ਹੋਰ ਕਾਫੀ ਆਪਸ਼ਨਸ ਹੋ ਸਕਦੀਆਂ, ਅਤੇ ਤੁਸੀਂ ਕੱਲ੍ਹ ਹੀ ਇਨ ਪਰਸਨ ਕਰ ਰਹੇ ਹੋ। ਅਤੇ ਫਿਰ ਜਿਹੜੇ ਸਰਕਾਰੀ ਲਾਇਰ ਸੀਗੇ ਅਤੇ US ਅਟਰਨੀ ਦਾ ਆਫਿਸ ਸੀਗਾ, ਉਹਨਾਂ ਨੇ ਆਰਗਿਊ ਕੀਤਾ ਕਿ ਸਾਡੀ ਜਿਹੜੀ ਨਾ ਕੋਸਟ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਲੌਜਿਸਟਿਕਸ ਕਈ ਵਾਰੀ ਕੋਆਰਡੀਨੇਟ ਨਹੀਂ ਕਰ ਹੁੰਦੇ, ਅਤੇ ਸਾਨੂੰ ਰਿਮੋਟ ਟੈਲੀਕਾਨਫਰੰਸਿੰਗ ਮਤਲਬ ਕਿ ਜਿਹੜਾ ਲਾਇਰ ਆ ਘਰੋਂ ਬੈਠਾ ਵੀਡੀਓ 'ਤੇ ਕਾਲ ਕਰ ਲਵੇ, ਉਹ ਕਹਿੰਦੇ ਸਾਡੇ ਲਈ ਉਹ ਪੋਸੀਬਲ ਨਹੀਂ ਹੈਗਾ। ਪਰ ਆਪਾਂ ਕੀ ਕਰ ਰਹੇ ਹਾਂ ਕਿ ਆਪਾਂ ਡਿਫਰੈਂਟ ਕਮਰਿਆਂ 'ਚ ਬਿਠਾ ਕੇ ਵੀਡੀਓ ਕਾਨਫਰੰਸਿੰਗ ਦੀ ਆਪਸ਼ਨ ਦੇ ਸਕਦੇ ਹਾਂ, ਪਰ ਲਾਇਰ ਨੂੰ ਕੋਰਟ ਦੇ ਵਿੱਚ ਜਾਣਾ ਪਊਗਾ। ਅਤੇ ਫਿਰ ਉਹਨਾਂ ਨੇ ਕਿਹਾ ਸੀ ਕਿ ਆਪਾਂ ਆਲਰੇਡੀ ਫੋਨ ਦੀ ਆਪਸ਼ਨ ਦੇ ਰਹੇ ਹਾਂ ਕਿ ਤੁਹਾਡਾ ਲਾਇਰ ਫੋਨ 'ਤੇ ਤੁਹਾਡਾ ਕੇਸ ਆਰਗਿਊ ਕਰ ਸਕਦਾ। ਪਰ ਉਹਦੀ ਡਾਊਨ ਸਾਈਡ ਬਸ ਇਹੀ ਹੈ ਕਿ ਜੇ ਬਾਅਦ 'ਚ ਲਾਇਰ ਨੇ ਕੋਈ ਐਵੀਡੈਂਸ ਨਹੀਂ ਦੇਖਿਆ ਅਤੇ ਉਹ ਚੈਲੰਜ ਕਰਨਾ ਚਾਹੁੰਦਾ, ਉਹਨੂੰ ਬਾਅਦ 'ਚ ਉਹ ਚੈਲੰਜ ਨਹੀਂ ਕਰ ਪਾਊਗਾ। ਅਤੇ ਬੇਸਿਕਲੀ ਹੁਣ ਇਸ ਵੇਲੇ ਕੀ ਹੋ ਰਿਹਾ ਕਿ ਜਿਹੜੀ ਟੈਲੀ ਕਾਨਫਰੰਸਿੰਗ ਮਤਲਬ ਕਿ ਜਿਹੜਾ ਵਕੀਲ ਘਰੋਂ ਬੈਠ ਕੇ ਵੀਡੀਓ ਰਾਹੀਂ ਆਰਗਿਊ ਕਰ ਸਕੇ, ਉਹ ਆਪਸ਼ਨ ਅਵੇਲੇਬਲ ਨਹੀਂ ਹੈਗੀ। ਕੋਰਟ ਦੇ ਵਿੱਚ ਜਾ ਕੇ ਦੂਜੇ ਕਮਰੇ 'ਚ ਬਹਿ ਕੇ ਟੈਲੀ ਕਾਨਫਰੰਸਿੰਗ ਕਰ ਸਕਦੇ ਆ ਜਾਂ ਘਰੋਂ ਫੋਨ 'ਤੇ ਕਰ ਸਕਦੇ ਆ। ਅਤੇ ਜੱਜ ਨੇ ਐਕਚੁਅਲੀ ਲਾਇਰਸ ਦਾ ਲਾਅਸੂਟ ਅਜੇ ਗ੍ਰਾਂਟ ਨਹੀਂ ਕੀਤਾ,
ਜੱਜ ਨੇ ਕਾਫੀ ਜ਼ਿਆਦਾ ਮੁੱਦੇ ਰੇਜ਼ ਕੀਤੇ ਕਿ ਕਿਉਂ ਉਹਨੇ ਸਵਾਲ ਪੁੱਛਿਆ ਕਿ ਸਾਨੂੰ ਐਕਸਪਲੇਨ ਕੀਤਾ ਜਾਵੇ, ਮੌਕਾ ਦਿੱਤਾ ਇੱਕ ਹੋਰ ਸਰਕਾਰ ਨੂੰ ਕਿ ਤੁਸੀਂ ਸਾਨੂੰ ਪੂਰੀ ਚੰਗੀ ਤਰ੍ਹਾਂ ਐਕਸਪਲੇਨ ਕਰੋ, ਫਿਰ ਆਪਾਂ ਜੀ। ਸੁਣ ਕੇ ਦੋਨੋਂ ਸਾਈਡ ਨੂੰ ਫਿਰ ਆਪਾਂ ਫੈਸਲਾ ਲਾਵਾਂਗੇ। ਅਜੇ ਤੱਕ ਕੋਈ ਫੈਸਲਾ ਇਹਦੇ ਉੱਤੇ ਆਇਆ ਨਹੀਂ। ਜੀ, ਜੀ, ਬਿਲਕੁਲ। ਸੋ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ USCIS ਵਾਲੇ ਆ, ਉਹਨਾਂ ਨੇ DHS ਗਾਈਡੈਂਸ ਡਾਕਾ ਦੇ ਉੱਤੇ ਲਾਗੂ ਕਰਤੀ ਆ, ਪਰ ਇੱਕ ਵਾਰੀ ਇਹ ਵੀ ਜ਼ਰੂਰ ਦੱਸ ਦਿਓ ਵੀ USCIS ਤੇ ਹੁਣ ਬੰਦ ਹੋਣ ਦੇ ਆਸਾਰ ਤਾਂ ਨਹੀਂ ਆ, ਫਰਲੋ ਵਗੈਰਾ ਜਿਹੜੀ ਉਹ ਹੋਣੀ ਸੀਗੀ? ਨਹੀਂ, ਫਰਲੋ ਤਾਂ ਨਹੀਂ ਹੋਈ, ਫਰਲੋ ਇਹਨਾਂ ਦੀ ਬਚ ਗਈ ਸੀਗੀ। ਫਿਲਹਾਲ ਕੋਈ ਫਰਲੋ ਨਹੀਂ ਹੋ ਰਹੀ। ਅਤੇ ਫੀਸ ਵੀ ਜਿਹੜੀ ਇਹਨਾਂ ਨੇ ਜਿੱਦਾਂ ਦੱਸਿਆ ਸੀਗਾ ਕਿ ਵਧਾ ਦਿੱਤੀ ਹੈ ਹੁਣ, ਕਿਉਂਕਿ ਇਹ ਹਾਂ, ਆਪਣੇ ਫੀਸ ਦੇ ਉੱਤੋਂ ਹੀ ਚੱਲਦੇ ਆ, ਅਤੇ ਫੀਸ ਹੁਣ ਇਹਨਾਂ ਦੀ ਵੱਧ ਗਈ ਹੈ, ਅਤੇ ਇਹਨਾਂ ਦੀ ਫੰਡਿੰਗ ਵਾਲੀ ਪ੍ਰੋਬਲਮ ਇਹਨਾਂ ਦੀ ਦੂਰ ਹੋ ਗਈ ਹੈ ਟੈਂਪਰੇਰੀਲੀ। ਓਕੇ, ਠੀਕ ਆ। ਸੋ ਹਾਲ ਦੀ ਘੜੀ ਜਿਹੜਾ ਕੋਈ ਇਦਾਂ ਦਾ ਬੰਦ ਹੋਣ ਦਾ ਜਿਹੜਾ ਉਹ ਨਹੀਂ ਹੈਗਾ, ਸੋ ਪ੍ਰੋਪਰ ਜਿਹੜੇ ਪ੍ਰੋਸੈਸਿੰਗ ਆ ਉਹ ਉਸੇ ਰਫਤਾਰ ਦੇ ਨਾਲ ਚੱਲਦੀ ਰਹੂਗੀ, ਇਹਦਾ ਮਤਲਬ। ਹਾਂਜੀ, ਕਾਫੀ ਐਫੀਸ਼ੀਐਂਟਲੀ ਚੱਲ ਰਹੇ ਇਸ ਮਹੀਨੇ ਦੇਖਿਆ ਆਪਾਂ। ਹੁਣ ਨਾ ਇੱਦਾਂ ਹੈ ਕਿ ਕਈ ਸਾਰੇ ਪ੍ਰੋਗਰਾਮ ਇਹਨਾਂ ਦੇ ਬੜੀ ਐਫੀਸ਼ੀਐਂਟਲੀ ਚੱਲੂਗੇ ਜਿਨ੍ਹਾਂ ਦੇ ਵਿੱਚ ਇਹ ਫੀਸ ਲਾ ਕੇ ਕਰਦੇ ਨੇ। ਕਈ ਜਿਹੜੇ ਹੂੰ, ਪ੍ਰੋਗਰਾਮ ਨੇ, ਫੋਰ ਐਗਜ਼ਾਮਪਲ ਜਿੱਦਾਂ ਅਸਾਲਮ ਦੀ ਐਪਲੀਕੇਸ਼ਨ ਹੋ ਗਈ ਜਾਂ ਅਸਾਲਮ ਦੇ ਵਰਕ ਪਰਮਿਟ ਹੋ ਗਏ, ਜਿਹਨਾਂ 'ਚ ਤੁਸੀਂ ਇਨੀਸ਼ੀਅਲੀ ਫੀਸ ਨਹੀਂ ਦਿੰਦੇ ਸੀਗੇ, ਉਹ ਇਹਨਾਂ ਨੇ ਜੀ। ਚੇਂਜ ਕਰਤਾ ਉਹਨੂੰ। ਜਿੱਦਾਂ ਅਸਾਲਮ ਨੂੰ ਪਹਿਲਾਂ ਅਸਾਲਮ ਦੇ ਵਰਕ ਪਰਮਿਟ 30 ਦਿਨਾਂ ਦੇ ਵਿੱਚ ਕਹਿੰਦੇ ਸੀਗੇ ਇਸ਼ੂ ਕਰ ਦਿੰਦੇ ਆ, ਹੁਣ ਉਹਨਾਂ ਨੂੰ ਇਹ ਕਿਹਾ ਕਿ ਸਾਡੀ ਕੋਈ ਗਾਰੰਟੀ ਨਹੀਂ ਹੈਗੀ, ਸਾਨੂੰ 30 ਦਿਨਾਂ ਤੋਂ ਜ਼ਿਆਦਾ ਲੱਗ ਸਕਦਾ। ਜੀ, ਬਿਲਕੁਲ। ਉਸ ਦੇ ਉੱਤੇ ਵੀ ਆਪਾਂ ਇੱਕ ਵਾਰੀ ਫਿਰ ਚਰਚਾ ਜਿਹੜੀ ਉਹ ਕਰਾਂਗੇ। ਸੋ ਇਹ ਡਾਕਾ ਦੀ ਗਾਈਡੈਂਸ ਜਿਹੜੀ ਇਹਨਾਂ ਨੇ ਇੰਪਲੀਮੈਂਟ ਕੀਤੀ ਆ, ਉਹ ਵੀ ਦੱਸ ਦਿਓ ਵੀ ਇਹ ਗਾਈਡੈਂਸ ਸੀਗੀ ਕਿਹੜੀ ਤੇ ਕਦੋਂ ਤੋਂ ਇਹ ਲਾਗੂ ਹੋ ਚੁੱਕੀ ਹੈ? ਇਹਦਾ ਜੀ ਡਾਕਾ ਦਾ ਨਾ ਕਾਫੀ ਬੈਕ ਐਂਡ ਫੋਰਥ ਚੱਲ ਰਿਹਾ ਸੀਗਾ। ਤੁਹਾਨੂੰ ਦੱਸਿਆ ਸੀਗਾ ਕਿ ਸਾਰਿਆਂ ਨੂੰ ਕਿ ਕੋਰਟ ਦੇ ਉੱਤੇ ਕੇਸ ਗਿਆ ਉੱਪਰ ਤੱਕ, ਹੈ ਨਾ, ਅਤੇ ਸੁਪਰੀਮ ਕੋਰਟ ਨੇ ਐਗਰੀ ਨਹੀਂ ਕੀਤਾ ਇਹਨਾਂ ਦੇ ਫੇਵਰ 'ਚ। ਉਹਨਾਂ ਨੇ ਕਿਹਾ ਕਿ ਇਹ ਨਹੀਂ ਰੋਕ ਸਕਦੇ, ਇਹਨਾਂ ਨੂੰ ਦੇਣਾ ਪਊਗਾ। ਅਤੇ ਫਿਰ ਕਾਫੀ ਬੈਕ ਐਂਡ ਫੋਰਥ ਉਹਦਾ ਹੋਇਆ। ਜਿਹੜਾ ਇਹਨਾਂ ਦਾ ਆਪਣਾ ਡਿਪਾਰਟਮੈਂਟ ਆ, ਜਿਹੜਾ ਐਕਟਿੰਗ ਸੈਕਟਰੀ ਆ ਹੋਮਲੈਂਡ ਸਿਕਿਉਰਿਟੀ ਦਾ, ਉਹਨੇ ਕਿਹਾ ਸੀ ਕਿ ਨਹੀਂ ਕਰ ਸਕਦੇ। ਅਤੇ ਇਮੀਗ੍ਰੇਸ਼ਨ ਨੇ ਫਿਰ ਫੈਸਲਾ ਲਿੱਤਾ ਕਿ ਜਿੱਦਾਂ ਉਹਨਾਂ ਦੇ ਐਕਟਿੰਗ ਸੈਕਟਰੀ ਹੋਮਲੈਂਡ ਸਿਕਿਉਰਿਟੀ ਚੈਡ ਵੁਲਫ ਆ, ਜਿਹੜਾ ਉਹਨਾਂ ਦੇ ਆਦੇਸ਼ ਹੈ, ਉਹਨਾਂ ਦੇ ਤਹਿਤ ਉਹ ਜਿਹੜੀਆਂ ਨਵੀਆਂ ਡਾਕਾ ਦੀਆਂ ਐਪਲੀਕੇਸ਼ਨ ਹੈਗੀਆਂ ਜਿਹਨਾਂ ਨੇ ਪਹਿਲਾਂ ਨਹੀਂ ਕੀਤਾ ਸੀ, ਬ੍ਰੈਂਡ ਨਿਊ ਵਾਲੀਆਂ ਉਹ ਐਕਸੈਪਟ ਨਹੀਂ ਕਰੂਗੇ। ਜਿਹੜੇ ਲੋਕਾਂ ਨੇ ਪਹਿਲਾਂ ਓਕੇ। ਡਾਕਾ ਲਿੱਤੀ ਹੋਈ ਹੈ, ਜਿਹੜੇ ਰੀਨੂਅਲ ਲਈ ਫਾਈਲ ਕਰ ਰਹੇ ਆ, ਸਿਰਫ ਉਹੀ ਵਾਲੀਆਂ ਐਪਲੀਕੇਸ਼ਨ ਆਪਾਂ ਐਕਸੈਪਟ ਕਰਾਂਗੇ। ਅਤੇ ਇਹਦੇ ਨਾਲ ਨਾਲ ਇਹਨਾਂ ਨੇ ਇਹ ਕਿਹਾ ਕਿ ਜਿੱਦਾਂ ਪਹਿਲਾਂ 2 ਸਾਲ ਦੀ ਦਿੰਦੇ ਸੀਗੇ ਡਾਕਾ, ਹੁਣ ਉਹ 2 ਸਾਲ ਤੋਂ ਘਟਾ ਕੇ ਸਿਰਫ 1 ਸਾਲ ਵਾਸਤੇ ਦੇਊਗੇ। ਠੀਕ ਹੈ ਜੀ, ਜੀ, ਬਿਲਕੁਲ। ਉਸ ਦੇ ਉੱਤੇ ਵੀ ਜਿਹੜੀ ਆਪਾਂ ਡੈਫੀਨਿਟਲੀ ਚਰਚਾ ਜਿਹੜੀ ਆ ਉਹ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਖਬਰ ਜਿਹੜੀ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਤੇ ਜਿਹੜੇ ਕਹਿੰਦੇ ਵੀ ਇੱਕ ਬੰਦਾ ਜਿਸ ਨੇ ਆਪਣੀ ਇੰਟਰਵਿਊ ਦੇ ਵਿੱਚ ਗੱਲਬਾਤ ਦੇ ਵਿੱਚ ਉਸਨੇ ਐਡਮਿਟ ਕੀਤਾ ਵੀ ਉਸਨੇ ਭੰਗ ਜਿਹੜੀ ਉਹ ਸਮੋਕ ਕੀਤੀ ਸੀ, ਤੇ ਹੁਣ ਉਹ ਗ੍ਰੀਨ ਕਾਰਡ ਜਿਹੜਾ ਐਪਲੀਕੈਂਟ ਆ ਉਹ ਮੈਕਸੀਕੋ ਦੇ ਵਿੱਚ ਫਸਿਆ ਪਿਆ ਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਏ ਇਹ ਵੀ ਜਿਹੜੀ ਮੈਰਵਾਨਾ ਆ, ਕੈਨੇਬਸ ਆ, ਭੰਗ ਜਿਸ ਨੂੰ ਆਖਿਆ ਜਾਂਦਾ ਆ, ਅਮਰੀਕਾ ਦੇ ਵਿੱਚ ਫੈਡਰਲ ਤੌਰ ਦੇ ਉੱਤੇ ਸਭ ਤੋਂ ਖਤਰਨਾਕ ਡਰੱਗਸ ਦੇ ਵਿੱਚੋਂ ਗਿਣੀ ਜਾਂਦੀ ਹੈ। ਜੀ, ਬਿਲਕੁਲ ਸਹੀ ਹੈ। ਸਕੈਜੂਲ 1 ਡਰੱਗ ਦੇ ਵਿੱਚ ਆਉਂਦੀ ਹੈ। ਭਾਵੇਂ ਸਟੇਟਸ ਇਹਨਾਂ ਨੇ marijuana ਨੂੰ ਲੀਗਲ ਕਰਤਾ, ਲੌਫੁਲ ਕਰਤਾ, ਪਰ ਫੈਡਰਲੀ ਅਜੇ ਵੀ ਇਹ ਸਕੈਜੂਲ 1 ਦੇ ਵਿੱਚ ਆਉਂਦੀ ਹੈ। ਮਤਲਬ ਕਿ ਤੁਸੀਂ ਸਟੇਟ ਨੂੰ ਤੁਹਾਡੇ ਨਾਲ ਕੋਈ ਪ੍ਰੋਬਲਮ ਨਹੀਂ ਹੋਗੀ, ਪਰ ਜਿਹੜੀ ਫੈਡਰਲ ਸਕੈਜੂਲ 1 ਸਬਸਟੈਂਸ ਹੈਗਾ ਹੈ। ਅਤੇ ਕੇਸ 'ਤੇ ਜੇ ਨਜ਼ਰ ਮਾਰੀਏ, ਕੇਸ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਮੈਕਸੀਕੋ ਦਾ ਸਿਟੀਜ਼ਨ ਸੀਗਾ, ਡਾਕਾ ਦੇ ਮਤਲਬ ਥੱਲੇ ਯੰਗ ਜਦੋਂ ਸੀਗਾ 6 ਸਾਲ ਦਾ, ਉਦੋਂ ਆਇਆ ਸੀਗਾ, ਅਤੇ ਡਾਕਾ ਵੀ ਅਪਲਾਈ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਉਹ ਗ੍ਰੈਜੂਏਟ ਹੋਇਆ ਇੱਥੋਂ ਦੀ ਹਾਈ ਸਕੂਲ ਤੋਂ, ਐਨਾਹਾਈਮ ਦੇ ਵਿੱਚ ਗਰੋ ਅਪ ਕੀਤਾ, US ਸਿਟੀਜ਼ਨ ਨਾਲ ਵਿਆਹ ਕੀਤਾ, 2 ਦੇ ਬੱਚੇ ਵੀ ਹੋ ਗਏ। ਅਤੇ ਇਹ ਜਿਹੜਾ ਪ੍ਰੋਸੈਸ ਹੈ, ਤੁਸੀਂ ਵਿਆਹ ਕਰਦੇ ਹੋ, ਫਿਰ ਤੁਸੀਂ ਵੇਵਰ ਵਗੈਰਾ ਲੈਂਦੇ ਹੋ, ਅਤੇ ਤੁਸੀਂ ਬਾਹਰ ਜਾ ਕੇ ਤੁਹਾਨੂੰ ਵੀਜ਼ਾ ਸਟੈਂਪ ਕਰਾਉਣੀ ਪੈਂਦੀ ਹੈ, ਕੰਟਰੀ ਤੁਹਾਨੂੰ ਐਗਜ਼ਿਟ ਕਰਨਾ ਪੈਂਦਾ। ਇਹ ਜਦੋਂ ਕੰਟਰੀ ਐਗਜ਼ਿਟ ਕਿਹਾ, ਇਹਦੇ ਲਾਇਰ ਨੇ ਕਿਹਾ ਸੀਗਾ ਕਿ ਤੁਸੀਂ ਜਾ ਕੇ ਇਮੀਗ੍ਰੇਸ਼ਨ ਨੂੰ ਸਾਰਾ ਕੁਝ ਸੱਚ ਦੱਸਣਾ। ਅਤੇ ਉਹਨੂੰ ਕੁਐਸਚਨ ਪੁੱਛਿਆ ਉਹਨਾਂ ਨੇ ਅੱਗੇ ਕਿ ਤੂੰ marijuana ਤਾਂ ਨਹੀਂ, ਗਾਂਜਾ ਤਾਂ ਨਹੀਂ ਤੂੰ ਕੰਜ਼ਿਊਮ ਕੀਤੀ? ਅਤੇ ਉਹਨੇ ਕਿਹਾ ਸੀ ਕਿ ਹਾਂ, ਮੈਂ 1 ਵਾਰੀ ਕੀਤੀ ਹੈ। ਅਤੇ ਸਿਰਫ ਉਹ ਇੱਕ ਵਾਰੀ ਦੇ ਕਰਕੇ ਉਹਨੂੰ ਹੁਣ ਸਾਲ ਹੋ ਗਿਆ ਉਹ ਲਟਕਿਆ ਹੋਇਆ ਉੱਥੇ। ਅਤੇ ਉਹਨੇ ਕਾਫੀ ਜਿਹੜੇ ਕਿ ਉਹਨਾਂ ਨੇ ਜਿਹੜੀ ਕਾਉਂਸਲਿੰਗ ਲੈਣੀ ਪੈਂਦੀ, ਫਿਰ ਉੱਥੋਂ ਮੈਡੀਕਲ ਕਰਾਉਣੇ ਪੈਂਦੇ, ਗਰੁੱਪ ਜੁਆਇਨ ਕਰਨੇ ਪੈਂਦੇ, ਥੈਰੇਪੀ ਸੈਸ਼ਨ ਵਗੈਰਾ, ਉਹਨੇ ਸਾਰਾ ਕੁਝ ਉਹ ਕਰ ਲਿਆ, ਪਰ ਉਹਨੂੰ ਅਜੇ ਤੱਕ ਵੀਜ਼ਾ ਨਹੀਂ ਮਿਲਿਆ। ਅਤੇ ਫਿਰ ਇਹਦੇ ਨਾਲ ਨਾਲ ਉਹਦੇ ਜਿਹੜੇ ਉਹਨਾਂ ਨੇ ਹੋਰ ਕਾਫੀ ਉਹਦੇ ਲਾਇਰਸ ਨੇ ਰਿਪੋਰਟ ਦਿੱਤੀਆਂ ਕਿ ਜਿਹੜੇ ਉਹਦਾ ਇੱਕ ਬੱਚੇ ਨੂੰ ਕਾਫੀ ਜ਼ਿਆਦਾ ਐਂਗਜ਼ਾਇਟੀ ਹੈ, ਇੱਕ ਬੱਚੇ ਨੂੰ ਡਿਪਰੈਸ਼ਨ ਹੋ ਗਿਆ, ਫਾਈਨੈਂਸ਼ੀਅਲੀ ਬੜੀ ਸਿਚੁਏਸ਼ਨ ਟਾਈਟ ਹੈ, ਮਦਰ ਨੂੰ ਇਕੱਲੀ ਨੂੰ ਸਾਂਭਣਾ ਪੈ ਰਿਹਾ, ਅਤੇ 2 ਘਰ ਚਲਾਉਣੇ ਪੈ ਰਹੇ, ਇੱਕ ਇੱਥੇ ਇੱਕ ਉਹ ਬਾਹਰ, 2 ਜਗ੍ਹਾ ਦਾ ਰੈਂਟ ਦੇਣਾ ਪੈ ਰਿਹਾ। ਅਤੇ ਹੁਣ ਉਹਨਾਂ ਨੇ ਜੀ। ਅੱਗੇ ਹੋਰ ਬਰੀਫ ਵਗੈਰਾ ਸਬਮਿਟ ਕੀਤੇ ਹੈ ਕਿ ਇਹਨਾਂ ਨਾ ਕਾਫੀ ਪ੍ਰੋਬਲਮ ਹੋ ਰਹੀ ਹੈ, ਅਤੇ ਐਜ਼ ਅ ਐਕਸਟ੍ਰੀਮ ਐਮਰਜੈਂਸੀ ਕੁਆਲੀਫਾਈ ਕਰਦਾ ਹੈ। ਅਤੇ ਕਾਫੀ ਜ਼ਿਆਦਾ ਇਹ ਪੋਲੀਟੀਸਾਈਜ਼ ਹੁਣ ਇਸ਼ੂ ਹੋਇਆ, ਕਿਉਂਕਿ ਜਿਹੜੀ ਇੰਡਸਟਰੀ ਹੈ marijuana ਦੇ ਪਾਸੇ, ਦੋਨੋਂ ਪਾਸੇ ਆ, ਪ੍ਰੋ ਵੀ ਅਤੇ ਅਗੇਂਸਟ ਵੀ। ਅਤੇ ਹੁਣ ਦੇਖਦੇ ਹਾਂ ਇਹ ਕਿੱਧਰ ਨੂੰ ਜਾਂਦਾ ਹੈ, ਕਿ ਐਕਸੈਪਸ਼ਨ ਦਿੰਦੇ ਆ ਕਿ ਨਹੀਂ ਦਿੰਦੇ ਆ। ਜੀ, ਜੀ। ਸੋ ਰੂਲ ਕੀ ਕਹਿੰਦਾ ਇਮੀਗ੍ਰੇਸ਼ਨ ਦੇ ਬਾਬਤ marijuana ਦੇ ਨਾਲ? ਤੁਸੀਂ ਆਲਰੇਡੀ ਇੱਥੇ ਹੈਗੇ ਆ, ਜੇ ਉਸ ਦੇ ਨਾਲ ਫੜੇ ਜਾਂਦੇ ਆ ਵਿਦਆਊਟ ਮੈਡੀਕਲ ਕਾਰਡ, ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦਾ ਕੀ ਅਸਰ ਹੈ? ਕੀ ਕਹਿੰਦਾ ਹੈ marijuana ਤੇ ਇਮੀਗ੍ਰੇਸ਼ਨ? ਇੱਕ ਤਾਂ ਇਹ ਹੈ ਕਿ ਕਿਸੇ ਦਿਨ ਆਪਾਂ ਪੂਰਾ ਇੱਥੇ ਸੈਗਮੈਂਟ ਕਰਾਂਗੇ, ਕਾਫੀ ਇੰਟਰਸਟਿੰਗ ਟੌਪਿਕ ਹੈ।
ਪਰ ਹੂੰ ਹੂੰ ਵੈਰੀ ਬਰੀਫਲੀ ਇਹ ਕਹਿੰਦਾ ਹੈ ਕਿ ਜਿਹੜੀ ਰੀਕ੍ਰੀਏਸ਼ਨਲ ਯੂਜ਼ ਹੈ, ਸਟੇਟਸ ਨੇ ਤਾਂ ਲੀਗਲਾਈਜ਼ ਕਰਤਾ ਮਰਵਾਨਾ, ਪਰ ਫੈਡਰਲ ਦੇ ਅੰਡਰ ਅਜੇ ਸਕੈਜੂਲ 1 ਹੀ ਹੈ। ਇਸ ਕਰਕੇ ਜਿਹੜੇ ਵੀ ਲੋਕ ਯੂਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਅਪਲਾਈ ਕਰਦੇ ਆ ਉਹਨੂੰ ਇਹ ਬਿਲਕੁਲ ਇੰਪੈਕਟ ਕਰ ਸਕਦਾ ਹੈ। ਸਪੈਸ਼ਲੀ ਜਿਹੜੇ ਲੋਕ ਐਡਮਿਟ ਕਰਦੇ ਆ ਕਿ ਉਹਨਾਂ ਨੇ ਯੂਜ਼ ਕੀਤਾ ਸੀ ਜਾਂ ਬੈਨੀਫਿਟ ਕੀਤਾ ਸੀਗਾ, ਜਾਂ ਸੈੱਲ ਕੀਤਾ ਸੀਗਾ ਉਹਨਾਂ ਨੇ, ਜਾਂ ਮੈਨੂਫੈਕਚਰਿੰਗ ਜਾਂ ਕਿਸੇ ਵੀ ਇੱਦਾਂ ਦੀ ਜੋਬ ਲਈ ਸੀ ਜਿੰਨਾ ਮਰਵਾਨਾ ਇਨਵੋਲਵਡ ਸੀਗੀ। ਅਤੇ ਇਹਦੇ ਕਰਕੇ ਉਹ ਫਿਰ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਹੈ, ਗੁੱਡ ਮੋਰਲ ਕਰੈਕਟਰ ਨਹੀਂ ਤੁਸੀਂ ਸਾਬਤ ਕਰ ਸਕਦੇ। ਅਤੇ ਇਹਦੇ ਵਿੱਚ ਇਹ ਦੱਸਦੀ ਹੈ ਕਿ ਇਹ ਮੈਟਰ ਨਹੀਂ ਕਰਦਾ ਕਿ ਬੰਦੇ ਨੂੰ ਪੁਲਿਸ ਨੇ ਫੜਿਆ ਜਾਂ ਨਹੀਂ ਫੜਿਆ। ਓਕੇ ਜਿੱਦਾਂ ਇਸ ਕੇਸ ਦੇ ਵਿੱਚ ਬੰਦੇ ਨੂੰ ਉਹਨੇ ਪੁੱਛਿਆ ਸੀਗਾ, ਉਹ ਸਿਰਫ ਮੰਨਿਆ ਸੀਗਾ ਕਿ ਮੈਂ ਇੱਕ ਵਾਰੀ ਕੀਤਾ। ਅਤੇ ਹਾਂ ਭਾਵੇਂ ਤੁਸੀਂ ਆਪਣੇ ਘਰ ਵੀ ਮਰਵਾਨਾ ਕੰਜ਼ਿਊਮ ਕੀਤੀ ਹੈ, ਭਾਵੇਂ ਸਟੇਟ ਨੇ ਤੁਹਾਡੀ ਲੀਗਲ ਵੀ ਕੀਤਾ, ਤਾਂ ਵੀ ਉਹ ਸਟਿਲ ਉਹ ਫੈਡਰਲ ਇੱਕ ਕ੍ਰਾਈਮ ਹੈ। ਅਤੇ ਇਸ ਲਈ ਇਨ ਸ਼ਾਰਟ ਇੰਸਟਰਕਸ਼ਨਸ ਇਹੀ ਹੈਗੀਆਂ ਕਿ ਪਹਿਲਾਂ ਤਾਂ ਯੂਜ਼ ਨਾ ਕਰੋ, ਕਿਸੇ ਵੀ ਭੰਗ ਵਾਲੀ ਕੋਈ ਵੀ ਇੰਡਸਟਰੀ ਦੇ ਵਿੱਚ ਕੰਮ ਨਾ ਕਰੋ। ਅਤੇ ਜਦ ਤੁਹਾਨੂੰ ਕੋਈ ਮੈਡੀਕਲ ਨੀਡ ਹੈ ਇੱਦਾਂ ਦੀ, ਡਾਕਟਰ ਤੁਹਾਨੂੰ ਰੈਕਮੈਂਡ ਕਰਦਾ ਹੈ ਕਿ ਤੁਸੀਂ ਹੁਣ ਕੈਂਸਰ ਪੇਸ਼ੈਂਟਸ ਆ ਜਿੱਦਾਂ, ਜਾਂ ਹੋਰ ਕੋਈ ਮੈਂਟਲ ਡੀਫੈਕਟਸ ਹੈਗੇ ਨੇ, ਅਤੇ ਉਹ ਜਿਹੜੇ ਲੋਕੀ ਹੈ ਕਈ ਵਾਰੀ ਉਹਨਾਂ ਨੂੰ ਰੈਕਮੈਂਡ ਕਰਦਾ ਡਾਕਟਰ। ਅਤੇ ਜੇ ਤੁਹਾਨੂੰ ਇੱਦਾਂ ਦੀ ਕੋਈ ਤੁਸੀਂ ਸਿਚੁਏਸ਼ਨ ਹੈ, ਡਾਕਟਰ ਤੋਂ ਪਹਿਲਾਂ ਤੁਸੀਂ ਲਾਇਰ ਨਾਲ ਕੰਸਲਟ ਕਰੋ। ਕਦੀ ਆਪਣਾ ਘਰ ਓਕੇ ਨਾ ਛੱਡੋ, ਆਪਣੇ ਨਾਲ ਮਰਿਆਨਾ ਨਾ ਲਓ, ਕਦੀ ਆਪਣੇ ਉੱਤੇ ਮਰਵਾਨਾ ਕਾਰਡ ਲੈ ਕੇ ਟਰੈਵਲ ਨਾ ਕਰੋ। ਸਪੈਸ਼ਲੀ ਜਿਹੜੇ ਸਟੇਟ ਪਾਰਕ ਹੁੰਦੇ ਨੇ, ਹੁਣ ਇਹ ਕਈ ਸਟੇਟ ਪਾਰਕ ਫੋਰ ਐਗਜ਼ਾਮਪਲ ਕੈਲੀਫੋਰਨੀਆ ਸੈਨ ਹੋਜ਼ੇ ਦੇ ਵਿੱਚ ਵੀ ਏਰੀਆ ਨੇ, ਉਹ ਫੈਡਰਲ ਸਟੇਟ ਪਾਰਕ ਆ ਜਾਂਦੇ ਨੇ। ਅਤੇ ਕ੍ਰਾਈਮ ਓਕੇ ਕਿੱਥੇ ਹੁੰਦਾ ਕਿ ਸਟੇਟ ਦੇ ਵਿੱਚ ਹੁੰਦਾ, ਫੈਡਰਲ ਦੇ ਵਿੱਚ ਹੁੰਦਾ, ਉੱਥੇ ਬੜਾ ਜ਼ਿਆਦਾ ਚੱਕਰ ਹੈ। ਜੇ ਤੁਸੀਂ ਫੈਡਰਲ ਪਾਰਕ ਦੇ ਵਿੱਚ ਤੁਹਾਡੇ ਕੋਲ ਮਰਵਾਨਾ ਮਿਲ ਜਾਂਦੀ ਹੈ, ਬੜੀ ਵੱਡੀ ਪ੍ਰੋਬਲਮ ਹੈ। ਕੋਈ ਹੋਰ ਪੈਰਾਫਰਨੇਲੀਆ, ਜੇ ਕੋਈ ਪਾਈਪ ਜਾਂ ਜੁਆਇੰਟ ਜਾਂ ਕੋਈ ਇੱਦਾਂ ਦਾ ਮਿਲਦਾ, ਕੋਈ ਟੀ ਸ਼ਰਟ, ਸਟਿੱਕਰ, ਕੋਈ ਵੀ ਇੱਦਾਂ ਦੀ ਚੀਜ਼ ਹੈ, ਤੁਸੀਂ ਇੰਟਰਨੈਟ ਦੇ ਉੱਤੇ ਪੋਸਟਿੰਗ ਕੀਤੀ ਹੋਈ ਹੈ, ਫੇਸਬੁੱਕ ਦੇ ਉੱਤੇ ਮਰਵਾਨਾ ਨੂੰ ਪ੍ਰਮੋਟ ਕੀਤਾ, ਉਹ ਸਾਰਾ ਤੁਹਾਡੇ ਅਗੇਂਸਟ ਜਾ ਸਕਦਾ ਹੈ। ਅਤੇ ਇਸ ਲਈ ਕਦੀ ਮਰਵਾਨਾ ਬਾਰੇ ਜਾਂ ਉਹਦੇ ਪੋਜੈਸ਼ਨ ਬਾਰੇ ਡਿਸਕਸ ਨਾ ਕਰੋ। ਸਪੈਸ਼ਲੀ ਜੇ ਤੁਹਾਨੂੰ ਕਿਸੇ ਆਫਿਸਰ ਨੇ ਪੁੱਛ ਲਿਆ ਖੜੇ ਪੈਰ, ਹੈ ਨਾ, ਤੁਸੀਂ ਉਹਨੂੰ ਐਡਮਿਟ ਕਰਨ ਤੋਂ ਪਹਿਲਾਂ ਤੁਸੀਂ ਕਹੋ ਕਿ ਨਹੀਂ, ਮੈਂ ਤੈਨੂੰ ਜਵਾਬ ਨਹੀਂ ਦੇਣਾ, ਮੈਂ ਆਪਣੇ ਲਾਇਰ ਨਾਲ ਗੱਲ ਕਰਨੀ ਹੈ। ਅਤੇ ਤੁਸੀਂ ਫਿਰ ਉੱਥੇ ਤੁਹਾਨੂੰ ਥੋੜ੍ਹਾ ਜਿਹਾ ਮੋਰਚਾ ਸਾਹਮਣਾ ਪੈਣਾ, ਡਰਨ ਦੀ ਲੋੜ ਨਹੀਂ। ਅਤੇ ਜੇ ਤੁਹਾਨੂੰ ਇੱਦਾਂ ਕੋਈ ਆਫਿਸਰ ਯੂਐਸ ਦੇ ਵਿੱਚ ਪੁੱਛਦਾ ਹੈ, ਤੁਸੀਂ ਉਹਨੂੰ ਕੋਈ ਵੀ ਐਡਮਿਸ਼ਨ ਤੋਂ ਪਹਿਲਾਂ ਤੁਸੀਂ ਕਹੋ ਕਿ ਮੈਂ ਆਪਣੇ ਲਾਇਰ ਦੇ ਨਾਲ ਗੱਲ ਕਰਨੀ ਹੈ। ਜੀ ਜੀ ਬਿਲਕੁਲ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਇਮੀਗ੍ਰੇਸ਼ਨ ਦੇ ਲਈ ਖਤਰਨਾਕ ਤੇ ਤੁਹਾਡੇ ਜਿਹੜੇ ਭਵਿੱਖ ਦੇ ਲਈ ਇਹ ਖਤਰਾ ਹੋ ਜਾਂਦੀਆਂ। ਪਹਿਲੀ ਤੇ ਗੱਲ ਆ ਵੀ ਨਸ਼ਿਆਂ ਤੋਂ ਆਪਾਂ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ। ਜਿੰਨਾ ਪਰਹੇਜ਼ ਕਰੋ ਉਨਾ ਹੀ ਜਿਹੜਾ ਉਹ ਚੰਗਾ ਆ। ਤੇ ਜਿੱਦਾਂ ਜਿਹੜੇ ਅਟਰਨੀ ਜਗਵੀਰ ਟੇਕੀਆਣਾ ਉਹਨਾਂ ਨੇ ਆਪਾਂ ਨੂੰ ਹੁਣ ਦੱਸਿਆ ਹੀ ਆ ਵੀ ਇਦਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣ ਦੇ ਵਿੱਚ ਹੀ ਤੁਹਾਡੀ ਜਿਹੜੀ ਉਹ ਭਲਾਈ ਆ। ਇੱਥੋਂ ਤੱਕ ਵੀ ਜਿਹੜਾ ਗੁੱਡ ਮੋਰਲ ਕਰੈਕਟਰ ਦਾ, ਜਿੱਦਾਂ ਇਹਨਾਂ ਨੇ ਦੱਸਿਆ ਵੀ ਸਿਟੀਜ਼ਨਸ਼ਿਪ ਦੇ ਉੱਤੇ ਵੀ ਜਿਹੜਾ ਉਹ ਖਤਰਾ ਬਣ ਜਾਂਦਾ ਹੈਗਾ ਆ। ਇੱਕ ਹੋਰ ਚੀਜ਼ ਜਗਵੀਰ ਟੇਕੀਆਣਾ ਜੀ, ਮੈਂ ਜਿਹੜੀ ਡਿਸਕਸ ਕਰਨਾ ਚਾਹੁੰਦਾ ਆ। ਰਾਈਟ ਨਾਓ ਬਹੁਤ ਸਾਰੀਆਂ ਸਾਨੂੰ ਕਾਲਸ ਆਉਂਦੀਆਂ ਆ ਜਿਹੜੀ ਜਿਹੜੀ ਹੈਗੀ ਆ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਲੈ ਕੇ। ਜੀ ਬਹੁਤ ਸਾਰੇ ਅਜਿਹੇ ਲੋਕ ਆ, ਉਹ ਕਾਲ ਕਰਕੇ ਪੁੱਛਦੇ ਵੀ ਅਸੀਂ ਕਦੀ ਕੰਮ ਨਹੀਂ ਕੀਤਾ, ਪਰ ਸਮਹਾਓ ਕੋਈ ਜਾਣੇ ਗਲਤ ਪੇਪਰ ਭਰ ਕੇ ਜਾਂ ਕੁਛ ਕਰਕੇ ਉਹਨਾਂ ਦੀ ਅਨਇੰਪਲੋਇਮੈਂਟ ਫਾਈਲ ਕਰੀ ਜਾਂਦੇ, ਉਹਨਾਂ ਨੂੰ ਹਜ਼ਾਰਾਂ ਡਾਲਰ ਜਿਹੜੀ ਫੈਡਰਲ ਅਸਿਸਟੈਂਸ ਆ ਉਹ ਵੀ ਜਿਹੜੀ ਉਹ ਮਿਲ ਰਹੀ ਆ। ਇੱਕ ਵਾਰੀ ਜ਼ਰੂਰ ਕਲੀਅਰਲੀ ਇੱਕ ਵਾਰੀ ਫੇਰ ਦੱਸ ਦਿਓ ਵੀ ਇਸ ਦਾ ਤੁਹਾਡੀ ਇਮੀਗ੍ਰੇਸ਼ਨ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਹੋ ਸਕਦਾ ਆ, ਕਿਉਂਕਿ ਚੈੱਕ ਤੁਹਾਨੂੰ ਸਟੇਟ ਨੇ ਦਿੱਤਾ ਹੈ, ਤੁਹਾਡੇ ਨਾਂ ਦੇ ਉੱਤੇ ਆਉਣਾ, ਉਹ ਉਹਨਾਂ ਨੂੰ ਟਰੈਕ ਕਰਨਾ ਬਹੁਤ ਈਜ਼ੀ ਆ। ਜਦੋਂ ਉਹਨਾਂ ਨੇ ਤੁਹਾਡੀ ਵਰਕ ਹਿਸਟਰੀ ਦੇਖਣੀ ਹੈ ਵੀ ਤੁਸੀਂ ਕੰਮ ਨਹੀਂ ਕੀਤਾ ਪਰ ਤੁਸੀਂ ਅਨਇੰਪਲੋਇਮੈਂਟ ਜਿਹੜੀ ਉਹ ਲੈ ਲਈ ਆ, ਇਹ ਤੁਹਾਨੂੰ ਗ੍ਰੀਨ ਕਾਰਡ ਲੈਣ ਲੱਗਿਆ ਤੇ ਸਿਟੀਜ਼ਨਸ਼ਿਪ ਲੈਣ ਲੱਗਿਆ, ਤੁਹਾਡੇ ਲਈ ਕਿੰਨਾ ਖਤਰੇ ਵਾਲੀ ਗੱਲ ਆ। ਜੀ, ਮੈਂ 2-3 ਪੁਆਇੰਟ ਇੱਥੇ ਜ਼ਰੂਰ ਕਹੂੰਗਾ। ਇੱਕ ਤਾਂ ਪਹਿਲਾਂ ਮੈਂ ਇਹ ਕਲੈਰੀਫਾਈ ਕਰਦਾ ਕਿ ਜਿਹੜੇ ਲੋਕੀ ਸਿੱਧੇ ਆਉਂਦੇ ਆ ਗ੍ਰੀਨ ਕਾਰਡ ਹੋਲਡ, ਭਾਵੇਂ ਐਜ਼ ਅ ਇਮੀਗਰੈਂਟ ਵੀਜ਼ਾ ਆਉਂਦੇ ਆ, ਅਤੇ ਆਉਂਦੇ ਸਾਰ ਹੀ ਉਹ ਪਬਲਿਕ ਬੈਨੀਫਿਟ ਲੈ ਲੈਂਦੇ ਆ ਕਿਸੇ ਵੀ ਕਿਸਮ ਦਾ, ਉਹ ਬੰਦੇ ਡੀਪੋਰਟੇਬਲ ਹੈਗੇ ਆ। ਮਤਲਬ ਕੋਈ ਇੱਦਾਂ ਦਾ ਲਾਅ ਨਹੀਂ ਹੈਗਾ ਕਿ ਗ੍ਰੀਨ ਕਾਰਡ ਵਾਲਾ ਬਿਨਾਂ ਕਿਸੇ ਰਿਸਟ੍ਰਿਕਸ਼ਨ ਦੇ ਕੋਈ ਵੀ ਪਬਲਿਕ ਬੈਨੀਫਿਟ ਲੈ ਸਕਦਾ। ਮਤਲਬ ਜਿਹੜੀ ਪਹਿਲਾਂ ਤਾਂ ਆਪਾਂ ਇਹ ਕਰ ਲਈਏ ਕਿ ਜਿਹੜੇ ਆਉਂਦੇ ਸਾਰ ਹੀ ਜਿਹਨੇ ਲੈ ਲਿਆ ਉਹ ਬੰਦਾ ਡੀਪੋਰਟੇਬਲ ਹੈ। ਉਸ ਤੋਂ ਬਾਅਦ ਆਪਾਂ ਦੇਖੀਏ ਕਿ ਜੇ ਕੋਈ ਇੱਥੇ ਆਲਰੇਡੀ ਗ੍ਰੀਨ ਕਾਰਡ 'ਤੇ ਆਇਆ ਸੀਗਾ ਅਤੇ ਉਸ ਤੋਂ ਬਾਅਦ ਰਹਿਣ ਤੋਂ ਬਾਅਦ ਮੰਨ ਲਓ 1-2 ਸਾਲ ਬਾਅਦ ਉਹਨਾਂ ਦੇ ਕੋਈ ਇੱਦਾਂ ਦੇ ਹਾਲਾਤ ਬਣੇ, ਉਹਨਾਂ ਨੂੰ ਪਬਲਿਕ ਬੈਨੀਫਿਟਸ ਲੈਣੇ ਪਏ, ਉਹਦੇ ਉੱਤੇ ਇਮੀਗ੍ਰੇਸ਼ਨ ਨੇ ਕਿਹਾ ਸੀਗਾ ਕਿ ਫਿਲਹਾਲ ਆਪਾਂ ਉਹਨਾਂ ਨੂੰ ਨਹੀਂ ਪ੍ਰੋਸੀਕਿਊਟ ਕਰਾਂਗੇ, ਆਪਾਂ ਉਹਨਾਂ ਬੰਦਿਆਂ ਪਿੱਛੇ ਜਾਵਾਂਗੇ ਜਿਹੜੇ ਕਿ ਯੂਐਸ ਛੱਡ ਕੇ ਗਏ ਸੀਗੇ 6 ਮਹੀਨੇ ਤੋਂ ਵੱਧ। ਅਤੇ ਜਿਹੜੀ ਤੁਸੀਂ ਹੁਣ ਗੱਲ ਦੱਸ ਰਹੇ ਹੋ ਕਿ ਜਿਹੜੇ ਅਨਇੰਪਲੋਇਮੈਂਟ ਬੈਨੀਫਿਟ ਹੈ, ਅਨਇੰਪਲੋਇਮੈਂਟ ਬੈਨੀਫਿਟ ਨੂੰ ਉਹ ਮੀਨਸ ਟੈਸਟਡ ਬੈਨੀਫਿਟ 'ਚ ਨਹੀਂ ਕਾਊਂਟ ਕਰਦੇ। ਅਤੇ ਜਿਨ੍ਹਾਂ ਨੇ ਜਾਇਜ਼ ਤਰੀਕੇ ਨਾਲ ਅਨਇੰਪਲੋਇਮੈਂਟ ਬੈਨੀਫਿਟ ਲਿੱਤੇ ਨੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ। ਅਤੇ ਜਿਹੜੇ ਹੁਣ ਤੁਸੀਂ ਕਰਦੇ ਹੋ ਕਿ ਜਿਹੜੇ ਕੁਆਲੀਫਾਈ ਨਹੀਂ ਕਰਦੇ ਸੀਗੇ, ਜਿਨ੍ਹਾਂ ਨੇ ਇੱਦਾਂ ਦੀ ਐਪਲੀਕੇਸ਼ਨ ਭਰੀ ਹੈ, ਉਹ ਇਮੀਡੀਏਟਲੀ ਉਹਨਾਂ ਨੂੰ ਪਹਿਲਾਂ ਤਾਂ ਰਿਟਰਨ ਕਰੋ ਉਹ, ਅਤੇ ਜਿਨ੍ਹਾਂ ਨੇ ਵੀ ਤੁਹਾਨੂੰ ਇਹ ਐਪਲੀਕੇਸ਼ਨ ਭਰਨ ਲਈ ਕਿਹਾ ਹੈਗਾ ਉਹਨਾਂ ਨੂੰ ਰਿਪੋਰਟ ਕਰੋ ਉਹਨਾਂ ਨੂੰ ਅਥਾਰਟੀਜ਼ ਨੂੰ। ਅਤੇ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਆਪਣਾ ਪੁਆਇੰਟ ਕਲੀਅਰ ਕਰੋ। ਇਹ ਐਂਡ ਆਫ ਦਾ ਡੇ ਫਿਰ ਫਰੋਡ ਦੇ ਵਿੱਚ ਆ ਜਾਊਗਾ। ਜੇ ਕੋਈ ਵੀ ਇੱਦਾਂ ਦਾ ਫਰੋਡ ਹੈ ਜਿਹੜਾ ਕਿ 1 ਸਾਲ ਤੋਂ ਵੱਧ ਪਨਿਸ਼ੇਬਲ ਹੋਵੇ ਜਾਂ $10,000 ਤੋਂ ਜ਼ਿਆਦਾ ਬੈਨੀਫਿਟ ਕੋਈ ਲਿੱਤਾ ਹੋਇਆ ਹੈ, ਅਤੇ ਉਹ ਫਿਰ ਐਗਰਾਵੇਟਿਡ ਫੈਲਨੀ ਦੇ ਵਿੱਚ ਆ ਜਾਂਦਾ ਹੈ, ਅਤੇ ਉਹ ਸਿੱਧੇ ਡਾਇਰੈਕਟ ਗਰਾਊਂਡ ਆਫ ਡੀਪੋਰਟੇਸ਼ਨ ਹੈਗੀ ਹੈ।
ਜੀ, ਤੇ ਮੈਂ ਦੱਸਣਾ ਚਾਹਾਂ ਬਹੁਤ ਸਾਰੇ ਜਿਨ੍ਹਾਂ ਨੇ ਕਾਲ ਕਰਕੇ ਦੱਸਿਆ ਉਹ 16-17 ਹਜ਼ਾਰ ਤੱਕ ਅਨਇੰਪਲੋਇਮੈਂਟ ਆ, ਨਾਲੇ ਫੈਡਰਲ ਮਨੀ ਆ। ਤੁਸੀਂ ਸਟੇਟ ਦੇ ਨਾਲ ਕਰਨਾ ਹੋਰ ਆ, ਫੈਡਰਲ ਵਾਲੇ ਤਾਂ ਬਹੁਤ ਹੱਥ ਧੋ ਕੇ ਜਿਹੜੇ ਉਹ ਪਿੱਛੇ ਪੈਂਦੇ ਆ, ਰਗੜੇ ਜਾਣੇ ਆ ਬਹੁਤ ਜਾਣੇ। ਅਸੀਂ ਫੇਰ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ, ਜਿਨ੍ਹਾਂ ਨੇ ਕੰਮ ਨਹੀਂ ਕੀਤਾ ਜਾਂ ਇਸ ਪੈਂਡੈਮਿਕ ਦੇ ਦੌਰਾਨ ਉਹ ਕੰਮ ਤੇ ਨਹੀਂ ਸੀਗੇ, ਤੇ ਜੇ ਉਹ ਗਲਤ ਡਾਕੂਮੈਂਟ ਭਰ ਕੇ ਕਿਸੇ ਦੇ ਕਹਿਣ ਦੇ ਉੱਤੇ ਜੇ ਅਪਲਾਈ ਕਰ ਰਹੇ ਆ, $600 ਜਿਹੜਾ ਐਕਸਟਰਾ ਲੈਣ ਦੀ ਖਾਤਰ, ਉਹ ਲਾਲਚ ਬਸ ਜਿਹੜਾ ਆ ਉਹ ਤੁਸੀਂ ਰਗੜ ਹੋ ਜਾਣਾ। ਤੁਹਾਡਾ ਇਮੀਗ੍ਰੇਸ਼ਨ ਦਾ ਜਿਹੜਾ ਬਹੁਤ ਵੱਡੀ ਤੁਹਾਨੂੰ ਸਮੱਸਿਆ ਜਿਹੜੀ ਉਸ ਦੇ ਵਿੱਚ ਆ ਸਕਦੀ ਆ। ਤੇ ਜਿੱਦਾਂ ਜਗਵੀਰ ਜੀ ਨੇ ਦੱਸਿਆ, $10,000 ਤੋਂ ਉੱਤੇ ਐਗਰੀਵੇਟਿਡ ਫੈਲਨੀ ਆ, ਤੇ ਉਹ ਡਾਇਰੈਕਟ ਸਿੱਧੀ ਡਿਪੋਰਟ ਵਾਲਾ ਜਿਹੜਾ ਚੱਕਰ ਬਣਨਾ ਆ। ਸੋ ਇਦਾਂ ਦਾ ਜਿਹੜਾ ਆਪਣੇ ਭਵਿੱਖ ਨੂੰ ਕੁਝ ਹਜ਼ਾਰ ਦੇ ਲਈ ਖਤਰੇ ਵਿੱਚ ਜਿਹੜਾ ਉਹ ਨਾ ਪਾਓ। ਬਾਅਦ ਦੇ ਵਿੱਚ ਨਿਆਣੇ ਇੱਥੇ ਰਹਿ ਜਾਣਗੇ, ਤੁਸੀਂ ਬਾਹਰ ਨੂੰ ਚੱਲ ਜਾਓਗੇ, ਫਿਰ ਪਰਿਵਾਰ ਦੇ ਵਿੱਚ ਵੀ ਜਿਹੜਾ ਤੋੜ ਵਿਛੋੜਾ ਹੋ ਜਾਊਗਾ, ਉਹ ਕੋਈ ਚੰਗੀ ਗੱਲ ਨਹੀਂ ਹੈਗੀ। ਇਹਦਾ ਤੇ ਜੀ ਇੱਕ ਮੈਂ ਇਹ ਜੀ ਦੱਸ ਜੀ ਦੇਵਾਂ ਕਿ ਜਿਹੜਾ 10,000 ਦੀ ਜਿਹੜੀ 1 ਸਾਲ ਦੀ ਜਿਹੜੀ ਉਹ ਨਾ, ਉਹਦਾ ਇਹ ਕੋਈ ਫਰਕ ਨਹੀਂ ਪੈਂਦਾ ਕਿ ਬਾਅਦ 'ਚ ਤੁਹਾਨੂੰ 1 ਸਾਲ ਦੀ ਸਜ਼ਾ ਮਿਲੀ ਕਿ ਨਹੀਂ ਮਿਲੀ। ਉਹਨਾਂ ਨੇ ਇਹ ਕਿਹਾ ਕਿ ਹਮ, ਜੇ ਤੁਹਾਨੂੰ ਸੈਂਟੈਂਸਿੰਗ ਉਹਦੇ ਤਹਿਤ ਹੋ ਗਈ, ਭਾਵੇਂ ਬਾਅਦ 'ਚ ਤੁਹਾਨੂੰ ਛੱਡ ਵੀ ਦਿੱਤਾ, ਪ੍ਰੋਬੇਸ਼ਨ ਦੇਤੀ, ਮਤਲਬ ਕਹਿਣ ਦਾ ਓਕੇ ਮਤਲਬ ਆ ਕਿ ਤੁਸੀਂ ਭਾਵੇਂ ਬਿਲਕੁਲ ਉਤੋਂ ਕਨਵਿਕਟ ਹੋ ਜਾਓ, ਭਾਵੇਂ ਤੁਹਾਡਾ ਮਿਸਡਮੀਨਰ ਹੀ ਐਂਡ ਦੇ ਵਿੱਚ ਰਹਿੰਦਾ, ਪਰ ਫਿਰ ਵੀ ਉਹ ਇਮੀਗ੍ਰੇਸ਼ਨ ਪਰਪਸ ਲਈ ਐਗਰਾਵੇਟਿਡ ਫੈਲਨੀ ਮੰਨੀ ਜਾਊਗੀ ਜੇ ਤੁਹਾਨੂੰ ਸਾਲ ਤੋਂ ਵੱਧ ਸੈਂਟੈਂਸਿੰਗ ਹੁੰਦੀ ਹੈ। ਤੇ ਪ੍ਰੋਬੇਸ਼ਨ ਜਾਂ ਸਸਪੈਂਸ਼ਨ ਉਹ ਕੋਈ ਮੈਟਰ ਨਹੀਂ ਕਰਦਾ ਇਮੀਗ੍ਰੇਸ਼ਨ ਪਰਪਸਿਸ ਦੇ ਲਈ। ਤੇ ਆਪਾਂ ਦੇਖ ਹੀ ਰਹੇ ਹਾਂ ਵੀ ਹੁਣ ਤਾਂ ਅੱਗੇ ਹੁੰਦਾ ਸੀ ਕ੍ਰਿਮੀਨਲ ਕਨਵਿਕਟਡ ਨੂੰ ਜਿਹੜਾ ਡਿਪੋਰਟ ਕਰਦੇ ਸੀ, ਹੁਣ ਤਾਂ ਕ੍ਰਿਮੀਨਲੀ ਚਾਰਜਡ ਨੂੰ ਇਰਰਿਸਪੈਕਟਿਵ ਉਹਦਾ ਕੀ ਨਤੀਜਾ ਆ ਰਿਹਾ ਉਹਨਾਂ ਨੂੰ ਵੀ ਡਿਪੋਰਟ ਜਿਹੜਾ ਉਹ ਕਰ ਰਹੇ ਆ। ਤੇ ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਉਹਨਾਂ ਨੂੰ ਵੀ ਡਿਪੋਰਟ ਕਰੀ ਜਾਂਦੇ। ਇਹ ਤਾਂ ਫੇਰ ਕੁਝ ਨਾ ਕੁਝ ਧੋਖਾਧੜੀ, ਫਰਾਡ, ਬੈਂਕ ਜੀ ਫਰਾਡ, ਵਾਇਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਜਾਣੀਆਂ। ਸੋ ਇਹ ਖਤਰੇ ਵਾਲੀ ਗੱਲ ਆ। ਜੀ ਤੇ ਜੇ ਜਗਵੀਰ ਜੀ ਆਪਾਂ ਹੁਣ ਗੱਲ ਕਰਦੇ ਹਾਂ ਜਿਹੜੀ ਪਿਛਲੀ ਵਾਰੀ ਅਸਾਈਲਮ ਦੇ ਮਾਮਲੇ ਦੇ ਵਿੱਚ ਸੀਗਾ, ਬਹੁਤ ਸਾਰੇ ਸਰੋਤੇ ਕੁਝ ਟੈਕਨੀਕਲ ਪ੍ਰੋਬਲਮਸ ਦੇ ਕਰਕੇ ਜਿਹੜਾ ਉਹ ਵਾਂਝੇ ਰਹਿ ਗਏ ਸੀਗੇ। ਜੀ ਸੋ ਇੱਕ ਵਾਰੀ ਫਿਰ ਜਿਹੜੀਆਂ ਪੈਂਡਿੰਗ ਅਸਾਈਲਮ ਐਪਲੀਕੇਸ਼ਨਸ ਤੇ ਵਰਕ ਪਰਮਿਟ ਨੂੰ ਲੈ ਕੇ ਕੀ ਜਿਹੜੇ ਚੇਂਜਸ ਆਏ ਆ, ਉਹ ਇੱਕ ਵਾਰੀ ਫਿਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹੋਏ। EMPLOYMENT ਆਥੋਰਾਈਜੇਸ਼ਨ ਜਿਹੜੀ ਸੀਗੀ ਪਹਿਲਾਂ ਜਿਹੜੀ 150 ਦਿਨ ਸੀਗੀ, ਉਹ ਉਹਨਾਂ ਨੇ ਚੇਂਜ ਕੀਤੀ ਆ ਸਾਲ 365 ਕੈਲੰਡਰ ਡੇਜ਼ ਤੋਂ ਬਾਅਦ ਹੀ ਕਰ ਸਕਦੇ ਹਾਂ। ਸੋ ਪਲੀਜ਼ ਉਸ ਦੇ ਬਾਰੇ ਚੰਗੀ ਤਰ੍ਹਾਂ ਕਲੀਅਰ ਕਰ ਦਿਓ। ਜੀ ਇਹਨਾਂ ਦੇ ਨਾ ਕਾਫੀ ਜ਼ਿਆਦਾ ਲਾਅਸ ਚੇਂਜ ਹੋਏ ਨੇ। ਸਭ ਤੋਂ ਜਿਹੜੀ ਮੇਜਰ ਚੇਂਜ ਇਹਨਾਂ ਦੀ ਹੋਈ ਸੀਗੀ ਉਹ ਹੋਈ ਸੀਗੀ ਅਗਸਤ 25 2020 ਨੂੰ ਜਿਹੜਾ ਲਾਅ ਸੀਗਾ। ਇਹ ਲਾਅ ਦੇ ਹੂੰ ਅਕੋਰਡਿੰਗ ਕੀ ਹੂੰ ਸੀਗਾ ਕਿ ਅਗਸਤ 25 2020 ਜਾਂ ਉਸ ਤੋਂ ਬਾਅਦ ਜਿਹੜੇ ਵੀ ਵਰਕ ਪਰਮਿਟ ਫਾਈਲ ਹੁੰਦੇ ਨੇ, ਪਹਿਲਾਂ ਤਾਂ ਉਹਨਾਂ ਨੇ ਇਹ ਦੇਖਣਾ ਕਿ ਜਿਹੜਾ ਬੰਦਾ ਉਹ ਪੱਕੇ ਤੌਰ ਤੇ ਯੂਐਸ ਦੇ ਵਿੱਚ ਆਉਣਾ ਚਾਹੀਦਾ ਹੈ, ਤੇ ਜਾਂ ਫਿਰ ਜੇ ਉਹ ਕੱਚੇ ਤੌਰ ਤੇ ਆਉਂਦਾ ਹੈ ਤੇ ਉਹਨੂੰ 48 ਘੰਟਿਆਂ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰਕੇ ਅਸਾਈਲਮ ਕਲੇਮ ਕਰਨੀ ਪੈਣੀ ਹੈ। ਜਿਹੜਾ ਹੁਣ ਪਹਿਲਾਂ ਸੀਗਾ ਬੰਦਾ ਸਿੱਧੇ ਅੰਦਰ ਆ ਜਾਂਦਾ ਸੀਗਾ ਕੱਚੇ ਤੌਰ ਤੇ, ਉਹ ਵਾਲਾ ਬੰਦਾ ਹੁਣ ਅਸਾਈਲਮ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੈਗਾ। ਹੂੰ ਤੇ ਉਹਦੀ ਐਕਸੈਪਸ਼ਨ ਜਿਹੜੀ 48 ਘੰਟੇ ਦੇ ਵਿੱਚ ਜਿਹਨੇ ਸਿਰਫ ਰਿਪੋਰਟ ਕੀਤਾ ਜਾਂ ਜਿਹਨੇ ਸਿੱਧਾ ਆ ਕੇ ਸਰੈਂਡਰ ਕੀਤਾ ਆਪਣੇ ਆਪ ਨੂੰ ਬਾਰਡਰ ਤੇ, ਸਿਰਫ ਉਹੀ ਅਸਾਈਲਮ ਵਰਕ ਪਰਮਿਟ ਫਾਈਲ ਕਰ ਸਕਦਾ। ਜੀ, ਇੱਥੇ ਮੈਂ ਇੱਕ ਚੀਜ਼ ਹੋਰ ਕਲੀਅਰ ਕਰਨਾ ਚਾਹੁੰਦਾ ਹਾਂ ਵੀ ਜੀ ਜੇ ਉਹ 48 ਘੰਟਿਆਂ ਦੇ ਵਿੱਚ ਨਹੀਂ ਕਰਦਾ ਤੇ ਉਹ ਫਿਰ ਉਨੀ ਦੇਰ ਤੱਕ ਬਿਲਕੁਲ ਵੀ ਉਸਨੂੰ ਵਰਕ ਪਰਮਿਟ ਨਹੀਂ ਮਿਲੇਗਾ ਜਿੰਨੀ ਦੇਰ ਤੱਕ ਉਸਦੇ ਅਸਾਈਲਮ ਦੇ ਕੇਸ ਦੀ ਜਿਹੜਾ ਨਤੀਜਾ ਨਹੀਂ ਆ ਜਾਂਦਾ। ਜੀ ਬਿਲਕੁਲ, ਉਹਨੂੰ ਬਿਲਕੁਲ ਵਰਕ ਪਰਮਿਟ ਨਹੀਂ ਮਿਲੂਗਾ। ਇਹੀ ਫਿਲਹਾਲ ਦਾ ਰੂਲ ਇਹੀ ਹੈਗਾ। ਓਕੇ, ਸੋ ਜੇ ਕੋਈ ਵਰਕ ਪਰਮਿਟ ਚਾਹੁੰਦਾ ਆ ਉਹਨੂੰ 48 ਘੰਟਿਆਂ ਦੇ ਵਿੱਚ ਜੇ ਕੋਈ ਬਾਰਡਰ ਕ੍ਰਾਸ ਕਰਕੇ ਜਾਂ ਇਲੀਗਲ ਤਰੀਕੇ ਦੇ ਨਾਲ ਆਇਆ, ਉਸ ਨੂੰ ਰਿਪੋਰਟ ਕਰਨਾ ਹੀ ਪੈਣਾ ਯੂਐਸ ਜਿਹੜਾ ਸੀਬੀਪੀ ਨੂੰ। ਜੇ ਵਰਕ ਪਰਮਿਟ ਚਾਹੀਦਾ, ਹਾਂਜੀ। ਜੀ, ਸੋ ਹੁਣ ਇਹ ਵੀ ਦੱਸ ਦਿਓ ਵੀ ਵਰਕ ਪਰਮਿਟ ਹੁਣ ਜੇ ਉਹ ਵੀ 48 ਘੰਟਿਆਂ 'ਚ ਆ ਵੀ ਜਾਂਦੇ ਆ ਤੇ ਉਹ ਰਿਪੋਰਟ ਵੀ ਕਰਦੇ ਆ, ਅੱਗੇ ਅੱਗੇ ਜਿਹੜੇ ਕਿੰਨੇ ਦਿਨ ਲੱਗਦੇ ਸੀ ਵਰਕ ਪਰਮਿਟ ਲੈਣ ਲਈ, ਤੇ ਹੁਣ ਉਹ ਕੀ ਚੇਂਜਸ ਹੈਗੇ ਆ? ਪਹਿਲਾਂ ਜੀ 150 ਦਿਨ ਲੱਗਦੇ ਸੀਗੇ, 5 ਮਹੀਨੇ 150 ਦਿਨ ਲੱਗਦੇ ਸੀਗੇ, ਤੇ ਤੁਹਾਨੂੰ 30 ਦਿਨਾਂ ਦੇ ਅੰਦਰ ਅੰਦਰ ਉਹ ਵਰਕ ਪਰਮਿਟ ਦੇ ਦਿੰਦੇ ਸੀਗੇ। ਹੁਣ ਜਿਹੜੇ ਚੇਂਜ ਹੈਗੇ ਆ ਕਿ ਤੁਹਾਨੂੰ 365 ਦਿਨ ਵੇਟ ਕਰਨਾ ਪਊਗਾ, ਤੇ ਉਸ ਤੋਂ ਬਾਅਦ ਜਿਹੜਾ 30 ਦਿਨ ਵਾਲਾ ਉਹਨਾਂ ਦਾ ਹੁਣ ਕੋਈ ਉਹ ਨਹੀਂ ਕਿ 30 ਉਹਨਾਂ ਨੇ ਕਿਹਾ ਕਿ ਸਾਡੀ ਕੋਈ ਗਰੰਟੀ ਨਹੀਂ। ਇਹਦੇ ਨਾਲ ਮੈਂ ਇਹ ਵੀ ਦੱਸਦਾ ਕਿ ਜਿਨ੍ਹਾਂ ਨੇ ਹੁਣ ਵਰਕ ਪਰਮਿਟ ਫਾਈਲ ਕੀਤੇ ਆ 21 ਅਗਸਤ ਤੋਂ ਬਾਅਦ, ਉਹ ਜਿਹੜਿਆਂ ਨੂੰ ਇਮੀਗ੍ਰੇਸ਼ਨ ਕਹਿੰਦੀ ਕਿ ਸਾਡੀ 30 ਦਿਨ ਦੀ ਫਿਲਹਾਲ ਕੋਈ ਗਰੰਟੀ ਨਹੀਂ ਹੈਗੀ ਅਸਾਈਲਮ ਵਾਲਿਆਂ ਨੂੰ ਵਰਕ ਪਰਮਿਟ ਕਰ ਲਈ। ਸੋ ਇਹ ਇੱਕ ਮੇਜਰ ਚੇਂਜ ਉਹਨਾਂ ਨੇ ਕੀਤਾ। ਇਹ 2 ਰੂਲ ਉਹਨਾਂ ਨੇ ਕਾਫੀ ਜ਼ਿਆਦਾ ਐਡ ਕੀਤੇ ਨੇ। ਤੇ ਇਹਦੇ ਨਾਲ ਨਾਲ ਉਹਨਾਂ ਨੇ ਹੁਣ ਕੀ ਕੀਤਾ ਕਿ ਪਹਿਲਾਂ ਜਿੱਦਾਂ ਫੀਸ ਨਹੀਂ ਹੁੰਦੀ ਸੀਗੀ ਇਨੀਸ਼ੀਅਲ ਵਰਕ ਪਰਮਿਟ ਦੀ, ਉਹਦੀ ਇਹਨਾਂ ਨੇ ਫਿੰਗਰ ਪ੍ਰਿੰਟਿੰਗ ਵਗੈਰਾ ਬਾਇਓਮੈਟ੍ਰਿਕਸ ਦੀ ਫੀਸ ਪਾਤੀ ਹੈ। ਪਹਿਲਾਂ ਜਿੱਦਾਂ ਓਕੇ ਫ੍ਰੀ ਆਫ ਕਾਸਟ ਸੀਗਾ, ਉਹਨਾਂ ਨੇ ਫੀਸ ਪਾਤੀ। ਫਿਰ ਇਹਨਾਂ ਨੇ ਕਾਫੀ ਜ਼ਿਆਦਾ ਰੂਲ ਬਣਾਤੇ ਕਿ ਜੇ ਤੁਹਾਡੇ ਕਾਰਨ ਕੋਈ ਵੀ ਡਿਲੇ ਹੁੰਦਾ ਹੈ, ਤੁਸੀਂ ਇੰਟਰਵਿਊ 'ਤੇ ਨਹੀਂ ਜਾਂਦੇ ਹੋ, ਬਾਇਓਮੈਟ੍ਰਿਕਸ ਇੰਟਰਵਿਊ ਤੁਹਾਡੀ ਮਿਸ ਹੁੰਦੀ ਹੈ, ਉਹ ਜਿਹੜੇ ਡਿਲੇ ਜੇ ਤੁਹਾਡੇ ਤੇ ਐਟਰੀਬਿਊਟੇਬਲ ਆ, ਤੇ ਉਹ ਤੁਹਾਡੀ ਅਸਾਈਲਮ ਵਾਲੀ ਕਲੌਕ ਨੂੰ ਸਟਾਪ ਕਰ ਦਊਗਾ ਵਰਕ ਪਰਮਿਟ ਵਾਲੀ। ਤੇ ਇਸ ਤੋਂ ਇਲਾਵਾ ਜਿਹੜੀਆਂ ਵੀ ਕ੍ਰਿਮੀਨਲ ਕਨਵਿਕਸ਼ਨਸ, ਉਹਨਾਂ ਨੇ ਕਾਫੀ ਸਾਰੇ ਕ੍ਰਾਈਮ ਡਿਫਾਈਨ ਕੀਤੇ ਨੇ। ਜੇ ਤੁਸੀਂ ਕੋਈ ਵੀ ਇੱਦਾਂ ਦੇ ਕ੍ਰਿਮੀਨਲ ਕਨਵਿਕਸ਼ਨ ਤੁਹਾਡੇ ਤੇ ਹੈਗੀਆਂ, ਭਾਵੇਂ ਤੁਸੀਂ ਆਪਣੀ ਕੰਟਰੀ ਦੇ ਵਿੱਚ ਵੀ ਕ੍ਰਾਈਮ ਕਮਿਟ ਕੀਤਾ ਸੀਗਾ, ਉਹ ਤੁਹਾਨੂੰ ਵਰਕ ਪਰਮਿਟ ਲਈ ਇਨਐਲੀਜੀਬਲ ਬਣਾ ਦਊਗਾ।
ਸੋ ਇਹਦੇ ਵਿੱਚ ਜਿਹੜਾ ਵਰਕ ਪਰਮਿਟ ਦੇ ਲਈ ਇਨਐਲੀਜੀਬਲ ਲਾਈਕ ਫॉर ਦਾ ਹੋਲ ਪੀਰੀਅਡ ਡਿਊਰਿੰਗ ਜੀ ਅਸਾਈਲਮ ਕੇਸ, ਜਾਂ ਸਿਰਫ ਉਹ ਸਿਰਫ ਇਹ 1 ਸਾਲ ਦੇ ਲਈ ਜਿਹੜਾ ਹੈ? ਜਿਹੜਾ ਕ੍ਰਿਮੀਨਲ ਕਨਵਿਕਸ਼ਨ ਵਾਲਾ ਹੈਗਾ ਉਹਦੇ ਵਿੱਚ ਸਿਰਫ ਜਿਹੜੇ ਸਿਆਸੀ ਜਿਹੜੇ ਕ੍ਰਾਈਮ ਸੀਗੇ, ਪੋਲੀਟੀਕਲ ਕ੍ਰਾਈਮ ਜਿਹੜੇ ਸੀਗੇ, ਸਿਰਫ ਉਹਨਾਂ ਦੀ ਇਹਨਾਂ ਨੇ ਛੋਟ ਦਿੱਤੀ ਹੈ। ਬਾਕੀ ਜਿੰਨੇ ਵੀ ਹਾਂ। ਨਾਨ ਪੋਲੀਟੀਕਲ ਕ੍ਰਾਈਮ ਸੀਗੇ, ਤੁਸੀਂ ਭਾਵੇਂ ਕਿਤੇ ਵੀ ਕਮਿਟ ਕੀਤੇ ਆ ਦੁਨੀਆ ਦੇ ਵਿੱਚ, ਉਹ ਤੁਹਾਨੂੰ ਹਮੇਸ਼ਾ ਤੋਂ ਮਤਲਬ ਕਿ ਜਦ ਤੱਕ ਤੁਹਾਡਾ ਫਿਰ ਕੇਸ ਦਾ ਫੈਸਲਾ ਨਹੀਂ ਹੁੰਦਾ, ਤੁਹਾਨੂੰ ਵਰਕ ਪਰਮਿਟ ਨਹੀਂ ਉਹਨਾਂ ਨੇ ਗ੍ਰਾਂਟ ਕਰਨਾ। ਓਕੇ, ਪੂਰੇ ਕੇਸ ਦੇ ਜਿਹੜਾ ਇੰਤਜ਼ਾਰ ਕਰਨਾ ਪੈਣਾ, ਤੇ ਆਪਾਂ ਦੇਖਦੇ ਹਾਂ ਵੀ ਅਸਾਈਲਮ ਦੇ ਕੇਸਾਂ ਨੂੰ ਕਈ ਕਿੰਨੇ ਵਰੇ ਜਿਹੜੇ ਆ ਉਹ ਜੀ ਲੱਗ ਜਾਂਦੇ ਨੇ। ਜੇ ਕੋਈ ਉਦਾਹਰਨਾਂ ਤੁਸੀਂ ਦੱਸ ਸਕਦੇ ਆ ਵੀ ਐਪਲੀਕੈਂਟ ਬੇਸਡ ਜਿਹੜੇ ਡਿਲੇ ਆ ਉਹਦੇ ਵਿੱਚ ਕੀ ਆਉਂਦਾ, ਕਿਹੜੇ ਕਾਰਨਾਂ ਕਰਕੇ ਉਹ ਤੁਹਾਡਾ ਜਿਹੜੀ ਕਲੌਕ ਆ ਉਹ ਰੋਕ ਸਕਦੇ ਆ? ਜੀ ਜ਼ਰੂਰ। ਪਹਿਲਾਂ ਤਾਂ ਜੀ ਇਹ ਹੈ ਕਿ ਤੁਸੀਂ ਜੇ ਇੰਟਰਵਿਊ ਤੇ ਨਹੀਂ ਜਾਂਦੇ ਹੋ ਜਾਂ ਬਾਇਓਮੈਟ੍ਰਿਕਸ ਤੇ ਨਹੀਂ ਜਾਂਦੇ ਹੋ, ਇਹ ਸਭ ਤੋਂ ਵੱਡਾ ਕਾਰਨ ਹੈ। ਦੂਸਰਾ, ਪਹਿਲਾਂ ਇਹਨਾਂ ਦਾ ਸੀਗਾ ਕਿ 10 ਦਿਨ ਪਹਿਲਾਂ ਤੁਸੀਂ ਸਾਰੇ ਡਾਕੂਮੈਂਟ ਸਬਮਿਟ ਕਰਾਉਣੇ ਹੁੰਦੇ ਆ ਅਸਾਈਲਮ ਆਫਿਸ ਨੂੰ ਥੱਲੇ, ਤੇ ਹੁਣ ਇਹਨਾਂ ਨੇ ਉਹਨੂੰ 14 ਦਿਨ ਕਰਤਾ। ਕਿ ਉਹ ਕਹਿੰਦੇ ਕਿ ਜੇ ਤੁਸੀਂ 14 ਦਿਨ ਪਹਿਲਾਂ ਨਹੀਂ ਕਰਾਉਂਦੇ ਤੇ ਉਹਦੇ ਕਰਕੇ ਕੋਈ ਵੀ ਡਿਲੇ ਹੁੰਦਾ ਉਹ ਤੁਹਾਡੇ ਤੇ ਮੰਨਿਆ ਜਾਊਗਾ। ਤੇ ਇਸ ਤੋਂ ਇਲਾਵਾ ਜੇ ਤੁਸੀਂ ਰਿਕੁਐਸਟ ਕਰਦੇ ਹੋ ਕਿ ਮੇਰੀ ਇੰਟਰਵਿਊ ਚੇਂਜ ਕਰ ਦਿਓ, ਰੀਸਕੈਜੂਲ ਕਰ ਦਿਓ, ਜਾਂ ਤੁਸੀਂ ਇੱਕ ਸਟੇਟ ਤੋਂ ਦੂਜੀ ਜਗ੍ਹਾ, ਇੱਕ ਅਸਾਈਲਮ ਤੋਂ ਦੂਜੀ ਜਗ੍ਹਾ ਅਸਾਈਲਮ ਕੇਸ ਜਦੋਂ ਮੂਵ ਕਰਦੇ ਹੋ, ਉਹ ਜਿਹੜਾ ਮੂਵ ਦੇ ਵਿੱਚ ਜਿਹੜਾ ਟਾਈਮ ਆ ਤੇ ਦੁਬਾਰਾ ਤੁਹਾਡੀ ਇੰਟਰਵਿਊ ਨਹੀਂ ਰੀਸੈਟ ਕਰਦੇ, ਉਹ ਵਾਲਾ ਟਾਈਮ ਵੀ ਤੁਹਾਡੇ ਅਗੇਂਸਟ ਮੰਨਿਆ ਜਾਊਗਾ। ਤੇ ਇਸ ਤੋਂ ਇਲਾਵਾ ਜੇ ਤੁਸੀਂ ਆਪਣਾ ਚੱਜ ਦਾ ਇੰਟਰਪ੍ਰੇਟਰ ਨਹੀਂ ਲੈ ਕੇ ਜਾਂਦੇ ਹੋ ਨਾਲ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਉੱਥੇ, ਤੁਸੀਂ ਦੁਬਾਰਾ ਇੱਕ ਨਵਾਂ ਰੀਇੰਟਰਪ੍ਰੇਟਰ, ਆਪਣਾ ਇੱਕ ਹੋਰ ਇੰਟਰਪ੍ਰੇਟਰ ਮੰਗਦੇ ਹੋ, ਦੁਬਾਰਾ ਰੀਸਕੈਜੂਲ ਕਿਸੇ ਵੀ ਕਾਰਨ ਕਰਕੇ ਹੁੰਦੀ ਹੈ, ਉਹ ਵੀ ਤੁਹਾਡੇ ਅਗੇਂਸਟ ਮੰਨਿਆ ਜਾਊਗਾ। ਤੇ ਇਸ ਤੋਂ ਇਲਾਵਾ ਜੇ ਇਮੀਗ੍ਰੇਸ਼ਨ ਨੇ ਤੁਹਾਨੂੰ ਕੋਈ ਚਿੱਠੀ ਭੇਜੀ ਹੈ, ਰਿਕੁਐਸਟ ਫॉर ਐਵੀਡੈਂਸ ਵਗੈਰਾ, ਕੋਈ ਇੱਦਾਂ ਦੀ ਇਨਫੋਰਮੇਸ਼ਨ ਮੰਗੀ ਹੈ, ਤੇ ਜਿੰਨਾ ਟਾਈਮ ਉਹ ਸਾਰਾ ਪੈਂਡਿੰਗ ਸੀਗਾ ਉਹ ਤੁਹਾਡੇ ਅਗੇਂਸਟ ਮੰਨਿਆ ਜਾਊਗਾ। ਇੱਕ ਚੀਜ਼ ਜੀ। ਮੈਂ ਇਹ ਐਡ ਕਰ ਦੇਣਾ ਕਿ ਜੇ ਇਮੀਗ੍ਰੇਸ਼ਨ ਜੱਜ ਜੇ ਤੁਹਾਡਾ ਰਿਫਿਊਜ਼ ਕਰਦਾ ਹੈ, ਤੇ ਸੌਰੀ ਅਸਾਈਲਮ ਆਫਿਸ ਰਿਫਿਊਜ਼ ਕਰਕੇ ਜਦੋਂ ਜੱਜ ਨੂੰ ਭੇਜਦਾ ਹੈ, ਉਹ ਵਾਲਾ ਜਿਹੜਾ ਟਾਈਮ ਹੈ ਉਹ ਤੁਹਾਡੇ ਅਗੇਂਸਟ ਨਹੀਂ ਮੰਨਿਆ ਜਾਊਗਾ। ਓਕੇ, ਠੀਕ ਹੈ ਜੀ। ਜੀ, ਸੋ ਇਹ ਜਿਹੜੇ ਹੁਣ ਚੇਂਜਸ ਹੈਗੇ ਆ, ਇਹ ਵੀ ਚੀਜ਼ ਹੁਣ ਆਪਾਂ ਕਲੀਅਰ ਇੱਕ ਵਾਰੀ ਤੁਸੀਂ ਦੱਸ ਦਿਓ ਵੀ ਜਿਹੜੀ ਇਹ 25 ਅਗਸਤ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਨੇ ਕਰਨਾ ਉਹਨਾਂ ਦੇ ਉੱਤੇ ਡੈਫੀਨੇਟਲੀ ਲਾਗੂ ਹੋ ਹੀ ਰਹੇ ਆ। ਜਿਨ੍ਹਾਂ ਦੇ ਆਲਰੇਡੀ ਅਸਾਈਲਮ ਦੇ ਕੇਸਿਸ ਚੱਲ ਰਹੇ ਆ, ਜਿਨ੍ਹਾਂ ਨੂੰ ਵਰਕ ਪਰਮਿਟ ਮਿਲਿਆ ਸੀ, ਜਾਂ ਜਿਨ੍ਹਾਂ ਦਾ ਹੁਣ ਰੀਨਿਊ ਹੋਣ ਵਾਲਾ ਆ, ਜਾਂ ਉਹਨਾਂ ਦੀ ਕਲੌਕ ਪਹਿਲੋਂ ਵਾਲੀ 150 ਦਿਨ ਵਾਲੀ ਸ਼ੁਰੂ ਹੋਈ ਆ, ਉਹਨਾਂ ਉੱਤੇ ਵੀ ਕੋਈ ਅਸਰ ਹੈਗਾ ਆ, ਜਾਂ ਸਿਰਫ 25 ਵਾਲਿਆਂ ਜੀ, ਤੋਂ ਬਾਅਦ ਦੇ ਵਿੱਚ ਹੀ ਅਸਰ ਹੈਗਾ ਆ? ਜਿਹੜੇ ਲੋਕਾਂ ਨੇ 150 ਦਿਨ ਵਾਲੀ ਕਲੌਕ 25 ਤਰੀਕ ਤੋਂ ਪਹਿਲਾਂ ਮੀਟ ਕੀਤੀ ਤੇ 25 ਤਰੀਕ ਤੋਂ ਪਹਿਲਾਂ ਫਾਈਲ ਕੀਤਾ, ਉਹਨਾਂ ਨੂੰ ਪੁਰਾਣੇ ਰੂਲ ਦੇ ਅਕੋਰਡਿੰਗ, ਜਿਨ੍ਹਾਂ ਨੇ ਭਾਵੇਂ ਪਹਿਲਾਂ ਅਸਾਈਲਮ ਲਾਇਆ ਸੀ, ਭਾਵੇਂ ਉਹਨਾਂ ਨੇ 150 ਦਿਨ ਮੀਟ ਵੀ ਕਰ ਲਏ ਸੀ, ਪਰ ਜਿਨ੍ਹਾਂ ਨੇ 25 ਤਰੀਕ ਤੱਕ ਫਾਈਲ ਨਹੀਂ ਕਰ ਪਾਏ, ਉਹਨਾਂ ਨੂੰ 365 ਵਾਲੇ ਰੂਲ ਦੇ ਅੰਡਰ ਜਾਣਾ ਪਊਗਾ। ਤੇ ਤੇ ਜਿਹੜੇ ਜਿਨ੍ਹਾਂ ਨੂੰ ਪਰਮਿਟ ਵਗੈਰਾ ਮਿਲੇ ਸੀ, ਰੀਨਿਊ ਕਰਨਾ ਹੋਵੇ, ਉਹਨਾਂ ਨੂੰ ਤਾਂ ਨਹੀਂ ਕੋਈ ਉਹਨਾਂ ਚੱਕਰ? ਦਾ ਤਾਂ ਨਹੀਂ, ਕਿਉਂਕਿ ਉਹਨਾਂ ਦੀ ਤਾਂ ਕਲੌਕ ਆਲਰੇਡੀ ਮੈਟਰ, ਰਿਨਿਊਅਲ ਨੂੰ ਕੋਈ ਚੱਕਰ ਨਹੀਂ ਹੈਗਾ। ਠੀਕ ਹੈ ਜੀ। ਤੁਸੀਂ ਕੁਝ ਹੋਰ ਕਹਿਣ ਲੱਗੇ ਸੀਗੇ? ਹਾਂਜੀ, ਇਹ ਕਹਿਣ ਲੱਗਿਆ ਸੀਗਾ ਕਿ ਜਿਹੜੇ ਭਾਵੇਂ ਉਹਨਾਂ ਨੇ ਅਗਸਤ 25 ਤੋਂ ਪਹਿਲਾਂ ਵੀ ਫਾਈਲ ਕੀਤਾ, ਜਿਹਨਾਂ ਦੇ ਪੈਂਡਿੰਗ ਸੀਗੇ, ਉਹਨਾਂ ਨੇ ਉੱਥੇ ਵੀ ਰੂਲ ਚੇਂਜ ਕੀਤੇ ਆ। ਕਿ ਉਹਨਾਂ ਨੇ ਕਿਹਾ ਕਿ ਜਿਹੜੀ ਇਮੀਗ੍ਰੇਸ਼ਨ ਦੀ 30 ਦਿਨ ਦੇ ਵਿੱਚ ਫੈਸਲਾ ਦੇਣ ਵਾਲੀ ਰਿਕੁਆਇਰਮੈਂਟ ਸੀਗੀ, ਉਹ ਹੁਣ ਉਹਨਾਂ 'ਤੇ ਲਾਗੂ ਨਹੀਂ ਹੈ, ਤੇ ਡਿਲੇ ਐਕਸਪੈਕਟ ਕਰੋ। ਓਕੇ, ਸੋ ਹਰ ਇੱਕ ਪਾਸਿਓਂ ਜਿਹੜੀ ਕਿਤੇ ਨਾ ਕਿਤੇ ਜਿਹੜੀਆਂ ਕੰਧਾਂ ਆ ਨਾ ਦਿਖਣ ਵਾਲੀਆਂ ਜਿਹੜੀਆਂ, ਉਹ ਸਾਰੀਆਂ ਗਈਆਂ ਨੇ। ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਸੋ ਵੈਲਿਡਿਟੀ ਪੀਰੀਅਡ ਨੂੰ ਲੈ ਕੇ ਵੀ ਜਿਹੜੇ ਉਹ ਚੇਂਜਸ ਜਿਹੜੇ ਉਹ ਹੈਗੇ ਨੇ ਈਏਡੀ ਨੂੰ। ਹਾਂਜੀ, ਸਰਪ੍ਰਾਈਜ਼ਿੰਗਲੀ ਈਏਡੀ ਦਾ ਵਧੀਆ ਕੀਤਾ ਇਹਨਾਂ ਨੇ, ਕਿ ਇਹਨਾਂ ਨੇ ਹੁਣ ਕਿਹਾ ਕਿ ਘੱਟੋ ਘੱਟ 2 ਸਾਲ ਵਾਸਤੇ ਦੇਵਾਂਗੇ ਨਵੇਂ ਰੂਲ ਦੇ ਥੱਲੇ। ਜਿਹਨੂੰ ਵੀ ਮਿਲਣਾ ਉਹਨੂੰ ਫਿਰ 2 ਸਾਲ ਦਾ ਮਿਲੂਗਾ। ਹਾਂਜੀ, ਠੀਕ ਆ। ਸੋ ਪ੍ਰੋਸੈਸ ਕੀ ਹੈਗਾ ਅਪਲਾਈ ਕਰਨ ਦੇ ਲਈ? ਜਦੋਂ ਅਸਾਈਲਮ ਐਪਲੀਕੇਸ਼ਨ ਜਿਹੜੀ ਆ ਉਸ ਦਾ ਕੁਛ ਨਾ ਕੁਛ ਦੱਸ ਦਿੱਤਾ ਜਾਂਦਾ ਵੀ ਕੀ ਹੋਇਆ ਹੈ? ਜੀ, ਇਹ ਦੱਸ ਦਈਏ ਕਿ ਜਿਹੜੀ ਅਸਾਈਲਮ ਐਪਲੀਕੇਸ਼ਨ, ਜਿਹੜੀ ਵਰਕ ਪਰਮਿਟ ਦੇ ਫਾਰਮਸ ਹੈਗੇ ਆ, ਉਹ ਚੇਂਜ ਹੋ ਗਏ, ਅਪਡੇਟ ਹੋ ਗਏ, ਤੇ ਉਹ ਅਪਡੇਟਡ ਫਾਰਮ ਹੀ ਸਬਮਿਟ ਕਰਨੇ ਪਊਗੇ। ਉਹਦੇ ਵਿੱਚ ਕੁਛ ਇੱਕ ਉਹਨਾਂ ਨੇ ਹੋਰ ਇਨਫੋਰਮੇਸ਼ਨ ਪਾਈ ਹੈ ਅਸਾਈਲਮ ਐਪਲੀਕੈਂਟਸ ਵਾਸਤੇ ਲਈ, ਤੇ ਸਪੈਸ਼ਲੀ ਠੀਕ ਹੈ। ਕ੍ਰਿਮੀਨਲ ਰੈਕਰਡ, ਕਨਵਿਕਸ਼ਨਸ ਵਗੈਰਾ ਦੀ ਕਾਫੀ ਜ਼ਿਆਦਾ ਉਹਨਾਂ ਨੇ ਨਾ ਹੋਰ ਇਨਫੋਰਮੇਸ਼ਨ ਮੰਗੀ ਹੈ, ਤੇ ਇਹ ਅਪਡੇਟ ਫਾਰਮ ਨਾਲ ਹੀ ਤੁਸੀਂ ਸਬਮਿਟ ਕਰਨੀ ਹੈ। ਪੁਰਾਣੇ ਨਾ ਕਰੋਗੇ ਤਾਂ ਰਿਜੈਕਟ ਹੋ ਜਾਣਾ। ਸੋ ਇਹ ਫਾਰਮ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਵੀ ਕਿਹੜਾ ਹੁੰਦਾ ਹੈ? ਇਹ ਹੁੰਦਾ I-765। ਠੀਕ ਹੈ ਜੀ। ਸੋ ਹੁਣ ਜੇ ਮੰਨ ਲਓ ਅਪਲਾਈ ਕਰਨਾ ਹੈ ਇਹਨਾਂ ਨੇ, ਸੋ ਕੀ ਪ੍ਰੋਸੈਸ ਜਿਹੜਾ ਫਿਰ ਉਹ ਹੈਗਾ ਆ ਵੀ ਜੇ ਤੁਹਾਨੂੰ ਗ੍ਰਾਂਟ ਕਰ ਦਿੱਤਾ ਜਾਂਦਾ ਅਸਾਈਲਮ, ਉਸ ਤੋਂ ਬਾਅਦ 'ਚ ਕੀ ਕਰਨਾ ਆ, ਤੇ ਜੇ ਡਿਨਾਈ ਹੋ ਜਾਂਦਾ ਤੇ ਉਸ ਤੋਂ ਬਾਅਦ 'ਚ ਕੀ ਕਰਨਾ ਹੈਗਾ? ਪਹਿਲਾਂ ਤਾਂ ਜੀ ਜੇ ਅਸਾਈਲਮ ਤੁਹਾਡਾ ਗ੍ਰਾਂਟ ਹੋ ਜਾਂਦਾ, ਫਿਰ ਤਾਂ ਤੁਹਾਨੂੰ ਐਸ ਸੱਚ ਵਰਕ ਪਰਮਿਟ ਕੋਈ ਮੈਂਡੇਟਰੀ ਨਹੀਂ ਸੀਗਾ ਕਿ ਤੁਹਾਨੂੰ ਅਪਲਾਈ ਕਰਨਾ ਹੀ ਕਰਨਾ ਪੈਣਾ। ਲੋਕੀ ਕਿਉਂਕਿ ਹੁਣ ਜਦੋਂ ਠੀਕ ਅਸਾਈਲਮ ਹੈ। ਤੋਂ ਬਾਅਦ ਤੁਸੀਂ 1 ਸਾਲ ਵੇਟ ਕਰਕੇ ਫਿਰ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਸੀਗੇ, ਫਿਰ ਅੱਗੇ ਗ੍ਰੀਨ ਕਾਰਡ ਨੂੰ ਸਾਲ 1.5 ਸਾਲ ਲੱਗਦਾ ਸੀਗਾ, ਤੇ ਕਾਫੀ ਜ਼ਿਆਦਾ ਵਕਫਾ ਹੋ ਠੀਕ। ਜਾਂਦਾ 2-2.5 ਸਾਲ ਦਾ, ਹੈ ਨਾ। ਤੇ ਲੋਕੀ ਇਸ ਕਰਕੇ ਕਿ ਉਹਨਾਂ ਨੂੰ ਕੋਈ ਆਇਡੈਂਟੀਫਿਕੇਸ਼ਨ ਪਰਪਸ ਲਈ ਜਾਂ ਇੰਪਲੋਇਰ ਨੂੰ ਕੋਈ ਆਪੱਤੀ ਨਾ ਹੋਵੇ, ਤਾਂ ਕਰਕੇ ਉਹ ਵਰਕ ਪਰਮਿਟ ਅਪਲਾਈ ਕਰਦੇ ਸੀਗੇ। ਪਰ ਅਸਾਈਲਮ ਗ੍ਰਾਂਟ ਤੋਂ ਬਾਅਦ ਐਸ ਸੱਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਬਿਨਾਂ ਉਹਦੇ ਵੀ ਕੰਮ ਕਰ ਸਕਦੇ ਹੋ।
ਓਕੇ। ਪਰ ਜੇ ਹੁਣ ਇਹਨਾਂ ਨੇ ਰੂਲ ਬਣਾਇਆ ਹੈ ਕਿ ਜੇ ਤੁਸੀਂ ਫਾਈਲ ਕਰਦੇ ਹੋ ਅਸਾਈਲਮ ਤੇ ਤੁਹਾਡਾ ਡਿਨਾਈ ਹੋ ਜਾਂਦਾ ਹੈ ਅਸਾਈਲਮ, ਤੇ ਤੁਹਾਡੀ ਵਰਕ ਪਰਮਿਟ ਵੀ ਆਟੋਮੈਟਿਕਲੀ ਨਾਲ ਹੀ ਟਰਮੀਨੇਟ ਹੋ ਜਾਊਗਾ। ਤੇ ਹੁਣ ਇਹਦੇ ਵਿੱਚ ਕੀ ਸੀਗਾ ਕਿ ਤੁਹਾਨੂੰ 30 ਦਿਨ ਦਾ ਟਾਈਮ ਦਿੰਦੇ ਸੀਗੇ ਕਿ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਦੇ ਕੋਲ ਅਪੀਲ ਕਰ ਸਕਦੇ ਹੋ। ਜੇ ਤੁਸੀਂ ਟਾਈਮਲੀ ਅਪੀਲ ਫਾਈਲ ਕਰਤੀ 30 ਦਿਨ ਦੇ ਵਿੱਚ ਤੇ ਫਿਰ ਤੁਹਾਡਾ ਵਰਕ ਪਰਮਿਟ ਡਿਨਾਈ ਨਹੀਂ ਹੋਊਗਾ। ਪਰ ਜੇ ਤੁਹਾਡਾ BIA ਦੁਬਾਰਾ ਕੇਸ ਡਿਨਾਈ ਕਰ ਦਿੰਦੀ ਹੈ ਤੇ ਫਿਰ ਤੁਹਾਡਾ ਵਰਕ ਪਰਮਿਟ ਵੀ ਡਿਨਾਈ ਹੋ ਜਾਊਗਾ। ਜੀ ਜੀ ਬਿਲਕੁਲ। ਸੋ ਕਾਫੀ ਜਿਹੜੇ ਅਹਿਮ ਚੇਂਜਸ ਅਸਾਈਲਮ ਜਿਹੜੇ ਐਪਲੀਕੈਂਟਸ ਆ ਉਹਨਾਂ ਦੇ ਨਾਲ ਸੰਬੰਧਿਤ ਹੈਗੇ ਆ। ਤੁਹਾਡੀ ਵਰਕ ਆਥੋਰਾਈਜੇਸ਼ਨ ਉਸ ਨੂੰ ਲੈ ਕੇ ਵੀ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਇੱਥੇ ਕੰਮ ਕਰ ਸਕਦੇ ਹੋ ਨਹੀਂ ਕਰ ਸਕਦੇ, ਤੇ ਕਦੋਂ ਤੁਹਾਨੂੰ ਜਿਹੜੇ ਕਿੰਨੇ ਦਿਨ ਇੰਤਜ਼ਾਰ ਕਰਨਾ ਪੈਣਾ ਆ ਉਸ ਦੇ ਲਈ ਕੀ, ਤੇ ਕਿੰਨੇ ਦਿਨ ਦਾ ਜਿਹੜਾ ਤੁਹਾਨੂੰ ਸਾਲ ਦਾ ਜਿਹੜਾ ਉਹ ਵਰਕ ਆਥੋਰਾਈਜੇਸ਼ਨ EAD ਜਿਹਨੂੰ ਕਹਿੰਦੇ ਆ ਉਹ ਮਿਲੂਗਾ। ਵੱਡੇ ਚੇਂਜਸ ਜਿਹੜੇ ਹੈਗੇ ਆ ਇਸ ਨੂੰ ਲਾਈਟਲੀ ਜਿਹੜੇ ਕਿਰਪਾ ਕਰਕੇ ਜਿਹੜੇ ਵੀ ਰਾਈਟ ਨਾਓ ਉਸ ਵਰਕ ਪਰਮਿਟ ਦੇ ਉੱਤੇ EAD ਦੇ ਉੱਤੇ ਹੈਗੇ ਆ ਉਹ ਲਾਈਟਲੀ ਨਾ ਲਓ। ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਜਿਹੜੇ ਇਮੀਗ੍ਰੇਸ਼ਨ ਦਾ ਵਕੀਲ ਆ ਉਸ ਦੇ ਨਾਲ ਸਹੀ ਸਲਾਹ ਕਰਕੇ ਸਹੀ ਤਰੀਕੇ ਦੇ ਨਾਲ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੋ। ਤੇ ਜੇ ਤੁਸੀਂ ਜਗਵੀਰ ਟਿਰਕੀਆਣਾ ਹੁਣਾਂ ਨੂੰ ਕਾਲ ਕਰਨਾ ਚਾਹੁੰਦੇ ਹੋ, ਉਹਨਾਂ ਤੋਂ ਤੁਸੀਂ ਸਲਾਹ ਲੈਣਾ ਚਾਹੁੰਦੇ ਹੋ, ਉਹਨਾਂ ਦੇ ਆਫਿਸ ਦਾ ਨੰਬਰ ਆ 4159090503 415-909-0503 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਹੁਣ ਆਪਾਂ ਇੱਕ ਇੱਥੇ ਬ੍ਰੇਕ ਲੈਣੀ ਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲ ਜਵਾਬ ਆ ਉਹ ਆਪਾਂ ਜਿਹੜੇ ਉਹ ਕਰਾਂਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200 ਤੇ ਮਿਲਦੇ ਹਾਂ ਆਪਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਚਾਹੀਏ ਸੰਗਤ। 2020 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ। ਤੁਹਾਡੇ 10 ਮਿੰਟ ਕੈਲੀਫੋਰਨੀਆ ਦੇ ਵਿੱਚ ਅਗਲੇ 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 74 54। ਚੇਤਾ ਰਹੇ ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਇਹ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed 2.875% APR, 15 year fixed 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916-712-2735। NMLS ID 280053, BRE license number 01357217।
ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਘਰ ਦੀ ਚਾਟੀ ਦੀ ਲੱਸੀ ਦਾ ਸਵਾਦ। ਸਾਰੇ ਹੀ ਸਟੋਰਾਂ ਤੋਂ ਖਰੀਦ ਸਕਦੇ ਹੋ ਵੇਰਕਾ ਲੱਸੀ ਅਤੇ ਲੈ ਸਕਦੇ ਹੋ ਵਨ-ਸੁਵੰਨੇ ਫਲੇਵਰਸ ਦਾ ਸਵਾਦ, ਜਿਵੇਂ ਕਿ ਲੂਣ ਵਾਲੀ ਲੱਸੀ, ਮੈਂਗੋ ਲੱਸੀ, ਮਿੱਠੀ ਲੱਸੀ ਅਤੇ ਪ੍ਰੋਬਾਇਓਟਿਕਸ ਲੱਸੀ, ਜਿਹਦੇ ਨਾਲ ਤੁਹਾਡੀ ਪਾਚਨ ਕਿਰਿਆ ਬਿਲਕੁਲ ਤੰਦਰੁਸਤ ਰਹੇਗੀ। ਛੋਟੀ ਤੋਂ ਵੱਡੀ ਹਰ ਇੱਕ ਪੈਕਿੰਗ ਦੇ ਵਿੱਚ ਮੌਜੂਦ ਵੇਰਕਾ ਲੱਸੀ ਇਹ ਹੁਣ ਤੁਸੀਂ ਆਪਣੇ ਸ਼ਹਿਰ ਦੇ ਸਟੋਰਸ ਤੋਂ ਲੈ ਸਕਦੇ ਹੋ ਵੇਰਕਾ ਵਾਲਿਆਂ ਦਾ ਘਰ ਦਾ ਬਣਿਆ ਹੋਇਆ ਸਵਾਦਲਾ ਮਿਕਸ ਅਚਾਰ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 और 082920500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਅੱਜ ਦੇ ਸ਼ਨੀਚਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਸ ਟਾਈਮ ਅਟਾਰਨੀ ਜਗਬੀਰ ਟੇਕੀਆਣਾ ਜੀ ਜੁੜੇ ਹੋਏ ਨੇ। ਜਗਬੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਸਰੋਤੇ ਹੁਣ ਤੁਹਾਡੀਆਂ ਜਿਹੜੇ ਸਰੋਤੇ ਜਿਹੜੇ ਉਹ ਕਾਲ ਕਰ ਸਕਦੇ ਆ। ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 408 725200। ਇਸ ਤੋਂ ਪਹਿਲਾਂ ਜਿਹੜੀਆਂ ਕਾਲ ਸ਼ੁਰੂ ਕਰੀਏ, ਬਹੁਤ ਸਾਰੇ ਲੋਕਾਂ ਦੀ ਜਿਹੜੀ ਇਹੀ ਸੀਗੀ ਪੁੱਛ ਰਹੇ ਆ ਵੀ ਭਾਰਤ ਵਿੱਚ ਕੀ US ਐਮਬੈਸੀਆਂ ਓਪਨ ਹੋ ਗਈਆਂ, ਸਟਾਰਟ ਹੋ ਗਈਆਂ, ਪ੍ਰੋਸੈਸਿੰਗ ਵਗੈਰਾ ਕੁਝ ਚਾਲੂ ਹੋਈ ਆ ਜਾਂ ਅਜੇ ਇਸ ਸਾਲ ਦੇ ਐਂਡ ਤੱਕ ਦਾ ਇੰਤਜ਼ਾਰ ਹੈਗਾ? ਵੈਰੀ ਲਿਮਿਟਿਡ ਪ੍ਰੋਸੈਸਿੰਗ ਹੋ ਗਈ ਹੈ। ਜਿਹੜੇ ਬਾਕੀ ਨਾਰਮਲ ਵੀਜ਼ੇ ਉਹਨਾਂ ਨੂੰ ਕੋਈ ਪਹਿਲ ਨਹੀਂ ਹੈਗੀ। ਕਹਿੰਦੇ ਸੀਗੇ ਕਿ ਸੈਪਟੈਂਬਰ ਤੱਕ, ਹੁਣ ਐਂਡ ਦੇ ਵਿੱਚ ਕਾਫੀ ਸ਼ੁਰੂ ਕਰੂਗੇ। ਪਹਿਲੀ ਪਹਿਲ ਜਿਹੜੇ US ਸਿਟੀਜ਼ਨ ਦੇ ਜਿਹੜੇ ਸਪਾਊਸ ਵਗੈਰਾ ਨੇ ਅਤੇ ਜਿਹੜੇ ਫਿਐਂਸੇ ਵੀਜ਼ਾ ਜਿਹੜਾ ਉਹਨਾਂ ਨੂੰ ਪਹਿਲਾਂ ਪਹਿਲ ਦਿੱਤੀ ਜਾਊਗੀ। ਓਕੇ, ਸੋ ਇਹ ਜਿਹੜਾ ਰਾਈਟ ਨਾਓ ਹੈਗਾ, ਸੋ ਜਿਹੜੇ ਵੀ ਉਹਨਾਂ ਦਾ ਸਟੇਟਸ ਕੋ ਉਸੇ ਤਰੀਕੇ ਦੇ ਨਾਲ ਹੀ ਬਣਿਆ ਹੋਇਆ ਹੈ। ਜਿਨ੍ਹਾਂ ਦੇ ਵੀ ਸਪਾਊਸ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਹੋਣੀ ਸੀ, ਉਸੇ ਤਰੀਕੇ ਦੇ ਨਾਲ ਵੇਟ ਹੀ ਜਿਹੜਾ ਉਹਨਾਂ ਨੂੰ ਕਰਨੀ ਪਊਗੀ ਜੀ। ਤੇ ਆਓ ਆਪਾਂ ਹੁਣ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਆਪਣੇ ਨਾਲ ਕਾਲਰ ਜੁੜੇ ਨੇ ਕਰਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੇਰਾ ਕੁਐਸਚਨ ਸੀ ਕਿ ਜਿਵੇਂ ਮੇਰੇ ਗ੍ਰੈਂਡ ਪੇਰੈਂਟਸ ਇੱਧਰ ਅਮਰੀਕਾ ਗ੍ਰੀਨ ਕਾਰਡ ਨੇ ਜੀ, ਤੇ ਮੈਂ ਵੀ ਇੱਥੇ 10 ਈਅਰ ਮਲਟੀਪਲ ਵੀਜ਼ਾ ਤੇ ਆਇਆ ਜੀ, ਤੇ ਮੇਰੇ ਮਮ ਡੈਡ ਦਾ ਡਿਵੋਰਸ ਹੋਇਆ ਸੀ ਤੇ ਉਹਨਾਂ ਨੇ ਮੈਨੂੰ 2012 ਵਿੱਚ ਮੇਰੇ ਗ੍ਰੈਂਡ ਪੇਰੈਂਟਸ ਨੇ ਮੇਰੀ ਗਾਰਡੀਅਨਸ਼ਿਪ ਲੈ ਲਈ ਸੀ। ਉਦੋਂ ਮੈਂ ਮਾਈਨਰ ਸੀ ਜੀ। ਤੇ ਸਰ ਮੇਰਾ ਕੁਐਸਚਨ ਸੀ ਕਿ ਕੋਈ ਵੇ ਪੋਸੀਬਲ ਹੈ ਮੇਰੇ ਇੱਥੇ ਪੇਪਰ ਬਣ ਸਕਣ ਜਾਂ ਮੈਂ ਕੋਈ ਕੇਸ ਕਰ ਸਕਦਾ, ਇੱਥੇ ਅਪਲਾਈ ਕਰ ਸਕਦਾ ਹਾਂ? ਤੁਸੀਂ ਹੁਣ 21 ਸਾਲ ਤੋਂ ਜ਼ਿਆਦਾ ਹੋ ਗਏ ਹੈ ਨਾ? ਹਾਂਜੀ ਹਾਂਜੀ। ਹਾਂ, ਉਹ ਤਾਂ ਤੁਸੀਂ ਮਿਸ ਕਰ ਦਿੱਤਾ ਫਿਰ। ਉਹ ਠੀਕ ਹੈ ਜੀ। ਹੁਣ ਮਤਲਬ ਕੋਈ ਵੇ ਨਹੀਂ ਹੈਗਾ? ਹੁਣ ਤੁਸੀਂ ਜੇ ਲੌਫੁਲੀ ਆਏ ਸੀਗੇ ਤੇ US ਉਹੀ ਮੈਰਿਜ ਬੇਸ ਤੁਹਾਡੇ ਲਈ ਸਭ ਤੋਂ ਬੈਸਟ ਹੋਇਆ। ਉਹ ਠੀਕ ਹੈ ਸਰ, ਠੀਕ ਹੈ। ਠੀਕ ਹੈ, ਓਕੇ। ਹਾਂਜੀ ਹਾਂਜੀ, ਓਕੇ ਸਰ, ਥੈਂਕ ਯੂ ਜੀ। ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ, ਮੈਂ ਭਾਜੀ ਉਹਨਾਂ ਨਾਲ ਅੱਗੇ ਵੀ 2 ਵਾਰੀ ਗੱਲ ਕੀਤੀ ਹੈ ਰੇਡੀਓ ਤੇ ਜੀ। ਤੇ ਮੈਂ ਨਾ ਆਪਣੇ ਜਦੋਂ ਭਰਾ ਦਾ ਅਪਲਾਈ ਕੀਤਾ ਸੀ 2006 ਦੇ ਵਿੱਚ, ਅਪ੍ਰੈਲ 2006 ਚ ਜੀ, ਤੇ ਮੈਂ ਭਾਜੀ ਉਹਨਾਂ ਨਾਲ ਅੱਗੇ ਸਲਾਹ ਲਈ ਸੀ। ਕਹਿੰਦੇ ਵੀ ਉਹਨਾਂ ਨੂੰ ਪਤਾ ਕਰਿਓ ਵੀ ਤੁਹਾਡਾ ਕੇਸ ਐਕਟਿਵ ਵੀ ਹੈਗਾ ਕਿ ਨਹੀਂ। ਤੇ ਮੈਂ ਫਿਰ ਕਾਲ ਕੀਤੀ, ਮੇਰੀ ਗੱਲ ਹੋਈ ਸੀ ਉਹਨਾਂ ਨਾਲ। ਉਹਨਾਂ ਨੇ ਮੈਨੂੰ ਕਹਿੰਦੇ ਵੀ ਕੇਸ ਮੈਨੂੰ ਉਹਨਾਂ ਨੇ ID ਨੰਬਰ ਦਿੱਤੀ ਕੇਸ ਦੀ, ਤੇ
ਕੇਸ ਉਹਦੀ ਇਨਵੋਇਸ ਆਈਡੀ ਦਿੱਤੀ ਹਾਂਜੀ ਤੇ ਪਰ ਮੈਨੂੰ ਨਾ ਉਹ ਕਹਿੰਦੇ ਤੁਹਾਨੂੰ ਚਿੱਠੀ ਵੀ ਮੇਲ ਕੀਤੀ ਸੀ, ਤੁਹਾਨੂੰ ਈਮੇਲ ਵੀ ਕੀਤਾ ਸੀ, ਨਾ ਮੈਨੂੰ ਈਮੇਲ ਮਿਲਿਆ ਤੇ ਨਾ ਹੀ ਮੈਨੂੰ ਚਿੱਠੀ ਮਿਲੀ ਹੈ ਨਾ ਕੋਈ। ਤੁਹਾਡਾ ਇਨਐਕਟਿਵ ਆ ਕੇਸ ਇਸ ਵੇਲੇ ਕਿ ਐਕਟਿਵ ਹੈ? ਤੇ ਉਹ ਮੈਂ ਇਹੀ ਪਤਾ ਕਰਨਾ ਸੀਗਾ, ਜੇ ਹੁਣ ਮੈਨੂੰ ਉਹਨਾਂ ਨੇ ਇਨਵੋਇਸ ਆਈਡੀ ਦੇ ਦਿੱਤੀ ਆ ਤੇ ਮੈਨੂੰ ਕੇਸ ਨੰਬਰ ਦੇ ਦਿੱਤਾ ਆ ਤੇ ਫਿਰ ਇਹਦਾ ਮਤਲਬ ਕੀ ਮੇਰਾ ਨਹੀਂ, ਕੇਸ ਉਹ ਤਾਂ ਐਕਟਿਵ? ਇਨਵੋਇਸ ਆਈਡੀ ਤਾਂ ਤੁਹਾਨੂੰ ਪੁਰਾਣੇ ਵਾਲਾ ਵੀ ਦੇ ਸਕਦੇ ਨੇ, ਉਹ ਤਾਂ ਸੇਮ ਰਹੂਗਾ। ਤੁਸੀਂ ਕੀ ਕਰੋ ਕਿ ਵੈਬਸਾਈਟ 'ਤੇ ਜਾ ਕੇ ਲੌਗਇਨ ਕਰੋ ਤੇ ਉੱਥੇ ਜਾ ਕੇ ਹਾਂਜੀ ਇਨਵੋਇਸ ਨੂੰ ਭਰਨ ਦੀ ਕੋਸ਼ਿਸ਼ ਕਰੋ। ਜੇ ਤਾਂ ਤੁਸੀਂ ਇਨਵੋਇਸ ਭਰ ਦਿੰਦੇ ਹੋ, ਫੀਸ ਪੇਮੈਂਟ ਤੁਹਾਡੀ ਐਕਸੈਪਟ ਹੋ ਜਾਂਦੀ ਹੈ ਤੇ ਫਿਰ ਮਤਲਬ ਕਿ ਤੁਹਾਡੇ ਲਈ ਗੁੱਡ ਨਿਊਜ਼ ਹੈ, ਕੇਸ ਐਕਟਿਵ ਹੈ। ਜੇ ਤੁਹਾਡਾ ਉਹ ਐਕਸੈਪਟ ਨਹੀਂ ਕਰਦਾ ਤੇ ਕਹਿੰਦਾ ਇਨਐਕਟਿਵ ਹੈ ਤੇ ਫਿਰ ਕੋਈ ਹੱਲ ਨਹੀਂ, ਫਿਰ ਤੁਹਾਨੂੰ ਮੋਸ਼ਨ ਟੂ ਰੀਓਪਨ ਕਰਨੀ ਪਊਗੀ ਐਸੀ ਚੀਜ਼ਾਂ 'ਤੇ ਕਿ ਤੁਹਾਨੂੰ ਕੋਈ ਚਿੱਠੀ ਜਾਂ ਕੋਈ ਇੱਦਾਂ ਦੀ ਚੀਜ਼ ਨਹੀਂ ਮਿਲੀ। ਓਕੇ, ਠੀਕ ਹੈ ਜੀ। ਨਹੀਂ ਭਾਜੀ ਇੱਕ ਮਿੰਟ, ਫਿਰ ਮੈਂ ਜਿਹੜੀ ਇਹ ਜਿਹੜਾ ਤੁਸੀਂ ਕਹਿੰਦੇ ਫਿਰ ਇਨਵੋਇਸ ਨੰਬਰ ਕਿੱਥੇ ਭਰਨੀ ਜਾਏ, ਕਿਹੜੀ ਵੈਬਸਾਈਟ ਕੀ ਉੱਤੇ ਹੋਊ? USCIS ਦੀ ਵੈਬਸਾਈਟ ਆ, ਉੱਤੇ ਆਪਣਾ ਅਕਾਊਂਟ ਜਿਹੜਾ ਉਹ ਤੁਹਾਨੂੰ ਆਈ ਥਿੰਕ ਬਣਾਉਣਾ ਪੈਣਾ ਹੈ। ਜੇ ਨਹੀਂ ਬਣਾਇਆ ਤੇ ਉਹ ਫਿਰ ਤੁਸੀਂ ਬਣਾ ਕੇ ਉਹਦੇ ਵਿੱਚ ਤੁਸੀਂ ਉਹ ਆਪਣੀ ਜਿਹੜਾ ਵੀ ਕੇਸ ਹੈਗਾ ਆ ਉਹਦਾ ਆਈ ਥਿੰਕ ਜਿਹੜਾ ਪਹਿਲੋਂ ਨੰਬਰ ਆਉਂਦਾ ਹੁੰਦਾ ਆ ਉਹ ਭਰਨਾ ਪੈਂਦਾ ਹੁੰਦਾ ਆ ਜਗਵੀਰ ਜੀ। ਇਹਦੀ ਨਾ ਜੀ ਵੈਬਸਾਈਟ ਹੈਗੀ ਆ, ਨੋਟ ਕਰ ਲਓ, ceac.state.gov। ਇੱਥੇ ਜਾਓ, ਬਾਕੀ ਸੈਲਫ ਐਕਸਪਲੇਨਟਰੀ, ਉੱਥੇ ਜਾ ਕੇ ਤੁਸੀਂ ਫੋਲੋ ਕਰੋ ਇੰਸਟਰਕਸ਼ਨਾਂ। ਠੀਕ ਓਕੇ ਹੈ ਜੀ, ਜੀ, ਥੈਂਕ ਯੂ ਜੀ। ਥੈਂਕ ਯੂ ਜੀ ਅਗਲੇ ਕਾਲਰ ਨੇ ਪ੍ਰੀਤ। ਸਤਿ ਸ਼੍ਰੀ ਅਕਾਲ ਹੈਲੋ। ਹਾਂਜੀ ਜੀ, ਪ੍ਰੀਤ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਪੁੱਛਣਾ ਸੀ, ਜਿੱਦਾਂ ਅਸੀਂ ਲਾਸਟ ਈਅਰ ਦਸੰਬਰ ਦੇ ਵਿੱਚ ਸਿਟੀਜ਼ਨ ਅਪਲਾਈ ਕੀਤੀ ਸੀ ਤੇ ਉਹਦਾ ਕੁਝ ਐਸਟੀਮੇਟਡ ਟਾਈਮ ਪੀਰੀਅਡ ਦੱਸ ਸਕਦੇ ਵੀ ਕਦੋਂ ਇੰਟਰਵਿਊ ਲੈਟਰਸ ਆ ਸਕਦੀਆਂ? ਐਸਟੀਮੇਟਡ ਟਾਈਮ ਫਰੇਮ, ਇੱਕ ਸੈਕਿੰਡ ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਆਪਾਂ ਅਗਲੇ ਕਾਲਰ ਵੱਲ ਵਧਦੇ ਹਾਂ ਤਾਂ ਮੈਂ ਅਨਾਉਂਸ ਕਰ ਦਿੰਦਾ ਕੀ ਡੇਟ ਹੈ, ਕੀ ਟਾਈਮ ਚੱਲ ਰਿਹਾ। ਥੈਂਕ ਯੂ ਜੀ। ਜੀ ਤੇ ਇੱਕ ਆਪਾਂ ਨੂੰ ਆਨਲਾਈਨ ਕਾਫੀ ਜਿਹੜਾ ਇਹ ਸਵਾਲ ਆ, ਟੂਰਿਸਟ ਵੀਜ਼ਾ ਕਹਿੰਦੇ ਵੀ ਜਿਨ੍ਹਾਂ ਦਾ ਲੱਗਾ ਆ ਕਿ ਉਹ ਅਮਰੀਕਾ ਦੀ ਫਲਾਈਟ ਲੈ ਕੇ ਹੁਣ ਇੱਧਰ ਨੂੰ ਆ ਸਕਦੇ ਨੇ ਕਿ ਨਹੀਂ? ਕਈਆਂ ਦੇ ਵਾਇਸ ਮਿਲਿਆ ਆ ਵੀ ਕਈ ਆਏ ਵੀ ਨੇ। ਆ ਸਕਦੇ ਨੇ, ਆ ਸਕਦੇ ਨੇ। ਅੱਗੇ ਤਾਂ ਹੁੰਦਾ ਸੀਗਾ ਵੀ ਅਸੀਂ ਇੱਥੇ ਘੁੰਮਣ ਜਾਣਾ, ਉਹ ਕਰਨ ਜਾਣਾ, ਕਈ ਚੀਜ਼ਾਂ ਤਾਂ ਹੁਣ ਬੰਦ ਪਈਆਂ ਆ। ਉਹਨਾਂ ਦੇ ਲਈ ਕੀ ਸਲਾਹ ਆ, ਉਹ ਕੀ ਆਖਣ ਉੱਥੇ ਉਹਨਾਂ ਨੂੰ? ਫੈਮਿਲੀ ਵਿਜ਼ਿਟ, ਜੇ ਕੋਈ ਅੱਗੇ ਪੁੱਤਾ ਵਗੈਰਾ ਕੁਛ ਕਿਸੇ ਨੂੰ ਹੈਲਪ ਚਾਹੀਦੀ ਹੈ ਫੈਮਿਲੀ ਤੋਂ, ਇਹ ਨਹੀਂ ਦੱਸਣਾ ਕਿ ਮੈਂ ਕੰਮ ਕਰਨ ਚੱਲਿਆ। ਬਸ ਇਹ ਕਰੋ ਕਿ ਮੇਰੇ ਡਾਟਰ ਨੂੰ ਜਾਂ ਸਾਨੂੰ ਜ਼ਰੂਰਤ ਹੈ, ਸਾਡੀ ਫੈਮਿਲੀ ਕਾਫੀ ਦੇਰ ਹੋ ਗਏ ਸਾਨੂੰ ਦੇਖਿਆ ਨਹੀਂ ਇੱਕ ਦੂਜੇ ਨੂੰ, ਸਿੰਪਲ ਫੈਮਿਲੀ ਵਿਜ਼ਿਟ ਵਾਲਾ ਰੀਜ਼ਨ ਦੇਣਾ। ਜੀ ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਰਘਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਾਡਾ ਇਦਾਂ ਉਹ ਅਸੀਂ 3 ਭੈਣ ਭਰਾ ਇੱਥੇ ਆ ਤੇ ਸਾਡੇ ਮਦਰ ਫਾਦਰ ਨੇ ਸਾਡੀ ਇੱਕ ਭੈਣ ਦਾ ਉੱਥੋਂ ਇੰਡੀਆ ਤੋਂ ਅਪਲਾਈ ਕੀਤਾ ਸੀ, ਉਹਨਾਂ ਦੀ ਇੱਕ ਲੈਟਰ ਤਾਂ ਮਿਸ ਹੋ ਗਈ ਤੇ ਇੱਕ ਹੁਣ ਆਈ ਵੀ ਆ, ਉਹਦੀ ਡੇਟ ਆ 10ਵੇਂ ਮਹੀਨੇ ਤੱਕ। ਹਾਂਜੀ, ਮਤਲਬ ਸਾਡੇ ਮਦਰ ਫਾਦਰ ਨਹੀਂ ਰਹੇ, ਉਹ ਕਿੱਦਾਂ ਆ ਸਕਦੇ ਨੇ ਇੱਥੇ? ਅਪਲਾਈ ਕਿਹਨੇ ਕੀਤਾ ਸੀਗਾ? ਮਦਰ ਫਾਦਰ ਨੇ ਕੀਤਾ ਸੀ। ਜੇ ਤਾਂ ਪਟੀਸ਼ਨਰ ਦੀ ਡੈਥ ਹੋਈ ਹੋਵੇ, ਮਦਰ ਫਾਦਰ ਜਦੋਂ ਤੁਸੀਂ ਦੱਸਿਆ, ਤੇ ਉਹ ਫਿਰ ਹਿਊਮੈਨਿਟੇਰੀਅਨ ਰੀਸਟੇਟਮੈਂਟ ਦੇ ਥੱਲੇ ਆ ਸਕਦੇ ਨੇ ਬਿਲਕੁਲ। ਹਾਂਜੀ ਮਤਲਬ ਜਿਵੇਂ ਹੁਣ ਉਹ ਮੁੰਡਾ ਉਹਨਾਂ ਦਾ ਨਾਲ 25 ਕੁ ਸਾਲ ਦਾ ਮੇਰਾ ਖਿਆਲ, ਬਈ ਉਹ ਫੈਮਿਲੀ ਕੇਸ ਆ ਉਹਨਾਂ ਦਾ, ਉਹ ਸਾਰੇ ਦੋਵੇਂ ਤਿੰਨੇ ਆ ਜਾਣਗੇ? ਮੁੰਡੇ ਦਾ ਤਾਂ ਨਹੀਂ, ਮੁੰਡੇ ਦਾ ਦੇਖਣਾ ਪੈਣਾ ਕਿ ਏਜ ਆਊਟ ਤਾਂ ਨਹੀਂ ਹੋਇਆ, ਪਰ ਹਾਂਜੀ ਜਿਹੜੇ ਮੇਨ ਬੈਨੀਫਿਸ਼ਰੀ ਆ ਉਹ ਤੇ ਸਪਾਊਸ ਨਾਲ ਉਹ ਜ਼ਰੂਰ ਆ ਸਕਦੇ ਨੇ। ਉਹ ਵੀ ਹਿਊਮੈਨਿਟੇਰੀਅਨ ਬੇਸਿਸ ਦੇ ਉੱਤੇ ਤੁਹਾਨੂੰ ਰੀਇਨਸਟੇਟਮੈਂਟ ਦੀ ਜਿਹੜੀ ਅਰਜੀ ਦਾਖਲ ਕਰਨੀ ਪੈਣੀ ਆ। ਇਮੀਗ੍ਰੇਸ਼ਨ ਵਕੀਲ ਦੇ ਨਾਲ ਤੁਸੀਂ ਸਲਾਹ ਕਰੋ। ਤੁਸੀਂ ਇਹਨਾਂ ਨੂੰ ਬਾਅਦ ਦੇ ਵਿੱਚ ਆਫਿਸ ਦੇ ਵਿੱਚ ਇਹਨਾਂ ਦੇ ਜਿਹੜੇ ਤੁਸੀਂ ਕਾਲ ਕਰ ਲਿਓ। ਇਹਨਾਂ ਦਾ ਫੋਨ ਨੰਬਰ ਹੈਗਾ 4159090503। ਥੈਂਕ ਯੂ ਜੀ ਕਾਲ ਦੇ ਲਈ। ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਆ, ਭੁਪਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਉਹਨਾਂ ਨੂੰ। ਸਰ ਮੇਰਾ ਕੁਐਸਚਨ ਸੀ, ਮੇਰੇ ਪੇਰੈਂਟਸ ਨੂੰ ਗ੍ਰੀਨ ਕਾਰਡ ਮਿਲਿਆ ਸੀ 2016 ਦੇ ਵਿੱਚ ਜੀ, ਤੇ ਆਫਟਰ ਡੈਟ ਕੋਈ ਫੈਮਿਲੀ ਰੀਜ਼ਨ ਕਰਕੇ ਉਹਨਾਂ ਨੂੰ 2 ਵਾਰੀ ਮੈਨੂੰ ਟਰੈਵਲ ਡਾਕੂਮੈਂਟ ਤੇ I-131 ਤੇ ਭੇਜਣਾ ਪਿਆ ਇੰਡੀਆ ਨੂੰ। ਹਾਂਜੀ, ਤੇ ਹੁਣ 2021 ਦੇ ਵਿੱਚ ਉਹਨਾਂ ਦੀ 5 ਇਅਰ ਪੂਰੇ ਹੋਣੇ ਆ, ਤੇ ਉਹ ਐਲੀਜੀਬਲ ਹੈਗੇ ਆ ਸਰ ਸਿਟੀਜ਼ਨਸ਼ਿਪ ਵਾਸਤੇ ਕਿ 6 ਮਹੀਨੇ ਤੋਂ ਵੱਧ ਬਾਹਰ ਰਹੇ ਹੋਏ ਆ? ਇਹ ਸਭ ਅਸੀਂ 2 ਵਾਰੀ ਮੈਨੂੰ ਭੇਜਣਾ ਪਿਆ ਨਾ 2 ਸਾਲ ਤੇ ਪਰਮਿਸ਼ਨ। ਹਾਂਜੀ, ਉਹ ਫਿਰ ਤੁਹਾਡੀ ਨਾ ਜਿਹੜੀ ਤੁਸੀਂ ਪਰਮਿਸ਼ਨ ਕੀਤੀ ਹੈ 131 ਵਾਲੀ, ਇਹ ਜਿਹੜੀ 5 ਸਾਲ ਵਾਲੀ ਕਲੌਕ ਨੂੰ ਨਹੀਂ ਰੋਕਦੀ ਹੈਗੀ, ਉਹਦੀ ਪਰਮਿਸ਼ਨ ਅਲੱਗ ਹੁੰਦੀ ਹੈ, ਉਹਨੂੰ N-470 ਕਹਿੰਦੇ ਨੇ। ਜਿਹੜੀ ਤੁਸੀਂ ਪਰਮਿਸ਼ਨ ਅਪਲਾਈ ਕੀਤੀ ਹੈ ਉਹ ਸਿਰਫ ਤੁਹਾਡਾ ਗ੍ਰੀਨ ਕਾਰਡ ਬਚਾਉਂਦੀ ਹੈ, ਤੁਹਾਨੂੰ ਸਿਟੀਜ਼ਨਸ਼ਿਪ ਵਾਲੀ 5 ਸਾਲੀ ਕਲੌਕ ਨੂੰ ਸਟਾਪ ਕਰ ਦਿੰਦੀ ਹੈ, ਤੇ ਉਹਨਾਂ ਨੂੰ ਦੁਬਾਰਾ ਜਦੋਂ ਵਾਪਸ ਆਉਂਦੇ ਆ ਉਹ ਨਵੇਂ ਸਿਰਿਓਂ 5 ਸਾਲ ਉਹਨਾਂ ਨੂੰ ਪੂਰੇ ਲਾਣੇ ਪੈਣੇ ਆ। ਅੱਛਾ, ਉਹਨੂੰ ਰਹਿਣਾ ਪਊਗਾ ਇੱਥੇ ਨਾ? ਹਾਂਜੀ।
ਤੇ ਜਾਂ ਫਿਰ ਮੈਂ N4 ਤੁਸੀਂ ਕਿਹੜਾ ਕਹਿੰਦੇ ਸਰ N470 ਦੀਆਂ ਬੜੀਆਂ ਸਟ੍ਰਿਕਟ ਰਿਕੁਆਇਰਮੈਂਟ ਹੈਗੀਆਂ। ਜੇ ਤੁਹਾਡੇ ਘਰ ਦੇ ਰਿਟਾਇਰਡ ਹੈਗੇ ਨੇ ਉਹ ਉਹਦੇ ਲਈ ਕੁਆਲੀਫਾਈ ਨਹੀਂ ਕਰ ਸਕਦੇ। N470 ਹੁੰਦਾ ਹੈ ਜਦੋਂ ਬੰਦਾ ਇੱਥੋਂ ਦੀ ਅਮਰੀਕਾ ਦੀ ਕੋਈ ਕੰਪਨੀ ਦੇ ਪਰਪਸ ਲਈ ਬਾਹਰ ਜਾਂਦਾ, ਬਿਜ਼ਨਸ ਵਗੈਰਾ ਕਰਦਾ ਅਤੇ ਉਹਨੂੰ ਉਹਦੀ ਕਲੌਕ ਉਹ ਰੁਕੀ ਜਾ ਸਕਦੀ ਹੈ। ਪਰ ਜੇ ਸਿੰਪਲੀ ਉਹ ਰਿਟਾਇਰਡ ਨੇ ਅਤੇ ਉੱਥੇ ਗਏ ਨੇ N470 ਐਲੀਜੀਬਲ ਨਹੀਂ ਹੈਗੇ ਉਹ। ਠੀਕ ਹੈ ਜੀ, ਥੈਂਕ ਯੂ ਸਰ। ਓਕੇ, ਥੈਂਕ ਯੂ। ਬਿਲਕੁਲ, ਕਈ ਵਾਰੀ ਇੱਦਾਂ ਦੀਆਂ ਸਿਚੁਏਸ਼ਨਾਂ ਬਣ ਜਾਂਦੀਆਂ, ਬੰਦੇ ਨੂੰ ਮਜਬੂਰੀ ਬਸ ਜਿਹੜਾ ਉਹ ਜਾਣਾ ਪੈਂਦਾ ਹੈ। ਸੋ ਪਰ ਇਹ ਆ ਵੀ ਟਰਾਈ ਕਰੋ ਵੀ 6 ਮਹੀਨਿਆਂ ਦੇ ਵਿੱਚ ਇੱਕ ਦੀ ਜਿਹੜਾ ਗੇੜਾ ਆ ਉਹ ਤੁਸੀਂ ਫਿਰ ਮਾਰ ਜਾਓ, ਤਾਂ ਜੋ ਤੁਹਾਡੀ ਜਿਹੜੀ ਕਲੌਕ ਆ ਉਹ ਐਟਲੀਸਟ ਜਿਹੜੀ ਉਹ ਨਾ ਰੁਕੇ ਜੀ। ਤੇ ਅਗਲੇ ਆਪਣੇ ਨਾਲ ਕਾਲਰ ਨੇ ਰਾਜਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਮੇਰਾ ਕਜ਼ਨ ਆਇਆ ਇੱਥੇ ਜੀ, ਉਹ ਆਏ ਨੂੰ ਤਾਂ ਉਹਨੂੰ 10 ਸਾਲ 11 ਸਾਲ ਹੋ ਗਏ ਜੀ। ਤੇ ਉਹਨਾਂ ਦੇ 2 ਬੱਚੇ ਵੀ ਹੈ ਜੀ। ਵੱਡਾ ਬੱਚਾ 10 ਸਾਲ ਦਾ, ਛੋਟਾ 8 ਸਾਲ ਦਾ। ਤੇ ਪਰ ਉਹ ਪੁੱਛਣਾ ਚਾਹੁੰਦਾ ਵੀ ਉਹਨਾਂ ਨੇ ਕੋਈ ਅਪਲਾਈ ਨਹੀਂ ਕੀਤਾ, ਕਿਉਂਕਿ ਉਹਨਾਂ ਨੇ 1-2 ਵਾਰੀ ਟਰਾਈ ਕੀਤਾ, 1-2 ਵਾਰੀ ਉਹਨਾਂ ਦੇ ਪੈਸੇ ਖਰਾਬ ਹੋ ਗਏ ਇੱਦਾਂ ਹੀ। ਤੇ ਇਸ ਕਰਕੇ ਮੈਂ ਪੁੱਛਣਾ ਕੋਈ ਉਹਨਾਂ ਦਾ ਹੱਲ ਹੋ ਸਕਦਾ? ਪੱਕੇ ਤੌਰ 'ਤੇ ਆਏ ਨਾ? ਨਹੀਂ, ਵਿਜ਼ਟਰ ਵੀਜ਼ੇ 'ਤੇ ਆਏ ਸੀ। ਵਿਜ਼ਟਰ ਵੀਜ਼ੇ 'ਤੇ, ਹਾਂਜੀ। ਦੇਖੋ, ਜਿਹੜਾ ਵਿਜ਼ਟਰ ਵੀਜ਼ੇ ਦਾ ਹੁਣ ਅਸਾਈਲਮ ਵਗੈਰਾ ਤਾਂ ਟੂ ਲੇਟ ਹੈ, ਅਤੇ ਜਿਹੜੇ US ਸਿਟੀਜ਼ਨ ਬੱਚੇ ਆ ਉਹ ਸਿਰਫ 21 ਸਾਲ ਦਾ ਹੀ ਕਰ ਸਕਦਾ, ਅਤੇ ਉੱਥੋਂ ਤੁਹਾਨੂੰ ਕੋਈ ਆਪਸ਼ਨ ਨਹੀਂ ਹੈਗੀ। ਅੱਛਾ, ਉਦੋਂ ਪਹਿਲਾਂ ਕੋਈ ਆਪਸ਼ਨ? ਹਾਂਜੀ, ਟੈਕਸ ਵਗੈਰਾ ਉਹ ਭਰ ਰਹੇ ਆ? ਹਾਂਜੀ, ਇਹਦੇ ਵਿੱਚ ਬਸ ਇਹ ਹੈ ਕਿ ਜਦੋਂ ਉਹ ਪ੍ਰੋਸੀਡਿੰਗਸ ਦੇ ਵਿੱਚ ਜਾਂਦੇ ਨੇ, ਕਈ ਲੋਕ ਆਪਣੇ ਆਪ ਨੂੰ ਆਪ ਵੀ ਪ੍ਰੋਸੀਡਿੰਗ 'ਚ ਪਵਾ ਲੈਂਦੇ ਨੇ। ਰੂਲ ਇਹ ਹੈ ਕਿ ਜਿਹਨਾਂ ਨੂੰ ਕਦੀ ਇਮੀਗ੍ਰੇਸ਼ਨ ਕੋਰਟ ਵੱਲੋਂ ਕੋਈ ਨੋਟਿਸ ਨਹੀਂ ਆਇਆ ਅਤੇ 10 ਸਾਲ ਤੋਂ ਜ਼ਿਆਦਾ ਹੋ ਗਏ ਆ, ਉਹ ਕੈਂਸਲੇਸ਼ਨ ਆਫ ਰਿਮੂਵਲ ਵਾਸਤੇ ਐਲੀਜੀਬਲ ਹੁੰਦੇ ਨੇ। ਅੱਛਾ, ਪਰ ਉਹਦੇ ਲਈ ਤੁਹਾਨੂੰ ਕੋਰਟ ਜਾਣਾ ਪਏਗਾ, ਅਤੇ ਉਹਦੇ ਲਈ ਵਰਕ ਪਰਮਿਟ ਵਗੈਰਾ ਸਾਰਾ ਮਿਲ ਸਕਦਾ, ਗ੍ਰੀਨ ਕਾਰਡ ਨਹੀਂ ਮਿਲੂਗਾ। ਅੱਛਾ, ਤੇ ਉਹ ਕਿੰਨੇ ਟਾਈਮ? ਥੈਂਕ ਯੂ। ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹੋ? ਤੁਹਾਨੂੰ ਅਪਾਇੰਟਮੈਂਟ ਸੈੱਟ ਕਰਨੀ ਪੈਣੀ ਹੈ। ਜਿਹੜਾ ਨੰਬਰ ਦੱਸਿਆ ਉੱਤੇ ਕਾਲ ਕਰੋ ਅਤੇ ਫਿਰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਨੰਬਰ ਮੈਂ ਦੁਬਾਰਾ ਦੱਸ ਦਿੰਦਾ ਹਾਂ, 4159090503 415-909-0503 ਦੇ ਉੱਤੇ ਜਿਹੜਾ ਕਾਲ ਕਰ ਸਕਦੇ ਹੋ। ਬਹੁਤ ਸਾਰੇ ਸਰੋਤਿਆਂ ਦਾ ਇਹ ਵੀ ਫਿਰ ਜਗਵੀਰ ਜੀ ਸਵਾਲ ਹੈਗਾ ਵੀ ਜਿਹੜੇ US ਸਿਟੀਜ਼ਨ ਵਾਲਿਆਂ ਨੇ ਆਪਣੇ ਸਪਾਊਸ ਦੇ ਲਈ ਅਪਲਾਈ ਕੀਤਾ ਹੋਇਆ ਆਈਦਰ ਗ੍ਰੀਨ ਕਾਰਡ ਦੇ ਲਈ, ਉਹਨਾਂ ਦੀਆਂ ਇੰਟਰਵਿਊਜ਼ ਵਗੈਰਾ ਜਿਹੜੀਆਂ ਆਈ ਥਿੰਕ ਉਹ ਤਾਂ ਓਪਨ ਹੋ ਚੁੱਕੀਆਂ, ਚੱਲ ਰਹੀਆਂ ਨੇ, ਵੇਟ ਹੀ ਕਰਨੀ ਪਊਗੀ ਨੋਟਿਸਿਸ ਦੀ। ਜੀ, ਜਿਹੜੇ ਜੀ ਸਾਡੇ ਨਾ ਕਈ ਕਲਾਇੰਟ ਸੀਗੇ, ਹੁਣ ਇਨਫੈਕਟ ਉਹਨਾਂ ਨੂੰ ਵੀਜ਼ਾ ਲੱਗ ਕੇ ਉਹ ਆਏ ਵੀ ਨੇ, ਜਿੱਦਾਂ ਅਬੂ ਧਾਬੀ ਹੋ ਗਿਆ, ਚਾਈਨਾ ਹੋ ਗਿਆ, ਕਈ ਕੰਟਰੀਜ਼ ਦੇ ਵਿੱਚ ਕੌਂਸੂਲੇਟ ਖੁੱਲ੍ਹੇ ਨੇ। ਜਿਹੜਾ ਮੁੰਬਈ ਦਾ ਹੈਗਾ ਉਹ ਸਾਨੂੰ ਹੁਣੇ ਹੀ ਸੁਣਨ 'ਤੇ ਆਇਆ ਕਿ ਉੱਥੇ ਵੀ ਉਹਨਾਂ ਨੇ ਕਰਨੀਆਂ ਸ਼ੁਰੂ ਕਰਤੀਆਂ, ਪਰ ਇੰਨੀ ਜ਼ਿਆਦਾ ਜੇ ਸਕੇਲੇਬਿਲਿਟੀ 'ਚ ਨਹੀਂ ਕੀਤਾ, ਕਿਉਂਕਿ ਇੰਡੀਆ ਹੁਣ ਰਸ਼ ਵੀ ਜ਼ਿਆਦਾ ਹੈ। ਉੱਥੇ ਉਹਨਾਂ ਨੂੰ ਵੇਟ ਕਰਨੀ ਪੈ ਜਾ ਸਕਦੀ ਹੈ ਕਾਫੀ ਸਾਰੀ, ਕਿਉਂਕਿ ਇੰਨੇ ਜ਼ਿਆਦਾ ਉਹਨਾਂ ਨੇ ਇੰਟਰਵਿਊ ਲੈਣੇ ਨਹੀਂ ਅਜੇ। ਉਹਨਾਂ ਨੇ ਕਿਹਾ ਹੋਇਆ ਕਿ ਇਹ ਸਿਰਫ ਟੈਸਟ ਬੇਸਿਸ 'ਤੇ ਹੈ। ਠੀਕ ਹੈ ਜੀ, ਓਕੇ। ਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਰਸ਼ਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ ਜੀ, ਮੇਰਾ ਨਾਮ ਰਸ਼ਪਾਲ ਸਿੰਘ ਸਿੱਧੂ ਆ, ਅਤੇ ਮੈਂ ਅਮਰੀਕਾ ਦੇ ਵਿੱਚ 10 ਸਾਲ ਲਾ ਕੇ ਗਿਆ ਸੀ, ਅਸਾਈਲਮ ਕੀਤਾ ਸੀ, ਅਤੇ ਫਿਰ ਮੈਨੂੰ ਇੱਥੋਂ 9th ਕੋਰਟ ਤੋਂ ਮੈਂ ਲੌਸ ਹੋ ਕੇ, ਅਤੇ ਉਸ ਤੋਂ ਬਾਅਦ ਮੈਨੂੰ ਡੈਪੋਟੇਸ਼ਨ ਲੱਗ ਗਈ ਸੀ, ਮੈਂ ਇੰਡੀਆ ਚਲਾ ਗਿਆ ਸੀ। ਅਤੇ ਹੁਣ ਮੈਨੂੰ 10 ਸਾਲ ਹੋ ਗਏ ਇੰਡੀਆ ਆਏ ਨੂੰ। ਮੇਰੇ ਉਹ ਜਿਹੜੀ ਡੈਪੋਟੇਸ਼ਨ ਹੈ ਆਟੋਮੈਟਿਕਲੀ ਕਲੀਅਰ ਹੋ ਜਾਊਗੀ ਜਾਂ ਮੈਨੂੰ ਉਹਦੇ ਬਾਰੇ ਕੁਛ ਕਰਨਾ ਪਊਗਾ? ਤੁਹਾਨੂੰ ਨਾ ਰਿਮੂਵਲ ਜਿਹੜਾ ਆਰਡਰ ਹੁੰਦਾ ਤੁਹਾਡਾ 10 ਸਾਲ ਲਈ ਤੁਹਾਡੇ ਲਈ ਆਊਟਸਟੈਂਡਿੰਗ ਹੁੰਦਾ ਤੁਹਾਡੇ ਅਗੇਂਸਟ। ਤੁਸੀਂ 10 ਸਾਲ ਲਾਤੇ ਅਤੇ ਤੁਹਾਨੂੰ ਰਿਮੂਵਲ ਆਰਡਰ ਦਾ ਨੁਕਸਾਨ ਨਹੀਂ ਹੋਊਗਾ, ਪਰ ਤੁਹਾਨੂੰ ਆਉਣ ਲਈ ਕੋਈ ਨਾ ਕੋਈ ਬੇਸਿਸ ਚਾਹੀਦਾ। ਹੁਣ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਟੂਰਿਸਟ ਵੀਜ਼ੇ 'ਤੇ ਨਹੀਂ ਆ ਸਕਦੇ, ਜੇ ਤੁਹਾਡੇ ਕੋਲ ਹੋਰ ਕੋਈ ਰਸਤਾ ਹੋਵੇ, ਜਿੱਦਾਂ ਕਈ ਲੋਕਾਂ ਨੂੰ ਮੈਰਿਜ ਟੂ US ਸਿਟੀਜ਼ਨ, ਜੇ ਇੱਦਾਂ ਦਾ ਕੋਈ ਤਰੀਕਾ ਫਿਰ ਹੀ ਤੁਸੀਂ ਆ ਸਕਦੇ ਹੋ, ਨਹੀਂ ਤਾਂ ਤੁਹਾਡੇ ਕੋਲ ਟੂਰਿਸਟ ਵੀਜ਼ਾ ਨਹੀਂ ਤੁਹਾਨੂੰ ਮਿਲੂਗਾ। ਓਕੇ ਸਰ, ਜਿਸ ਤਰ੍ਹਾਂ ਮੈਂ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਹੋਵਾਂ, ਮੈਂ ਉੱਥੋਂ ਨਹੀਂ ਮਤਲਬ ਕਿਸੇ ਬੇਸ 'ਤੇ ਇੱਧਰ ਵਿਜ਼ਿਟ ਕਰਨਾ ਆ ਸਕਦਾ ਆਪਦੇ? ਤੁਸੀਂ ਟਰਾਈ ਕਰ ਸਕਦੇ ਹੋ ਜ਼ਰੂਰ। ਜੇ ਤੁਸੀਂ ਕੈਨੇਡਾ ਤੋਂ ਹੋ, ਤੁਹਾਡੇ ਚਾਂਸ ਥੋੜ੍ਹੇ ਜਿਹੇ ਜ਼ਿਆਦਾ ਸੌਖੇ ਵਧੀਆ ਇੰਡੀਆ ਦੇ ਕੰਪੈਰੀਜ਼ਨ। ਓਕੇ ਸਰ, ਬਸ ਮੈਨੂੰ ਕੁਛ ਉੱਦਾਂ ਦਾ ਕੋਈ ਪੇਪਰ ਵਰਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ, ਆਟੋਮੈਟਿਕਲੀ ਰਿਮੂਵਲ ਹੋ ਜਾਂਦਾ ਹੈ? ਹਾਂਜੀ ਜੀ, ਠੀਕ ਹੈ ਸਰ, ਥੈਂਕ ਯੂ ਸੋ ਮਚ। ਓਕੇ ਜੀ। ਓਕੇ ਜੀ। ਜੀ, ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਮੇਰਾ ਇੱਕ ਕੁਐਸਚਨ ਹੈ। ਆਪਣੇ ਇੱਕ ਕਜ਼ਨ ਹੈ, ਆਪਣੇ ਉਹਦੇ ਪੋਲੀਟੀਕਲ ਸਟੇਟ ਤੇ ਹੈਗੇ, ਉਹਨਾਂ ਦਾ ਨਾ 2 ਵਾਰੀ ਕਾਰਡ ਰਿਨਿਊ ਹੋ ਚੁੱਕਿਆ, ਤੇ ਉਹਨਾਂ ਦੇ ਨਾ ਮਿਸਿਸ ਹੁਣ ਆਏ ਆਪਣਾ ਟੂਰਿਸਟ ਵੀਜ਼ੇ ਤੇ ਇੱਥੇ। ਹਾਂਜੀ, ਤੇ ਉਹਨਾਂ ਦਾ ਕੋਈ ਹੋ ਸਕਦਾ ਇੱਥੇ ਵੀ ਉਹਨਾਂ ਦੇ ਜੇ ਅਪਲਾਈ ਕਰੀਏ? ਉਹ ਗ੍ਰੀਨ ਕਾਰਡ ਹੋਲਡਰ ਨੇ? ਨਹੀਂ, ਜਿਹੜਾ ਵੀ ਬ੍ਰਦਰ ਨੇ ਉਹਨਾਂ ਕੋਲ ਉਹ ਹੈ ਆਪਣਾ ਪੋਲੀਟੀਕਲ ਅਸਾਈਲਮ ਦਾ। ਹਾਂਜੀ, ਅਪਰੂਵ ਹੋ ਗਿਆ? ਹਾਂਜੀ, ਨਹੀਂ ਰਿਨਿਊ ਹੋਇਆ। ਹਾਂਜੀ, ਦੂਸਰੀ ਵਾਰੀ ਰਿਨਿਊ ਹੋਇਆ। ਨਹੀਂ, ਵਰਕ ਪਰਮਿਟ 'ਤੇ ਤਾਂ ਕੋਈ ਬੈਨੀਫਿਟ ਨਹੀਂ ਹੈਗਾ।
ਅੱਛਾ ਜੀ, ਤੇ ਜੇ ਉਹ ਜਿਵੇਂ ਉਹਦੇ ਜਿਹੜੇ ਉਹਨਾਂ ਦੇ ਜੇ ਵਾਈਫ ਹੈ ਉਹਨਾਂ ਨੂੰ ਕਲੇਮ ਹੈਗਾ ਤੇ ਉਹ ਡੈਰੀਵੇਟਿਵ ਅਸਾਈਲਮ ਦਾ ਕੇਸ ਲਗਾ ਸਕਦੇ ਨੇ। ਡੈਰੀਵੇਟਿਵ ਅਸਾਈਲਮ ਕੀ ਹੁੰਦਾ ਹੈ ਕਿ ਜੇ ਤੁਹਾਡੇ ਪ੍ਰਿੰਸੀਪਲ ਐਪਲੀਕੈਂਟ ਨੂੰ ਕੋਈ ਪ੍ਰੋਬਲਮ ਸੀਗੀ ਤੇ ਉਹੀ ਜੇ ਪ੍ਰੋਬਲਮ ਦੇ ਤਹਿਤ ਤੁਹਾਨੂੰ ਵੀ ਕੋਈ ਨੁਕਸਾਨ ਉਠਾਉਣਾ ਪਿਆ ਸੀਗਾ ਪ੍ਰੈਜ਼ੈਂਟ ਜਾਂ ਪਾਸਟ ਦੇ ਵਿੱਚ, ਤੁਸੀਂ ਆਪਣਾ ਇੱਕ ਡੈਰੀਵੇਟਿਵ ਅਸਾਈਲਮ ਦਾ ਕਲੇਮ ਲਗਾ ਸਕਦੇ ਹੋ। ਅੱਛਾ ਜੀ, ਤੇ ਜੇ ਭਾਈ ਤੁਹਾਡੇ ਤੋਂ ਹੈਲਪ ਲੈਣੀ ਹੋਵੇ ਤੁਸੀਂ ਹੈਲਪ ਕਰ ਸਕਦੇ ਹੋ ਤੁਹਾਡੇ? ਤੁਸੀਂ ਸਾਨੂੰ ਕੰਟੈਕਟ ਕਰੋ, ਜਿਹੜੀ ਤੁਹਾਨੂੰ ਨੰਬਰ ਦੱਸਿਆ ਸੀਗਾ। ਹਾਂਜੀ, ਤੇ ਅੱਛਾ ਉਹਨਾਂ ਦੇ 3 ਬੇਟੀਆਂ ਉਹ ਆਪਣੇ ਇੰਡੀਆ ਹੀ ਹੈ। ਹਾਂਜੀ, ਅੰਡਰ 18 ਹੈ ਤਿੰਨੋਂ, ਤੇ ਉਹ ਆਪਣੇ ਟੂਰਿਸਟ ਵੀਜ਼ੇ ਤੇ ਆਏ ਆ ਤੇ ਮਿਸਿਸ ਤੇ ਆਪਣਾ ਜੇ ਇਨ ਕੇਸ ਉਹਨਾਂ ਦਾ ਲਗਾਉਂਦੇ ਆ ਤੇ ਫਿਰ ਬੱਚਿਆਂ ਦਾ ਵੀ ਨਾਲ ਹੋ ਸਕਦਾ ਹੈ। ਪੋਸੀਬਿਲਿਟੀ ਹੈ ਕਿਉਂਕਿ ਅੰਡਰ 18 ਹੈਗੇ ਆ ਤੇ ਤੁਸੀਂ ਜੇ ਲਗਾਉਂਦੇ ਹੋ ਤਾਂ ਹਾਂ, ਉਹ ਤਾਂ ਫਾਦਰ ਨੇ ਜੇ ਲਗਾਇਆ ਹੋਇਆ ਤੇ ਆਲਰੇਡੀ ਉਹ ਕਵਰਡ ਹੋ ਜਾਓਗੇ ਨਾ ਵਿੱਚ ਬੱਚੇ। ਹਾਂਜੀ ਠੀਕ ਹੈ, ਥੈਂਕ ਯੂ ਭਾਜੀ। ਆਪਣਾ ਇਹ ਮੰਡੇ ਤੁਸੀਂ ਓਪਨ ਹੈ ਕਿ ਕਲੋਜ਼ ਇਨ ਲੇਬਰ ਡੇ ਤੇ? ਤੁਸੀਂ ਕਾਲ ਕਰ ਲਓ ਸਾਨੂੰ। ਠੀਕ ਹੈ ਭਾਜੀ, ਥੈਂਕ ਯੂ ਵੈਰੀ ਮਚ। ਫੋਨ ਤੇ ਕੰਟੈਕਟ ਕਰ ਲਓ ਜਦੋਂ ਵੀ ਫਿਰ ਦਿਨ ਦੀ ਬਣਦੀ ਆ, ਫਿਰ ਤੁਸੀਂ ਅਪਾਇੰਟਮੈਂਟ ਉਹਨਾਂ ਨਾਲ ਬਣਾ ਲਓ। ਨੰਬਰ ਇਹਨਾਂ ਦਾ ਹੈਗਾ 4159090503। ਇਸ ਦੇ ਉੱਤੇ ਅਪਾਇੰਟਮੈਂਟ ਬਣਾਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 4082725200 408-272-52-100 ਦੇ ਉੱਤੇ। ਬਹੁਤ ਸਾਰੇ ਲੋਕ ਆਨਲਾਈਨ ਕਈ ਵਾਰੀ ਪੁੱਛਦੇ ਆ ਡੈਪੂਟੇਸ਼ਨ ਕਲੀਅਰੈਂਸ ਕਰਾਉਣੀ ਆ, ਉਹ ਕਿੱਦਾਂ ਕਰਨੀ ਆ, ਕਿਵੇਂ ਕਰਨੀ ਆ। ਜਿਹੜਾ ਕਿਸੇ ਦਾ ਕੋਈ ਪੇਚੀਦਾ ਮਸਲਾ ਹੁੰਦਾ ਆ ਉਹ ਡਾਇਰੈਕਟਲੀ ਔਨ ਏਅਰ ਜਿਹੜਾ ਉਹ ਨਹੀਂ ਦੱਸਿਆ ਜਾ ਸਕਦਾ ਹੁੰਦਾ। ਸੋ ਉਹਨਾਂ ਦੇ ਲਈ ਤੁਹਾਨੂੰ ਬੈਟਰ ਇਹੀ ਆ ਵੀ ਤੁਸੀਂ ਆਪਣੇ ਸਾਰੇ ਸਰਕਮਸਟਾਂਸ ਦੱਸ ਕੇ ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਥੋੜੀ ਖੁੱਲ ਕੇ ਜਿਹੜੀ ਉਹ ਤੁਸੀਂ ਗੱਲ ਕਰੋ। ਉਹਦੇ ਲਈ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਕੇ ਅਪਾਇੰਟਮੈਂਟ ਜਿਹੜੀ ਉਹ ਤੁਸੀਂ ਬਣਾ ਸਕਦੇ ਹੋ 415-909-0503 ਦੇ ਉੱਤੇ। ਅਗਲੇ ਕਾਲਰ ਨੇ ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, 2 ਕੁਐਸਚਨ ਸੀਗੇ ਮੇਰੇ। ਇੱਕ ਤਾਂ ਜਿਹੜਾ ਬੰਦਾ ਪਟੀਸ਼ਨਰ ਹੈ ਜਿਹਨੇ ਆਪਣੀ ਫੈਮਿਲੀ ਦੀ ਪਟੀਸ਼ਨ ਕੀਤੀ ਹੋਈ ਆ, ਉਹਦੀ ਆਪਾਂ ਇਨਕਮ ਦੱਸਿਓ, ਉਹਦਾ ਕੀ ਪੈਰਾਮੀਟਰਸ ਹੈ? ਆਪਾਂ ਟੋਟਲ ਇਨਕਮ ਕਰਦੇ ਹਾਂ ਜਾਂ ਐਡਜਸਟੇਬਲ ਇਨਕਮ ਕਰਦੇ ਹਾਂ? ਤੇ ਦੂਜਾ ਕੁਐਸਚਨ ਸੀਗਾ ਜਿਹੜੀ ਬੱਚੇ ਦੀ ਆਪਣੀ ਏਜ ਹੈਗੀ ਹੈ ਉਹ ਆਪਾਂ ਕਿਵੇਂ ਫਾਈਂਡ ਆਊਟ ਕਰਦੇ ਹੈਗੇ ਆ, ਪਲੀਜ਼ ਦੱਸੋ ਜੀ। ਇਹ ਤੋਂ ਪਹਿਲਾਂ ਮੈਂ ਇਹ ਦੱਸਦਾ ਕਿ ਜਿਹੜੇ ਪਹਿਲੇ ਕਾਲਰ ਸੀਗੇ ਜਿਹਨਾਂ ਨੇ ਸਿਟੀਜ਼ਨਸ਼ਿਪ ਦਾ ਪੁੱਛਿਆ ਸੀਗਾ, ਜਿਹੜਾ ਸੈਨ ਹੋਜ਼ੇ ਫੀਲਡ ਆਫਿਸ ਹੈ ਉਹ 25 ਮਹੀਨੇ ਤੱਕ ਲੈ ਸਕਦਾ, ਮਤਲਬ ਐਨੀ ਬਿਟਵੀਨ 1 ਤੋਂ 2 ਸਾਲ ਲੱਗ ਸਕਦੇ ਨੇ, ਉਹਨਾਂ ਨੂੰ ਵੇਟ ਕਰਨਾ ਪਊਗਾ। ਤੇ ਹੁਣ ਭਾਜੀ ਉਹਨਾਂ ਦੇ ਕੁਐਸਚਨ ਤੇ ਆਈਏ। ਜਿਹੜਾ ਇਨਕਮ ਦਾ ਕ੍ਰਾਈਟੀਰੀਆ ਹੈ, ਤੁਸੀਂ ਇੱਕ ਗੂਗਲ ਕਰੋ I-864P ਪਾਵਰਟੀ ਗਾਈਡਲਾਈਨਸ, ਉਹਦੇ ਵਿੱਚ ਤੁਹਾਨੂੰ ਉਹ ਸਾਰਾ ਦੱਸ ਦੂਗਾ ਕਿ ਪਾਵਰਟੀ ਗਾਈਡਲਾਈਨਸ ਕੀ ਹੈ, ਹਾਊਸ ਹੋਲਡ ਸਾਈਜ਼ ਕਿੱਦਾਂ ਹੈ। ਫੋਰ ਐਗਜ਼ਾਮਪਲ ਉਹਨਾਂ ਨੇ ਦੱਸਿਆ ਕਿ ਜੇ 2 ਜਾਣੇ ਆ ਤੁਹਾਡੀ 21,000 ਇਨਕਮ ਹੋਣੀ ਚਾਹੀਦੀ ਹੈ, ਜੇ 4 ਜਾਣੇ ਆ ਤਾਂ 32,000 ਹੋਣੀ ਚਾਹੀਦੀ ਹੈ। ਤੇ ਇੱਦਾਂ ਉਹਨਾਂ ਨੇ ਪੂਰੀ ਦੱਸਿਆ ਹੋਇਆ ਕਿ ਜੇ 8 ਜਾਣੇ ਆ 55,000 ਹੋਣੀ ਚਾਹੀਦੀ ਹੈ। ਇਹ ਭਾਜੀ ਟੋਟਲ ਇਨਕਮ ਹੈਗੀ ਹੈ? ਹਾਂਜੀ, ਤੁਸੀਂ 864P ਕਰੋ ਤੇ ਤੁਹਾਨੂੰ ਨਾ ਉਹਨਾਂ ਨੇ ਸਾਰਾ ਚਾਰਟ ਬਣਾ ਕੇ ਦੱਸ ਦੇਣਾ ਹੈ ਉੱਥੇ ਕਿ ਯੂਜੂਅਲੀ ਆਈ ਥਿੰਕ ਜਿੰਨੀਆਂ ਵੀ ਜਦੋਂ ਇਨਕਮ ਦੀ ਗੱਲ ਹੁੰਦੀ ਸਾਰੇ ਗ੍ਰੋਸ ਇਨਕਮ ਨੂੰ ਹੀ ਜਿਹੜਾ ਆਈ ਥਿੰਕ ਤਰਜੀਹ ਦਿੱਤੀ ਜਾਂਦੀ ਹੈ, ਰਾਈਟ ਜੀ। ਯਾ ਮੈਂ ਦੇਖਿਆ ਸੀ I-864 ਖੋਲ ਕੇ ਨਾ, ਉਹਦੇ ਤੇ ਇੱਕੋ ਹੀ ਡਾਊਟ ਇਹੋ ਹੀ ਕ੍ਰੀਏਟ ਸੀਗਾ ਕਿ ਆਪਣੀ ਟੋਟਲ ਇਨਕਮ ਹੈ ਜਾਂ ਐਡਜਸਟੇਬਲ ਇਨਕਮ ਹੈ, ਬਸ ਇਹੀ ਸੀਗਾ ਡਾਊਟ। ਹਾਂਜੀ, ਨਾ ਤੁਹਾਡੇ ਨਾਲ ਇਹ ਵੀ ਦੱਸਦਾ ਕਿ ਤੁਸੀਂ ਜੇ ਇਨਕਮ ਦਾ ਨਾ ਤੁਸੀਂ ਜੇ ਬਾਰਡਰ ਲਾਈਨ ਤੇ ਹੈਗੇ ਹੋ ਤੇ ਤੁਸੀਂ ਇੱਕ ਕੋ ਸਪਾਂਸਰ ਨਾਲ ਜ਼ਰੂਰ ਲਾ ਲਿਓ, ਕਿਉਂਕਿ ਬਾਅਦ ਤੁਹਾਡਾ ਨਾ ਕੇਸ ਨਹੀਂ ਤਾਂ ਡਿਲੇ ਹੋਣਾ। ਤੁਸੀਂ ਕੋ ਸਪਾਂਸਰ ਇੱਕ ਲਗਾਓ ਤਾਂ ਤੁਹਾਡੀ ਇਨਕਮ ਵਾਲੀ ਮਸਲਾ ਸੋਲਵ ਹੋ ਜਾਊਗਾ। ਠੀਕ ਹੈ ਜੀ, ਠੀਕ ਹੈ। ਤੇ ਦੂਸਰਾ ਏਜ ਦਾ, ਬੱਚੇ ਦੀ ਏਜ ਦਾ ਜਿਹੜੀ ਏਜ ਹੁੰਦੀ ਹੈ ਕਿੱਦਾਂ ਕੈਲਕੂਲੇਟ ਹੁੰਦੀ ਹੈ? ਜਦੋਂ ਤੁਸੀਂ ਪਟੀਸ਼ਨ ਫਾਈਲ ਕਰ ਦਿੱਤੀ 130, ਜਿਹੜੀ ਪਟੀਸ਼ਨ ਜਦੋਂ ਤੁਸੀਂ ਫਾਈਲ ਕੀਤੀ ਸੀ ਉਹ ਤੋਂ ਲੈ ਕੇ ਜਦੋਂ 130 ਅਪਰੂਵ ਹੋ ਜਾਂਦੀ ਹੈ, ਉਹ ਜਿਹੜਾ ਟਾਈਮ ਹੈ ਉਹ ਏਜ ਤੋਂ ਸਬਸਟ੍ਰੈਕਟ ਹੋ ਜਾਊਗਾ। ਫੋਰ ਐਗਜ਼ਾਮਪਲ ਮੰਨ ਲਓ ਤੁਹਾਡੀ ਉਹ 3 ਸਾਲ ਪੈਂਡਿੰਗ ਸੀਗੀ, ਤੁਹਾਡਾ ਜਿਹੜਾ ਹੁਣ ਜਦੋਂ ਵਾਰੀ ਆਉਂਦੀ ਹੈ ਬੱਚਾ 22 ਸਾਲ ਦਾ ਹੋ ਗਿਆ, ਉਹ 22 ਸਾਲ ਚੋਂ ਜਿਹੜੇ 3 ਸਾਲ ਮਾਈਨਸ ਹੋ ਜਾਊਗੇ, ਮਤਲਬ ਕਿ 3 ਸਾਲ ਮਾਈਨਸ ਹੋ ਕੇ 19, ਉਹ ਫਿਰ ਲੈਸ ਦੈਨ 21 ਹੋ ਗਿਆ ਤੇ ਉਹ ਬੱਚਾ ਬਚ ਜਾਊਗਾ। ਜੇ ਹੁਣ ਕੋਈ ਇੱਦਾਂ ਦਾ ਬੱਚਾ ਉਹਦੀ 25 ਸਾਲ ਉਮਰ ਹੋ ਗਈ ਹੈ, ਉਹਨੂੰ 25 ਸਾਲ ਤੋਂ 3 ਸਾਲ ਮਾਈਨਸ ਕਰਕੇ 22 ਬਣਦੇ ਨੇ, ਉਹ ਬੱਚਾ ਨਹੀਂ ਬਚੂਗਾ, ਉਹ CSPA ਦੇ ਅੰਡਰ ਨਹੀਂ ਆਉਂਦਾ। ਫਿਰ ਉਹ ਆਊਟ ਹੋ ਜਾਊਗਾ। ਥੈਂਕ ਯੂ ਜੀ ਕਾਲ ਦੇ ਲਈ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਭਾਜੀ, ਥੈਂਕ ਯੂ। ਅਗਲੇ ਕਾਲਰ ਨੇ ਕੁਲਦੀਪ ਕੌਰ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋਰ ਮੇਰਾ ਸਵਾਲ ਹੈ ਭਾਜੀ, ਮੈਂ 2 ਕੁੜੀਆਂ ਨੇ, ਇੱਕ ਤਾਂ ਵਿਆਹੀ ਹੋਈ ਹੈ, ਇੱਕ ਕੁਮਾਰੀ ਹੈ 34 ਸਾਲ ਦੀ ਜੀ, ਤੇ ਉਹਨਾਂ ਦਾ ਮੈਂ ਕੇਸ ਲਾਇਆ ਸਿਟੀਜ਼ਨ ਹੈ, ਤੇ ਉਹਨਾਂ ਦਾ ਫਿਰ ਕੀ ਆ? ਤੁਸੀਂ ਆਪਣੇ ਗ੍ਰੀਨ ਕਾਰਡ ਹੋਲਡਰ ਹੈਗਾ ਸਿਟੀਜ਼ਨ? ਸਿਟੀਜ਼ਨ। ਹਾਂਜੀ, ਤੁਸੀਂ ਦੋਨਾਂ ਦਾ ਕੇਸ ਲਾ ਸਕਦੇ ਹੋ, ਦੋਨਾਂ ਦੀ ਆਪਣੀਆਂ ਆਪਣੀਆਂ ਅਲੱਗ-ਅਲੱਗ ਕੈਟੇਗਰੀਆਂ। ਤੇ ਜਿਹੜੇ ਉਹਨਾਂ ਦੇ ਜੇ ਵਿਆਹ ਨਹੀਂ ਹੋਇਆ ਉਹਦੀ ਤਾਂ ਥੋੜਾ ਛੇਤੀ ਨੰਬਰ ਹੋ ਜਾਊਗਾ 2014 ਚ, ਜਿਹਦਾ ਵਿਆਹ ਹੋਇਆ ਉਹਦਾ 2008 2009 ਵਾਲਾ ਚੱਲ ਰਿਹਾ ਟਾਈਮ। ਉਹਨੂੰ 6 ਸਾਲ ਲੱਗਣਗੇ? ਇੱਕ ਦੇ 6 ਸਾਲ ਲੱਗੂਗੇ, ਦੂਜੇ ਦੇ 12 ਲੱਗੂਗੇ। ਇੱਕ ਕਾਕਾ ਆਪਣਾ, ਉਹਦਾ ਸਾਲਮ ਦਾ ਕੇਸ ਤਾਂ ਪਾਸ ਹੋ ਗਿਆ ਸੀਗਾ, 11 ਮਹੀਨੇ ਹੋ ਗਏ, ਉਹਦਾ ਤਾਂ ਨਹੀਂ ਕੋਈ ਦਿੱਕਤ ਹੈਗੀ? ਉਹਦੀ ਕੋਈ ਦਿੱਕਤ ਨਹੀਂ, ਉਹ 12ਵੇਂ ਮਹੀਨੇ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦਾ।
ਓਕੇ, ਥੈਂਕ ਯੂ ਭਾਜੀ, ਥੈਂਕ ਯੂ। ਓਕੇ ਜੀ। ਜੀ ਅਗਲੇ ਕਾਲਰ ਨੇ ਹਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੁੱਛਣਾ ਜੀ, ਮੈਂ ਸਿਟੀਜ਼ਨ ਲੈਣੀ ਆ ਹਾਂਜੀ ਤੇ ਮੈਂ ਪੜ੍ਹੀ ਨਹੀਂ ਹੋਈ ਹਾਂਜੀ ਤੇ ਜਿਹੜੇ ਡਾਕਟਰ ਦਾ ਪੇਪਰ ਲਾਉਣਾ ਉਹ ਜਦੋਂ ਐਪਲੀਕੇਸ਼ਨ ਭਰਨੀ ਆ ਵੀ ਉਦੋਂ ਨਾਲ ਲਾਉਣਾ ਕੋ ਜਦੋਂ ਜਾਣਾ ਵਾ ਇੰਟਰਵਿਊ ਦੇਣ ਉਦੋਂ ਜਾਣਾ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਹੋਏ? ਸਾਨੂੰ 16 ਸਾਲ। 16 ਸਾਲ ਦਾ ਇੰਗਲਿਸ਼ ਵਾਲੀ ਤਾਂ ਤੁਹਾਡੀ ਜਿਹੜੀ ਹੈਗੀ ਆ ਉਹ ਮਾਫ ਕਰ ਦੋਗੇ ਜਿਹੜੀ, ਤੇ ਉਮਰ ਕਿੰਨੀ ਹੈ ਤੁਹਾਡੀ ਇਸ ਵੇਲੇ? ਉਮਰ ਮੇਰਾ 47 ਸਾਲ ਦੀ ਆ। 47 ਭਾਜੀ? ਹਾਂਜੀ 47। ਨਹੀਂ ਇਹ ਤਾਂ ਤੁਹਾਨੂੰ ਜਿਹੜਾ ਦੂਜਾ ਟੈਸਟ, ਹਾਂਜੀ ਡਾਕਟਰ ਦੀ ਲੈਟਰ ਤੁਸੀਂ ਲਗਾ ਕੇ ਦੇਖ ਲਓ, ਪਰ ਜਿਹੜਾ ਇਹਨਾਂ ਦਾ ਰੂਲ ਆ ਉਹ ਕੀ ਹੈ ਕਿ ਜਿਹੜਾ 65 ਸਾਲ ਤੋਂ ਉੱਤੇ ਵਾਲਾ ਤੇ 20 ਸਾਲ ਗ੍ਰੀਨ ਕਾਰਡ ਹੋਲਡਰ ਆ ਉਹਨੂੰ ਉਹਨਾਂ ਨੇ ਮਾਫ ਕਰਤੇ ਸਾਰੇ ਟੈਸਟ, ਬਾਕੀ ਉਹਨੂੰ ਦੇਣੇ ਪੈਣੇ ਆ। ਤੇ ਡਾਕਟਰ ਦੀ ਲੈਟਰ ਲਾ ਕੇ ਤੁਸੀਂ ਦੇ ਸਕਦੇ ਹੋ ਜੇ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਨਹੀਂ ਮੈਂ ਭੁੱਲਦੀ ਬਹੁਤ ਆ, ਮੈਂ ਉਮਰ ਵਿੱਚ ਉਹਨੂੰ ਗਲਤ ਦੱਸੀ ਆ। ਮੇਰੀ ਹੈਗੀ ਆ 48 ਸਾਲ ਦਾ ਮੇਰਾ 48 ਸਾਲ ਦਾ ਜਨਮ। ਅੱਛਾ ਤੁਹਾਡੀ ਤਾਂ 65 ਤੋਂ ਜ਼ਿਆਦਾ। ਹਾਂਜੀ ਹਾਂਜੀ ਹਾਂਜੀ। ਤੁਸੀਂ ਜਿੱਦਾਂ ਹੁਣ 16 ਸਾਲ ਆ ਨਾ, ਤੁਸੀਂ 4 ਸਾਲ ਜੇ ਹੋਰ ਰੁਕਦੇ ਹੋ ਤੁਹਾਡਾ ਬਿਨਾਂ ਡਾਕਟਰ ਦੀ ਲੈਟਰ ਤੇ ਹੋ ਜਾਣਾ। ਤੇ ਜੇ ਤੁਸੀਂ ਹੁਣੇ ਟਰਾਈ ਕਰਨਾ ਫਿਰ ਤੁਸੀਂ ਡਾਕਟਰ ਦੀ ਆਹੀ ਮੈਡੀਕਲ ਲੈਟਰ ਜਿਹੜੀ ਇਹ ਲਗਾਓ ਤੇ ਤੁਹਾਨੂੰ ਉਹ ਮਾਫ ਕਰ ਸਕਦੇ ਆ। ਹਾਂਜੀ ਮੈਡੀਕਲ ਤਾਂ ਮੇਰੀ ਜਿਵੇਂ ਤੁਹਾਨੂੰ ਮੈਂ ਦੱਸਾਂ, ਮੈਂ ਵੈਸੇ ਹੀ ਮਤਲਬ ਜਿਵੇਂ ਜ਼ਿਆਦਾ ਨਹੀਂ ਲਾਉਣੀ ਚਾਹੁੰਦੀ, ਮੈਂ ਵੈਸੇ ਹੀ ਬਿਮਾਰ ਰਹਿੰਦੀ ਹਾਂ ਬਹੁਤ ਜ਼ਿਆਦਾ ਜੀ। ਟਰਾਈ ਕਰੋ। ਬਹੁਤ ਮੇਰੇ ਟੈਸਟ ਵਗੈਰਾ ਹੋਏ ਆ ਤੇ ਸਾਨੂੰ ਐਪਲੀਕੇਸ਼ਨ ਤਾਂ ਡਾਕਟਰ ਕਹਿੰਦਾ ਮੈਂ ਲਿਖ ਦੂੰਗਾ। ਹਾਂਜੀ ਤੇ ਅਸੀਂ ਬਸ ਤਾਂ ਇਹੀ ਪੁੱਛਣਾ ਕਰਦੀ ਹੈ ਸਾਰੇ ਜਿੰਨੇ ਸੁਣ ਰਹੇ ਆ, ਨਕਲੀ ਲੈਟਰ ਕਦੀ ਵੀ ਨਹੀਂ ਲਾਉਣੀ ਚਾਹੀਦੀ। ਇਹ ਨਹੀਂ ਹੈਗੀ ਵੀ ਮੈਂ ਬਿਮਾਰ ਆ ਤੇ ਤਾਂ ਸਹੀ ਲਾਉਣੀ ਆ। ਜਿੰਨੇ ਵੀ ਇਹ ਇਮੀਗ੍ਰੇਸ਼ਨ ਦਾ ਕੋਈ ਵੀ ਕਰਦਾ ਹੈ, ਜਿਹੜਾ ਡਾਕੂਮੈਂਟ ਤੁਸੀਂ ਲਾਉਣਾ ਆ ਤੁਸੀਂ ਉਹਦੇ ਲਈ ਜ਼ਿੰਮੇਵਾਰ ਆ। ਜੇ ਕੱਲ ਨੂੰ ਤੁਹਾਡੀ ਇਹ ਚੀਜ਼ ਫੜੀ ਜਾਂਦੀ ਆ ਤਾਂ ਉਹ ਤੁਹਾਡੇ ਲਈ ਜਿਹੜੀ ਭਵਿੱਖ ਦੇ ਲਈ ਖਤਰਾ ਹੈ। ਆਪਾਂ ਦੇਖਿਆ ਕਈ ਕੇਸਿਸ ਦੇ ਵਿੱਚ ਲੋਕਾਂ ਦੀ ਆਪਾਂ ਹੁਣ ਨੈਚੁਰਲਾਈਜੇਸ਼ਨ ਦੇ ਪਿੱਛੇ ਇਹਨਾਂ ਨੇ ਸਪੈਸ਼ਲ ਇੱਕ ਮਹਿਕਮਾ ਜਿਹੜਾ ਉਹ ਖੜਾ ਕੀਤਾ, ਡਿਪਾਰਟਮੈਂਟ ਖੜਾ ਕੀਤਾ ਸਿਰਫ ਤੇ ਸਿਰਫ ਇਹੀ ਚੈੱਕ ਕਰਨ ਨੂੰ ਵੀ ਤੁਸੀਂ ਆਪਣੇ ਡਾਕੂਮੈਂਟ ਝੂਠ ਨਹੀਂ ਸੀ ਬੋਲਦੇ ਆ, ਜਿਹਦੇ ਉੱਤੇ ਵੀ ਉਹਨਾਂ ਨੂੰ ਸ਼ੱਕ ਹੈਗਾ। ਸੋ ਕਦੀ ਵੀ ਗਲਤ ਡਾਕੂਮੈਂਟ ਜਿਹੜਾ ਆਪਣੇ ਇਮੀਗ੍ਰੇਸ਼ਨ ਦੇ ਕਿਸੇ ਵੀ ਥਾਂ ਦੇ ਉੱਤੇ ਜਿਹੜਾ ਉਹ ਨਾ ਲਾਓ। ਇਹਨਾਂ ਦਾ ਜੀ ਇਹ ਦੱਸ ਦਈਏ ਕਿ ਜਿਹੜਾ ਹੁਣ ਡਾਕਟਰ ਦੀ ਲੈਟਰ ਲਗਾਉਂਦੇ ਹੋ ਨਾ, ਜਿਹਨੂੰ ਹੁਣ ਆਲਰੇਡੀ ਕੋਈ ਪ੍ਰੋਬਲਮ ਸੀ ਉਹਦਾ ਆਲਰੇਡੀ ਕਾਫੀ ਸਾਰਾ ਰੈਕਡ ਹੋਊਗਾ ਹੈ ਨਾ, ਸਾਲ ਪਹਿਲਾਂ 2 ਸਾਲ ਪਹਿਲਾਂ ਦਾ। ਤੁਸੀਂ ਇਕੱਲੀ ਡਾਕਟਰ ਦੀ ਲੈਟਰ ਨੇ ਕੁਛ ਨਹੀਂ ਕਰਨਾ, ਉਹ ਪੂਰਾ ਜੇ ਤੁਸੀਂ ਰੈਕਡ ਲਾਉਂਦੇ ਹੋ ਫਿਰ ਹੀ ਸ਼ੋ ਹੁੰਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਚੱਲ ਰਹੀ ਹੈ। ਜੇ ਇਕੱਲੀ ਤੁਸੀਂ ਲੈਟਰ ਲਾਉਂਦੇ ਹੋ ਫਿਰ ਉਹ ਇਮੀਗ੍ਰੇਸ਼ਨ ਕੁਐਸਚਨ ਕਰੂਗੀ ਕਿ ਇੱਕ ਲੈਟਰ ਕਿੱਦਾਂ ਆ ਗਈ, ਨਾ ਪਹਿਲਾਂ ਕੋਈ ਦਵਾਈ ਦਾ ਰੈਕਡ ਨਾ ਡਾਕਟਰ ਦਾ ਰੈਕਡ। ਤੇ ਸਾਰੇ ਰੈਕਡ ਜੇ ਤੁਸੀਂ ਲਾਉਂਦੇ ਹੋ ਫਿਰ ਹੀ ਤੁਸੀਂ ਪ੍ਰੋਸੀਡ ਕਰਿਓ, ਇਕੱਲੀ ਲੈਟਰ ਨਾਲ ਨਾ ਪ੍ਰੋਸੀਡ ਕਰੋ। ਜੀ ਤੇ ਇਹ ਇੱਕ ਚੀਜ਼ ਮੈਂ ਇਸ ਦੇ ਵਿੱਚ ਪੁੱਛਣਾ ਚਾਹੁੰਦਾ ਆ ਜਗਵੀਰ ਜੀ, ਜਦੋਂ ਕਹਿੰਦੇ ਵੀ ਮੈਂ 16 ਸਾਲ ਤੋਂ ਰਹਿ ਰਿਹਾ, ਕੋਈ ਕਹਿੰਦੇ 20 ਸਾਲ ਤੋਂ, ਇਹ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਇੰਨੇ ਚਿਰ ਜਾਂ ਉਦਾਂ ਹੀ ਅਰਾਈਵਲ ਡੇਟ ਤੋਂ ਇਦਾਂ? ਨਹੀਂ ਜੀ, ਗ੍ਰੀਨ ਕਾਰਡ ਮਿਲਣ ਤੋਂ ਬਾਅਦ। ਗ੍ਰੀਨ ਕਾਰਡ ਜੀ। ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਬਲਰਾਮ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਮਹਾਰਾਜ ਜੀ, ਬਲਰਾਮ ਸਿੰਘ ਤੋਂ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੀ ਸਿਸਟਰ ਹੈ ਛੋਟੀ, ਤੇ ਉਹ ਪਹਿਲਾਂ ਇੱਥੇ ਆ ਕੇ ਗਈ ਹੈ ਵੀਜ਼ੇ ਤੇ, ਹੁਣ ਵੀ ਉਹਦੇ ਕੋਲ 10 ਸਾਲ ਦਾ ਵੀਜ਼ਾ। ਹਾਂਜੀ। ਤੇ ਮਾਤਾ ਜੀ ਮੇਰੇ ਇੱਥੇ ਸੀਗੇ, ਉਹਨਾਂ ਨੇ ਅਪਲਾਈ ਕੀਤਾ ਸੀ, ਗ੍ਰੀਨ ਕਾਰਡ ਸੀ ਮਾਤਾ ਕੋਲੇ। ਹਾਂਜੀ। ਤੇ ਹੁਣ ਉਹਦੀ ਅਪਰੂਵਲ ਆ ਗਈ ਹੈਗੀ। ਹਾਂਜੀ। ਉਹ ਇੱਥੇ ਨਹੀਂ ਗਏ, ਉਹ ਉੱਥੇ ਹੀ ਆ ਇੰਡੀਆ ਹੀ। ਕਿਹੜੇ ਸਾਲ ਉਹਨੇ ਫਾਈਲ ਕੀਤਾ ਸੀਗਾ ਮਾਤਾ ਉਹਨਾਂ ਨੇ? ਪਤਾ ਨਹੀਂ 3-4 ਸਾਲ ਹੋ ਗਏ ਹੋਣੇ ਮੇਰੇ ਖਿਆਲ ਜੀ। ਨਹੀਂ ਉਹ ਅਪਰੂਵਲ, ਹਾਂ ਉਹ ਮਹੀਨਾ ਹੋ ਗਿਆ। ਉਹ ਜਿਹੜੇ 3-4 ਸਾਲ ਪਹਿਲਾਂ ਵਾਲਾ ਨਾ, ਉਹ ਅਪਰੂਵਲ ਦਾ ਕੋਈ ਮੈਨੇ ਨਹੀਂ ਹੈਗਾ। ਜਿਹੜੀ ਪ੍ਰਾਇੋਰਟੀ ਡੇਟ ਉਹਦੇ ਉੱਤੇ ਇੱਕ ਡੇਟ ਲਿਖੀ ਹੁੰਦੀ ਹੈ, ਪ੍ਰਾਇੋਰਟੀ ਡੇਟ, ਉਹ ਡੇਟ ਦੇ ਹਿਸਾਬ ਨਾਲ ਤੁਹਾਡਾ ਚੱਲੂਗਾ। ਇਹਨਾਂ ਨੂੰ ਵੇਟ ਕਰਨਾ ਪੈਣਾ। ਤੇ ਮਾਤਾ ਜੀ ਦਾ ਐਕਸਪਾਇਰ ਹੋ ਗਿਆ, ਉਹਦਾ ਮਤਲਬ ਹੁਣ ਕਿਵੇਂ ਹੁਣ ਕੌਣ ਕਰੂ ਕਵਰ? ਅੱਛਾ, ਜੇ ਤਾਂ ਅਪਰੂਵਲ ਆ ਗਿਆ ਫਿਰ ਤੁਹਾਨੂੰ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਅੰਡਰ ਜਾਣਾ ਪੈਣਾ। ਅੱਛਾ। ਹਾਂਜੀ, ਮਾਤਾ ਜੀ ਦੇ ਅੱਗੇ ਤੁਹਾਨੂੰ ਨਾ ਇੱਕ ਜਿੱਦਾਂ ਇਹਦੇ ਵਿੱਚ ਕੀ ਹੁੰਦਾ ਕਿ ਸਬਸਟੀਟਿਊਟਡ ਸਪਾਂਸਰ ਲਾਣਾ ਹੁੰਦਾ, ਕਿ ਜਿਹੜਾ ਇੱਕ ਹੋਰ ਫੈਮਿਲੀ ਮੈਂਬਰ ਜਦੋਂ ਤੁਸੀਂ ਕੁਆਲੀਫਾਈ ਕਰਦੇ ਹੋ ਸਬਸਟੀਟਿਊਟਡ ਸਪਾਂਸਰ ਲਈ, ਤੇ ਫਾਈਨੈਂਸ਼ੀਅਲ ਰਿਕੁਆਇਰਮੈਂਟ ਤੁਹਾਡੀਆਂ ਚੱਲੂਗੀਆਂ, ਪਟੀਸ਼ਨ ਰੀਇਨਸਟੇਟ ਹੋ ਜਾਊਗੀ। ਅੱਛਾ ਜੀ, ਉਹਦੇ ਬਾਰੇ ਡਿਸਕਸ ਤੁਸੀਂ ਕਰ ਲਿਓ, ਇਹਨਾਂ ਦੇ ਨਾਲ ਅਪਾਇੰਟਮੈਂਟ ਬਣਾ ਲਓ ਤੁਸੀਂ ਜਗਵੀਰ ਹੁਣਾਂ ਦੇ ਨਾਲ। ਇਹਨਾਂ ਦੇ ਆਫਿਸ 'ਚ ਕਾਲ ਕਰ ਲਿਓ 4159090503 415-909-05। ਜਿਵੇਂ ਉਹ ਵੀਜ਼ੇ ਤੇ ਆ, ਉਹਨਾਂ ਨੂੰ ਇੱਥੇ ਸੱਦ ਕੇ ਇੱਥੇ ਸਾਰਾ ਕੁਝ ਬਦਲ ਦਿਓ। ਨਹੀਂ ਬਦਲ ਹੋ ਸਕਦਾ, ਕਿਉਂਕਿ ਉਹਦੀ ਨਾ ਵੇਟ ਕਰਨੀ ਪੈਂਦੀ ਹੈ। ਪਹਿਲੀ ਗੱਲ ਤਾਂ ਜਿਹੜੇ ਆਪਣੇ ਕਰਦੇ ਨੇ ਬੱਚਿਆਂ ਦਾ, ਕਿਸੇ ਨੇ ਜੇ ਫਾਈਲ ਕੀਤਾ ਸੀਗਾ ਉਹਦੇ 2008 ਤੇ 9 ਵਾਲੇ ਕੇਸ ਚੱਲ ਰਹੇ ਨੇ, ਤੇ ਤੁਸੀਂ ਜਿੱਦਾਂ ਦੱਸਦੇ ਹੋ 4 ਸਾਲ ਪਹਿਲਾਂ ਉਹਨਾਂ ਦਾ ਕੁਛ ਨਹੀਂ, ਉਹਨਾਂ ਨੂੰ ਵੇਟ ਕਰਨੀ ਪੈਣੀ ਜਦ ਤੱਕ ਨੰਬਰ ਨਹੀਂ ਅੱਗੇ ਕਰੰਟ ਹੁੰਦਾ। ਅਪਰੂਵਲ ਦਾ ਕੋਈ ਮਤਲਬ ਨਹੀਂ ਹੈਗਾ।
ਜੀ ਸੋ ਬਿਲਕੁਲ ਸੋ ਕਈਆਂ ਦੇ ਜਿਹੜੇ ਗੁੰਝਲਦਾਰ ਮਸਲੇ ਹੁੰਦੇ ਆ ਉਹ ਬੈਟਰ ਹੁੰਦਾ ਵੀ ਇਮੀਗ੍ਰੇਸ਼ਨ ਦੇ ਅਟਾਰਨੀ ਜਿੱਦਾਂ ਜਗਬੀਰ ਹੋਣੀ ਹੈ ਇਹਨਾਂ ਦੇ ਨਾਲ ਤੁਸੀਂ ਪ੍ਰਾਈਵੇਟ ਦੇ ਵਿੱਚ ਜਿਹੜੀ ਗੱਲਬਾਤ ਕਰੋ ਤਾਂ ਜੋ ਤੁਹਾਨੂੰ ਜਿਹੜਾ ਸਾਰਾ ਕੁਝ ਦੱਸ ਦੇਣ ਵੀ ਕੀ ਕਿੱਦਾਂ ਕਰਨਾ ਹੈ ਕਿਵੇਂ ਜਿਹੜਾ ਤੁਸੀਂ ਕਰ ਸਕਦੇ ਹੋ। ਇਹਨਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਉਣ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 4159090503 415-909-0503 ਦੇ ਉੱਤੇ। ਭਾਜੀ ਮੈਂ ਇੱਕ ਚੀਜ਼ ਐਡ ਕਰੂੰਗਾ ਜੀ ਜਿਹੜੇ ਨਾ ਆਪਾਂ ਜਿਹੜੀ ਐਡਵਾਈਸ ਦੇ ਰਹੇ ਹਾਂ ਇਹ ਕੋਈ ਤੁਸੀਂ ਇਹ ਕੋਈ ਅਟਰਨੀ ਕਲਾਇੰਟ ਰਿਲੇਸ਼ਨਸ਼ਿਪ ਨਹੀਂ ਬਣਾਉਂਦੀ। ਤੁਹਾਨੂੰ ਰੇਡੀਓ 'ਤੇ ਮੈਂ ਬੜੀ ਲਿਮਿਟਡ ਜੀ ਇਨਫੋਰਮੇਸ਼ਨ ਦੇ ਕੇ ਜੋ ਮੇਰੇ ਕੋਲ ਪੁੱਛ ਰਹੇ ਨੇ ਉਹਦੇ ਹਿਸਾਬ ਨਾਲ ਦੱਸ ਰਿਹਾ। ਕੱਲ੍ਹ ਨੂੰ ਕੋਈ ਵੀ ਮੈਨੂੰ ਇੱਦਾਂ ਨਾ ਕਵੇ ਕਿ ਮੈਂ ਤੁਹਾਡੀ ਐਡਵਾਈਸ 'ਤੇ ਐਕਟ ਕਰ ਲਿਆ, ਕਿਉਂਕਿ ਤੁਹਾਡੇ ਜਿਹੜੇ ਆਪਣੇ ਨਾ ਕੇਸ ਦੇ ਵਿੱਚ ਛੋਟੀਆਂ ਚੀਜ਼ਾਂ ਹੋ ਸਕਦੀਆਂ ਅਤੇ ਜਿਹੜੀ ਰੇਡੀਓ 'ਤੇ ਆਪਾਂ ਐਡਵਾਈਸ ਦਿੰਦੇ ਹਾਂ ਜਨਰਲ ਐਡਵਾਈਸ ਹੈ ਇੱਕ, ਅਤੇ ਸਾਡਾ ਮਕਸਦ ਇਹਦੇ ਵਿੱਚ ਸਿਰਫ ਇਹੀ ਹੈ ਕਿ ਲੋਕਾਂ ਨੂੰ ਐਜੂਕੇਟ ਕਰਨਾ। ਇਹਦਾ ਕੋਈ ਮਕਸਦ ਇਹ ਨਹੀਂ ਹੈਗਾ ਕਿ ਤੁਸੀਂ ਇਹਦੇ ਬੇਸ 'ਤੇ ਜਾ ਕੇ ਆਪਣੇ ਆਪ ਹੀ ਕਾਨੂੰਨੀ ਫੈਸਲੇ ਲਓ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਗੁਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਚੱਲ ਭਾਜੀ ਦੋਨਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਜੀ ਮੈਂ ਪੁੱਛਣਾ ਸੀ ਗ੍ਰੀਨ ਕਾਰਡ ਮੈਂ ਅਪਲਾਈ ਕੀਤਾ 1.5 ਸਾਲ ਹੋ ਗਿਆ ਜੀ ਤੇ ਮੈਂ ਮੈਰਿਜ ਕਰਾਉਣਾ ਚਾਹੁੰਦਾ ਤੇ ਮੈਂ ਇੰਡੀਆ ਨਹੀਂ ਜਾਂਦਾ ਤੇ ਕਿਤੇ ਵੀ ਜਾ ਕੇ ਮੈਰਿਜ ਟਰੈਵਲ ਡਾਕੂਮੈਂਟ ਤੇ ਕਰਵਾ ਸਕਦਾ? ਜੀ ਕਰਾ ਸਕਦੇ ਹੋ। ਓਕੇ ਭਾਜੀ ਥੈਂਕ ਯੂ। ਇਹੀ ਪੁੱਛਣਾ ਸੀ। ਇੱਕ ਇਹ ਹੈ ਕਿ ਜਿਹੜਾ ਗ੍ਰੀਨ ਕਾਰਡ ਤੁਸੀਂ ਅਪਲਾਈ ਕੀਤਾ ਨਾ ਉਹਦੇ ਨਾਲ ਇਹ ਤੁਸੀਂ ਦੇਖਣਾ ਜ਼ਰੂਰ ਕਿ ਇੱਕ 131 ਐਡਵਾਂਸ ਪੇਰੋਲ ਹੁੰਦਾ, ਉਹ ਐਡਵਾਂਸ ਪੇਰੋਲ ਜ਼ਰੂਰ ਅਪਲਾਈ ਕੀਤਾ ਹੋਣਾ ਚਾਹੀਦਾ। ਜੇ ਤੁਸੀਂ ਬਿਨਾਂ ਐਡਵਾਂਸ ਪੇਰੋਲ ਕੀਤੇ ਹੋਏ ਬਾਹਰ ਜਾਂਦੇ ਹੋ ਤੁਹਾਡਾ ਗ੍ਰੀਨ ਕਾਰਡ ਕੈਂਸਲ ਹੋ ਜਾਊਗਾ। ਠੀਕ ਹੈ ਭਾਜੀ ਇਹਦਾ ਮੈਂ ਖਿਆਲ ਰੱਖਾਂਗਾ। ਓਕੇ ਜੀ। ਅਗਲੇ ਕਾਲਰ ਨੇ ਦਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਸੀਗਾ ਆਪਣਾ ਮੇਰੇ ਮਾਤਾ ਜੀ ਨੇ ਕੀਤੀ ਸੀਗੀ ਪਟੀਸ਼ਨ ਸਿਸਟਰ ਦੀ ਜੀ, ਮੈਰਿਡ ਸੀ ਤੇ ਉਹਨਾਂ ਦਾ ਕੇਸ ਉਹ ਮੈਂ ਆਪਣੇ ਵੱਲੋਂ ਉਹਨਾਂ ਦੇ ਜਾਨੀ ਪੇਪਰ ਆਪਣੇ ਵੱਲੋਂ ਲਾਤੇ ਸੀਗੇ ਸਪੋਰਟ ਲੈਟਰ ਤੇ, ਪਰ ਉਹਨਾਂ ਨੇ ਡਿਨਾਈ ਕਰਤਾ ਜੀ। ਉਹਨਾਂ ਮਾਤਾ ਜੀ ਦੀ ਡੈਥ ਹੋ ਗਈ। ਭਾਜੀ ਸਪੋਰਟ ਲੈਟਰ ਨਹੀਂ, ਮੈਂ ਜਿਹੜਾ ਹਿਊਮੈਨਿਟੇਰੀਅਨ ਰੀਸਟੇਟਮੈਂਟ ਹੈ ਨਾ ਇਹ ਲੈਟਰ ਲਿਖ ਕੇ ਨਹੀਂ ਹੁੰਦਾ ਹੈਗਾ। ਇਹਦੇ ਵਿੱਚ ਬੜਾ ਸਾਰਾ ਵੱਡਾ ਤੁਹਾਨੂੰ ਬਰੀਫ ਬਣਾ ਕੇ ਕਾਫੀ ਸਾਰੀਆਂ ਚੀਜ਼ਾਂ ਜਿੱਦਾਂ ਸੈਕਟਰਿਕ ਐਵੀਡੈਂਸ ਹੋਰ ਸਾਰਾ ਫੈਮਿਲੀ ਮੈਂਬਰ ਦੇ ਮਤਲਬ ਕਾਫੀ ਵੱਡੀ ਸਾਰੀ ਪਟੀਸ਼ਨ ਹੁੰਦੀ ਹੈ। ਇਕੱਲੀ ਸਪੋਰਟ ਲੈਟਰ ਨਾਲ ਨਹੀਂ ਇਹ ਚੱਲਦਾ ਕੰਮ। ਹਾਂਜੀ ਉਹ ਉਹਨਾਂ ਨੇ ਮੇਰਾ ਆਪਣਾ ਉਹ ਅਟਰਨੀ ਦੇ ਥਰੂ ਹੀ ਕੀਤਾ ਸੀ। ਉਹਨਾਂ ਨੇ ਲਾਇਆ ਸੀ ਸਾਰੇ ਜਿਹੜੇ ਡਾਕੂਮੈਂਟ ਜਿਹੜਾ ਆਪਣਾ ਮਦਰ ਦੇ ਜਿਹੜਾ ਹੈਗਾ ਪਾਸਪੋਰਟ ਦੀ ਫੋਟੋ ਸਟੇਟ ਤੇ ਸਾਰਾ ਵੀ ਉਹ ਬ੍ਰਦਰ ਦਾ ਸ਼ੋਅ ਕੀਤਾ ਵੀ ਮੈਂ ਉਹਨਾਂ ਦਾ ਫੈਮਿਲੀ 130 ਅਪਰੂਵ ਹੋ ਗਿਆ ਸੀਗਾ। ਹਾਂਜੀ ਉਹ ਤਾਂ ਕਰੰਟ ਤੇ ਸੀਗਾ ਜੀ। ਚਲੋ ਤੁਸੀਂ ਕੰਟੈਕਟ ਕਰੋ ਸਾਨੂੰ। ਠੀਕ ਹੈ ਜੀ। ਓਕੇ ਇਹਦੇ ਚ ਕੁਝ ਹੋ ਸਕਦਾ ਜੀ ਤੁਸੀਂ ਕੰਟੈਕਟ ਕਰੋ, ਮੈਂ ਤੁਹਾਨੂੰ ਸਮਝਾਊਂਗਾ। ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਥੱਲੇ ਜਾਣਾ ਪੈਣਾ, ਦੇਖਣਾ ਪੈਣਾ ਕਿ ਤੁਹਾਡੇ ਵਕੀਲ ਨੇ ਕਿੰਨੀ ਡਿਟੇਲ 'ਚ ਗਿਆ ਸੀ ਕਿੰਨਾ ਨਹੀਂ ਗਿਆ ਸੀਗਾ। ਜਿਹੜਾ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਹੁੰਦਾ ਉਹਨਾਂ ਦੀ ਮਰਜ਼ੀ ਹੈ ਕਿ ਅਪਰੂਵ ਕਰਨਾ ਕਿ ਨਹੀਂ ਕਰਨਾ। ਕਹਿਣ ਦਾ ਮਤਲਬ ਹੈ ਕਿ ਜੇ ਤਾਂ ਤੁਸੀਂ ਵਧੀਆ ਤਰੀਕੇ ਨਾਲ ਸਮਝਾ ਦਿਓ ਤੁਹਾਡਾ ਚਾਂਸ ਹੈਗਾ। ਜੇ ਤੁਸੀਂ ਖਾਨਾ ਪੂਰਤੀ ਕਰਨੀ ਹੈ ਮਾੜਾ ਮੋਟਾ ਉਹਨਾਂ ਨੂੰ ਦੇਣਾ ਫਿਰ ਉਹਨਾਂ ਨੇ ਅਪਰੂਵ ਨਹੀਂ ਕਰਨਾ ਉਹ। ਜੀ ਬਿਲਕੁਲ। ਸੋ ਜ਼ਰੂਰ ਇੱਕ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਜਿਹੜੇ ਵਕੀਲ ਦੇ ਥਰੂ ਕੀਤਾ ਹੁੰਦਾ ਹੈ ਉਹਨਾਂ ਨੂੰ ਵੀ 2-4 ਸਵਾਲ ਜਿਹੜੇ ਉਹ ਜ਼ਰੂਰ ਪੁੱਛਿਆ ਕਰੋ। ਤੁਸੀਂ ਅਕਸਰ ਉਹਨਾਂ ਨੂੰ ਪੇ ਜਿਹੜਾ ਉਹ ਕਰ ਰਹੇ ਹੋ, ਉਹ ਤੁਹਾਡੇ ਲਈ ਉਹ ਸਰਵਿਸ ਪ੍ਰੋਵਾਈਡਰ ਹੈਗੇ, ਉਹ ਤੁਹਾਡੀ ਜਿਹੜੀ ਉਹ ਸੇਵਾਵਾਂ ਜਿਹੜੀਆਂ ਉਹ ਦੇ ਰਹੇ ਨੇ। ਸੋ ਇਹਨਾਂ ਦੇ ਨਾਲ ਤੁਸੀਂ ਅਪਾਇੰਟਮੈਂਟ ਬਣਾਉਣੀ ਹੋਵੇ ਤਾਂ ਇਹਨਾਂ ਨੂੰ ਕੰਟੈਕਟ ਕਰੋ 4159090503 415-909-0503 ਦੇ ਉੱਤੇ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਮਨਦੀਪ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਕਿ ਮੈਂ ਵਿਆਹ ਕਰਵਾ ਕੇ ਆਈ ਸੀਗੀ ਤੇ ਫਿਰ ਮੈਨੂੰ 2 ਸਾਲ ਦਾ ਗ੍ਰੀਨ ਕਾਰਡ ਮਿਲਿਆ ਸੀ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਐਕਸਪਾਇਰ ਹੋ ਗਿਆ ਤਾਂ 18 ਮਹੀਨਿਆਂ ਦੀ ਐਕਸਟੈਂਸ਼ਨ, ਪਰ ਹੁਣ ਮੇਰੀ ਐਕਸਟੈਂਸ਼ਨ ਲਾਈਕ ਸ਼ੁੱਕਰਵਾਰ ਤੱਕ ਐਕਸਪਾਇਰ ਹੋ ਜਾਣੀ ਆ। ਸੋ ਮੈਂ ਉਹਨਾਂ ਨੂੰ 2 ਵਾਰੀ ਕਾਲ ਵੀ ਕੀਤੀ ਇਮੀਗ੍ਰੇਸ਼ਨ ਵਾਲਿਆਂ ਨੂੰ। ਉਹਨਾਂ ਨੇ ਕਿਹਾ ਸੀਗਾ ਕਿ 18 ਮੰਥ ਦੇ ਵਿੱਚ ਆ ਜਾਣਾ। ਤੇ ਹੁਣ ਜਦੋਂ ਆਪਾਂ ਨੂੰ ਲਾਸਟ ਟਾਈਮ ਕਾਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਤੁਹਾਨੂੰ 2 ਵੀਕਾਂ 'ਚ ਆਪਾਂ ਲੈਟਰ ਭੇਜਾਂਗੇ, ਤੇਰੀ ਇੰਟਰਵਿਊ ਹੋਣੀ ਆ, ਪਰ ਉਹਨਾਂ ਦੀ ਹਾਲੇ ਤੱਕ ਵੀ ਕੋਈ ਤੁਸੀਂ ਉਹਨਾਂ ਦੇ ਜਿਹੜਾ ਲੋਕਲ ਫੀਲਡ ਆਫਿਸ ਹੈ ਲੋਕਲ ਫੀਲਡ ਆਫਿਸ ਜਾਓ ਤੇ ਉਹ ਤੁਹਾਡੇ ਉੱਤੇ ਸਟੈਂਪ ਲਾ ਦੂਗੇ। ਦੁਬਾਰਾ ਤੁਹਾਡਾ ਜਿਹੜਾ ਫੀਲਡ ਆਫਿਸ ਹੈ ਉਹ ਆਪਣੇ ਆਪ ਤੁਹਾਡੀ ਐਕਸਟੈਂਸ਼ਨ ਦੇ ਦੇਗਾ। ਫੋਨ ਤੇ ਨਹੀਂ ਗੱਲ ਹੋਣੀ, ਤੁਹਾਨੂੰ ਪਰਸਨਲੀ ਜਾਣਾ ਪੈਣਾ ਉੱਥੇ ਲੋਕਲ ਫੀਲਡ ਆਫਿਸ। ਤੇ ਉਹ ਅਪਾਇੰਟਮੈਂਟ ਬਣਾ ਕੇ ਜਾਣੀ ਹੈ ਸਿੱਧਾ ਵਾਕ ਇਨ ਵੀ ਕਰ ਸਕਦੇ ਹੋ? ਵਾਕ ਇਨ ਵੀ ਕਰ ਸਕਦੇ ਹੋ, ਕਰ ਲੈਂਦੇ ਨੇ ਅਕੋਮੋਡੇਟ ਜਿਹੜੇ ਗ੍ਰੀਨ, ਕਿਉਂਕਿ ਹੈ ਤਾਂ ਬੰਦਾ ਗ੍ਰੀਨ ਕਾਰਡ ਹੋਲਡਰ ਹੀ ਆ। ਜੀ ਓਕੇ ਥੈਂਕ ਯੂ। ਠੀਕ ਹੈ ਓਕੇ ਜੀ ਬਿਲਕੁਲ। ਤੋ ਇਹ ਜ਼ਰੂਰੀ ਆ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਐਕਸਟੈਂਸ਼ਨ ਜਿਹੜੀ ਸਟੈਂਪ ਲਵਾਉਣੀ ਜ਼ਰੂਰੀ ਹੈ, ਅਦਰਵਾਈਜ਼ ਤੁਸੀਂ ਆਊਟ ਆਫ ਸਟੇਟਸ ਹੋ ਜਾਓਗੇ? ਨਹੀਂ ਆਊਟ ਆਫ ਸਟੇਟਸ ਨਹੀਂ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੀ ਰਹਿੰਦੇ ਹੋ। ਤੁਹਾਨੂੰ ਇੰਪਲੋਇਮੈਂਟ ਦੇਖੋ ਜਿਹੜਾ ਜਿਹਨੂੰ ਕੰਡੀਸ਼ਨਲ ਗ੍ਰੀਨ ਕਾਰਡ ਮਿਲ ਗਿਆ ਨਾ, ਜਦ ਤੱਕ ਉਹਦੀ ਐਪਲੀਕੇਸ਼ਨ ਪੈਂਡਿੰਗ ਹੈ
ਪਰਮਾਨੈਂਟ ਵਾਲੀ ਐਪਲੀਕੇਸ਼ਨ ਡਿਨਾਈ ਨਹੀਂ ਹੁੰਦੀ, ਉਹ ਗ੍ਰੀਨ ਕਾਰਡ ਹੋਲਡਰ ਹੀ ਰਹੂਗਾ, ਉਹਨੂੰ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਉਹਨੂੰ ਇਹ ਸਟੈਂਪ ਸਟੂਮ ਚਾਹੀਦੀ ਹੈ। ਇਹ ਬਸ ਤਾਂ ਹੈ ਕਿ ਜੇ ਕਿਸੇ ਨੇ ਡਰਾਈਵਰ ਲਾਇਸੈਂਸ ਰੀਨਿਊ ਕਰਾਉਣਾ ਜਾਂ ਉਹਦੇ ਇੰਪਲੋਇਰ ਨੇ ਮੰਗਿਆ ਜੇ ਕਿ ਤੁਹਾਨੂੰ ਲੋੜ ਹੈਗੀ ਕਿਸੇ ਨੂੰ ਸ਼ੋਅ ਕਰਨ ਦੀ ਕਿ ਤੁਸੀਂ ਰੈਜ਼ੀਡੈਂਟ ਹੋ, ਫਿਰ ਹੀ ਤੁਹਾਨੂੰ ਇਹਦੀ ਰਿਕੁਆਇਰਮੈਂਟ ਹੈ। ਆਈ ਥਿੰਕ ਬੈਟਰ ਹੀ ਹੁੰਦਾ, ਕਨਵੀਨੀਅੰਸ ਹੀ ਜਿੱਦਾਂ ਹੁੰਦੀ, ਜਿੱਦਾਂ ਆਪਾਂ ਤੁਸੀਂ ਦੱਸਿਆ ਵੀ ਅਸਾਈਲਮ ਦੇ ਮਾਮਲੇ 'ਚ ਜਦੋਂ ਤੁਹਾਨੂੰ ਅਪਰੂਵ ਕਰ ਦਿੰਦੇ EAD ਦੀ ਜ਼ਰੂਰਤ ਨਹੀਂ ਹੁੰਦੀ, ਪਰ ਕਨਵੀਨੀਅੰਸ ਦੇ ਹੁੰਦਾ ਜਿਹੜਾ ਉਹ ਰੱਖਦਾ ਆ ਜੀ। ਤੇ ਅਗਲੇ ਕਾਲਰ ਆਪਣੇ ਜੁੜੇ ਨੇ ਹਰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਮੇਰੇ 2 ਕੁਐਸਚਨ। ਇੱਕ ਤਾਂ ਵੀਰੇ ਮੇਰੇ ਬ੍ਰਦਰ ਦਾ ਉਹਨੂੰ 43 ਮੰਥ ਮਿਲੇ ਪ੍ਰਿਜ਼ਨ ਦੇ ਟਾਈਮ ਤੇ ਵਿੱਚ, ਤੇ ਉਹਨਾਂ ਨੇ ਡਿਪੋਰਟ ਕਰਨ ਦੀ ਉਹਨੂੰ 1 ਈਅਰ ਪਹਿਲਾਂ ਵਿੱਚ ਟਰਾਈ ਕੀਤੀ ਸੀ, ਜਦੋਂ ਅਸੀਂ ਉਹਦਾ ਕੇਸ ਚੱਲ ਰਿਹਾ ਸੀ ਉਹਦਾ, ਤੇ ਅਸੀਂ ਉਹਦੀ ਬੇਲ ਕਰਾਈ ਸੀ। ਉਹਨੂੰ ਜਿਵੇਂ ਉੱਥੇ ਲੈ ਕੇ ਸੀ ਜਿਵੇਂ ਡਿਪੋਰਟ ਵਾਲੀ ਕੋਰਟ 'ਚ, ਤੇ ਉਹਨਾਂ ਨੇ ਉਦੋਂ ਵੇਵਰ ਦੇ ਦਿੱਤੀ ਸੀ ਇੱਕ ਵਾਰੀ, ਤੇ ਪਰ ਉਦੋਂ ਬਾਅਦ 'ਚ ਜਿਵੇਂ ਉਹਦਾ ਕੇਸ ਚੱਲਿਆ ਤੇ ਉਹਨੂੰ 43 ਮੰਥ ਦੇ ਦਿੱਤੇ ਉਹਨਾਂ ਨੇ ਹੁਣ। ਤੇ ਉਹ ਗ੍ਰੀਨ ਕਾਰਡ ਤੇ ਜਿਵੇਂ 2007 ਤੋਂ ਆਏ ਹੋਏ ਆ, ਤੇ ਉਹਦਾ ਹੋ ਸਕਦਾ ਕਿ ਉਹਨੂੰ ਡਿਪੋਰਟ ਕਰਨਗੇ ਇਸ ਤੋਂ ਬਾਅਦ? ਜਿੱਦਾਂ ਤੁਸੀਂ ਦੱਸ ਰਹੇ ਹੋ 43 ਮੰਥ ਵਾਲਾ ਫੈਲਨੀ ਲੱਗ ਰਹੀ ਹੈ, ਡਿਪੋਰਟੇਸ਼ਨ ਤਾਂ ਬਣਦੀ ਹੈ, ਡਿਪੋਰਟੇਸ਼ਨ ਬਣਦੀ ਹੈ। ਬਾਕੀ ਦੇਖਣਾ ਪੈਣਾ ਜੇ ਕੋਈ ਹੋਰ ਰਿਲੀਫ ਵਗੈਰਾ ਦੇਖਣਾ ਪੈਣਾ ਕਿ ਕੀ ਚੀਜ਼ ਸੀਗੀ ਸੈਂਟੈਂਸਿੰਗ ਦਾ, ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਜਿਸ ਹਿਸਾਬ ਨਾਲ ਉਸ ਵੇਲੇ ਉਹ ਤੋਂ ਸੁਣ ਕੇ ਤਾਂ ਇਹੀ ਲੱਗ ਰਿਹਾ ਕਿ ਹਾਂਜੀ ਡਿਪੋਰਟੇਸ਼ਨ। ਨੋ ਕੰਟੈਕਟ ਹੀ ਸੀ ਵਾਇਲੇਸ਼ਨ ਦੇ ਗੱਲ ਨਹੀਂ। ਅੱਛਾ, ਡੋਮੈਸਟਿਕ ਵਾਇਲੈਂਸ ਸੀਗੀ। ਹਾਂਜੀ। ਚਲੋ ਤੁਸੀਂ ਸੰਪਰਕ ਕਰੋ ਸਾਨੂੰ, ਸਾਰੇ ਕੋਰਟ ਵਾਲੇ ਡਾਕੂਮੈਂਟ ਵਗੈਰਾ ਲੈ ਕੇ, ਸਾਰਾ ਜਿਹੜੇ ਸੈਂਟੈਂਸਿੰਗ ਦੇ ਡਾਕੂਮੈਂਟ ਹੈ, ਜੱਜ ਦਾ ਜਿਹੜਾ ਫਾਈਨਲ ਆਰਡਰ ਹੈ ਉਹ ਲੈ ਕੇ, ਤੇ ਜਿਹੜੀ ਸਾਰੀ ਸੈਂਟੈਂਸਿੰਗ ਵਾਲੇ ਉਹ ਸਾਰੇ ਲੈ ਕੇ ਫਿਰ ਸਾਨੂੰ ਸੰਪਰਕ ਕਰਿਓ, ਦੇਖ ਕੇ ਦੱਸ ਦਾਂਗੇ ਜੀ। ਕਿਉਂਕਿ ਦੇਖ ਕੇ ਦੱਸਿਆ ਜਾ ਸਕਦਾ, ਇਹ ਚੀਜ਼ ਰੇਡੀਓ ਦੇ ਉੱਤੇ ਡਿਸਕਸ ਜਿਹੜੀ ਉਹ ਨਹੀਂ ਹੋ ਸਕਦੀ, ਇਹ ਤੁਹਾਡਾ ਪਰਸਨਲ ਪ੍ਰਾਈਵੇਟ ਕਿਸੇ ਦਾ ਜਿਹੜਾ ਇਹ ਮੈਟਰ ਹੁੰਦਾ ਹੈ। ਸੋ ਕਾਲ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ, ਇਹਨਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਉਣ ਦੇ ਲਈ 415 909 0503 4159090503। ਅਗਲੇ ਕਾਲਰ ਨੇ ਸੰਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸੰਦੀਪ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਮੈਂ ਆਪਣੇ ਇਨ-ਲਾਸ ਲਈ ਕਰਨਾ ਸੀਗਾ, ਮੇਬੀ ਲਾਈਕ ਅ ਵਿਜ਼ਿਟਰਸ ਵੀਜ਼ਾ ਔਰ ਗ੍ਰੀਨ ਕਾਰਡ ਬੇਸ ਤੇ, ਪਰ ਪ੍ਰੋਬਲਮ ਇਹ ਹੈਗੀ ਕਿ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀਗੀ 10 ਇਅਰਸ ਪਹਿਲਾਂ। ਹਾਂਜੀ, ਗ੍ਰੀਨ ਕਾਰਡ ਤਾਂ ਨਹੀਂ ਤੁਸੀਂ ਕਰ ਸਕਦੇ, ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਆ। ਉਹ ਗ੍ਰੀਨ ਕਾਰਡ ਤਾਂ ਤੁਸੀਂ ਕੁਆਲੀਫਾਈਂਗ ਰਿਲੇਟਿਵ ਹੈ ਨਹੀਂ, ਤੁਸੀਂ ਨਹੀਂ ਸਪਾਂਸਰ ਕਰ ਸਕਦੇ। ਮੇਰੇ ਸਨ ਨਹੀਂ ਕਰ ਸਕਦਾ? ਨਹੀਂ, ਗ੍ਰੈਂਡ ਪੇਰੈਂਟਸ ਲਈ ਕੋਈ ਇਦਾਂ ਦੀ ਸਪਾਂਸਰ ਦੀ ਆਪਸ਼ਨ ਨਹੀਂ ਹੈਗੀ। ਓਕੇ, ਪਰ ਮੈਂ ਰੀਮੈਰਿਡ ਹੋਈ ਹਾਂ। ਹਾਂਜੀ, ਸੋ ਕੈਨ ਆਈ ਸਟਿਲ? ਤੁਸੀਂ ਗ੍ਰੀਨ ਕਾਰਡ ਤਾਂ ਨਹੀਂ ਕਰ ਸਕਦੇ, ਪਰ ਜਿਹੜਾ ਟੂਰਿਸਟ ਵੀਜ਼ਾ ਨਾ ਉਹ ਸਾਰਿਆਂ ਨੂੰ ਆਪਣੇ ਦਮ ਤੇ ਮਿਲਦਾ। ਟੂਰਿਸਟ ਵੀਜ਼ਾ ਦੇ ਵਿੱਚ ਦੇ ਕੋਈ ਕਿਸੇ ਦੀ ਹੈਲਪ ਕਰ ਸਕਦਾ, ਉਹ ਇੱਕ ਲੈਟਰ ਦੇ ਸਕਦਾ ਇਨਵੀਟੇਸ਼ਨ ਕਿ ਇਹਨਾਂ ਨੇ ਮੈਨੂੰ ਮਿਲਣਾ ਹੈ, ਤੁਸੀਂ ਆਪਣੀ ਇੱਕ ਨਾਈਸ ਪੂਰੀ ਸਟੋਰੀ ਦੱਸੋ ਉਹਨਾਂ ਨੂੰ ਕਿ ਇੱਦਾਂ ਇੱਦਾਂ ਸੀਗਾ, ਮੈਂ ਮਿਲਣਾ ਚਾਹੁੰਦੀ ਇਹਨਾਂ ਨੂੰ, ਇਹ ਆ ਕੇ ਇੱਥੇ ਆਪਣੇ ਗ੍ਰੈਂਡ ਚਿਲਡਰਨ ਨੂੰ ਮਿਲਣਾ ਚਾਹੁੰਦੇ ਆ। ਅਤੇ ਜੇ ਉਹਨਾਂ ਦੀ ਏਜ ਨੂੰ ਮੱਦੇ ਨਜ਼ਰ ਰੱਖ ਕੇ ਜੇ ਤੁਸੀਂ ਵਧੀਆ ਤਰ੍ਹਾਂ ਉਹਨਾਂ ਨੂੰ ਪ੍ਰੈਜ਼ੈਂਟ ਕਰ ਦਿਓ ਤਾਂ ਹਾਂਜੀ ਬਿਲਕੁਲ ਪੋਸੀਬਲ ਹੈ ਕਿ ਉਹਨਾਂ ਨੂੰ ਟੂਰਿਸਟ ਵੀਜ਼ਾ ਮਿਲ ਸਕਦਾ। ਪਰ ਪੱਕੇ ਤੌਰ ਤੇ ਇਮੀਗ੍ਰੇਸ਼ਨ ਨਹੀਂ ਜਿਹੜੀ ਉਹਨਾਂ ਦੀ ਹੋ ਸਕਦੀ, ਨਾਨ ਇਮੀਗ੍ਰੈਂਟ ਵੀਜ਼ਾ ਹੀ ਜਿਹੜਾ ਇਹਨਾਂ ਦੇ ਥਰੂ ਮਿਲ ਸਕਦਾ। ਜੀ ਜੀ, ਹਾਂਜੀ। ਥੈਂਕ ਯੂ। ਅੱਗੇ ਆਪਦੇ ਜਦੋਂ ਹੁੰਦੇ ਸੀ ਦੇ ਹਰ 10 ਇਅਰਸ ਵੀਜ਼ਾ, ਜਦੋਂ ਇੰਗਲੈਂਡ ਕੈਨੇਡਾ ਵੀ ਜਾਂਦੇ ਰਹਿੰਦੇ ਆ, ਪਰ ਇੱਥੇ ਤਾਂ ਉਹਨਾਂ ਨੂੰ ਨਹੀਂ ਮਿਲਿਆ ਸੀਗਾ ਜਦੋਂ ਉਹਨਾਂ ਦੀ ਡੈਥ ਹੋ ਗਈ ਬਾਅਦ ਚੋਂ। ਅੱਛਾ, ਨਹੀਂ ਤੁਸੀਂ ਨਾ ਅਪਲਾਈ ਕਰੋ, ਬਸ ਉਹਨਾਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦੇਣਾ। ਜੇ ਤੁਸੀਂ ਸਹੀ ਤਰ੍ਹਾਂ ਵਧੀਆ ਤਰ੍ਹਾਂ ਲੈਟਰ ਉਹਨਾਂ ਨੂੰ ਲਿਖਦੇ ਹੋ ਤੇ ਉਹ ਫਿਰ ਥੋੜ੍ਹੇ ਸਿੰਪਥਾਈਜ਼ ਕਰ ਸਕਦੇ ਨੇ, ਦੇ ਸਕਦੇ ਨੇ ਵੀਜ਼ਾ। ਜੀ, ਓਕੇ ਥੈਂਕ ਯੂ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਹਨੀ, ਸਤਿ ਸ਼੍ਰੀ ਅਕਾਲ। ਜੀ, ਕੀ ਸਵਾਲ? ਹਾਂਜੀ ਕੀ ਸਵਾਲ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਸੀਗਾ ਮਾਰਚ 2018 ਦੇ ਵਿੱਚ, ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਤੇ ਪੁੱਛਣਾ ਕਿ ਕਿੰਨਾ ਟਾਈਮ ਹੋਰ ਲੱਗੇਗਾ, ਵੇਟਿੰਗ ਹੈਗੀ ਆ, ਕਦੋਂ ਤੱਕ ਇੰਟਰਵਿਊ ਸ਼ੁਰੂ ਹੋਣਗੀਆਂ? ਮਾਰਚ ਤੁਹਾਡਾ ਤਾਂ ਆਉਣ ਹੀ ਵਾਲਾ ਨੰਬਰ, ਇੰਨੀ ਕੋਈ ਜ਼ਿਆਦਾ ਇਹਦੀ ਵੇਟਿੰਗ ਨਹੀਂ, ਆ ਜਾਊਗਾ ਛੇਤੀ। ਉਹ ਠੀਕ ਹੈ ਜੀ, ਕਿਉਂਕਿ ਵਿੱਚ ਹੁਣ ਕਹਿ ਰਹੇ ਸੀ ਨਾ ਕਿ ਕੋਈ ਕਿਹੜੇ ਆਫਿਸ ਮੋਰੇ ਹੋ ਤੁਸੀਂ, ਕਿੱਥੇ ਕਿਹੜਾ ਲੋਕ ਰਹਿੰਦੇ ਕਿੱਥੇ ਹੋ? ਇਹ ਸੈਕਰਾਮੈਂਟੋ। ਚਲੋ ਮੈਂ ਤੁਹਾਨੂੰ ਜਵਾਬ ਦੇ ਦਿੰਦਾ ਇਹਦਾ। ਠੀਕ ਹੈ ਜੀ। ਤੇ ਤੁਹਾਡੇ ਵਾਈਫ ਇੱਥੇ ਹੀ ਨੇ ਨਾ? ਵਾਈਫ ਇੰਡੀਆ ਭਾਜੀ, ਮੈਂ ਗ੍ਰੀਨ ਕਾਰਡ ਹੋਲਡਰ ਹੈ। ਅੱਛਾ ਇੰਡੀਆ ਵਾਲਿਆਂ ਨੂੰ ਤਾਂ ਫਿਰ ਟਾਈਮ ਲੱਗੂਗਾ, ਉਹ ਅਜੇ ਦੇ ਨਹੀਂ ਰਹੇ ਵੀਜ਼ੇ। ਉਹਨਾਂ ਨੇ ਕਿਹਾ ਕਿ ਗ੍ਰੀਨ ਕਾਰਡ ਹੋਲਡਰ ਵਾਲਿਆਂ ਨੂੰ ਨਹੀਂ, ਕੋਈ US ਸਿਟੀਜ਼ਨ ਵਾਲਿਆਂ ਨੂੰ ਪਹਿਲਾਂ, ਇਹਨਾਂ ਨੂੰ ਤਾਂ ਫਿਰ ਟਾਈਮ ਲੱਗ ਜਾਊਗਾ, ਸਾਲ ਤੱਕ ਲੱਗ ਸਕਦਾ।
ਹਾਂਜੀ ਉਹ ਆਈ ਥਿੰਕ ਤੁਸੀਂ ਗੱਲ ਸਮਝ ਗਏ, ਗ੍ਰੀਨ ਕਾਰਡ ਹੋਲਡਰ ਨੇ ਤੇ ਉਹਨਾਂ ਦੀ ਵਾਈਫ ਜਿਹੜੀ ਆ ਉਹ ਇੰਡੀਆ ਦੇ ਵਿੱਚ ਆ। ਸੋ ਜਿੰਨੀ ਦੇਰ ਤੱਕ ਉੱਤੇ ਪ੍ਰੋਸੈਸਿੰਗ ਪੂਰੇ ਜੰਗੀ ਪੱਧਰ ਤੇ ਨਹੀਂ ਸ਼ੁਰੂ ਹੁੰਦੀ ਉਨੀ ਦੇਰ ਤੱਕ ਤੁਹਾਨੂੰ ਇੰਤਜ਼ਾਰ ਹੀ ਜਿਹੜਾ ਉਹ ਕਰਨਾ ਪੈਣਾ ਜੀ। ਠੀਕ ਹੈ, ਓਕੇ ਜੀ। ਇਹ ਜਿਹੜਾ ਦੱਸ ਰਹੇ ਸੀ, ਆਈ ਥਿੰਕ ਤੁਸੀਂ ਇੱਥੇ ਦਾ ਲੋਕਲ ਦੱਸ ਰਹੇ ਸੀਗੇ ਵੀ ਜੇ ਸਿਟੀਜ਼ਨ ਨੇ ਉਹਦੇ ਲਈ ਅਪਲਾਈ ਕੀਤਾ ਹੋਇਆ ਹੈ। ਜੀ 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 ਬਿਲਕੁਲ। ਆਪਣੇ ਜਿਹੜਾ ਸਮਾਂ ਵੀ ਜਿਹੜਾ ਸਮਾਪਤ ਆ ਤੇ ਕੁਝ ਹੋਰ ਕਾਲ ਲੈ ਕੇ ਫਿਰ ਆਪਾਂ ਖਤਮ ਕਰਦੇ ਹਾਂ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ ਮੈਨੂੰ ਲੱਗਦਾ ਭੁੱਲ ਗਏ ਨੇ। ਚਲੋ ਕੋਈ ਗੱਲ ਨਹੀਂ, ਨੈਕਸਟ ਟਾਈਮ ਫਿਰ ਜਿਹੜਾ ਦੁਬਾਰਾ ਤੁਸੀਂ ਕੰਟੈਕਟ ਕਰ ਲਿਓ ਤੇ ਜਾਂ ਤੁਸੀਂ ਡਾਇਰੈਕਟ ਜਗਵੀਰ ਟੇਕੀਆਣਾ ਹੋਣਾ ਨੂੰ ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕੰਟੈਕਟ ਕਰ ਸਕਦੇ ਹੋ। ਆਫਿਸ ਦੇ ਇਹਨਾਂ ਕੰਟੈਕਟ ਕਰਨ ਦੇ ਲਈ ਨੰਬਰ ਹੈ 4159090503 4159090503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਜਗਵੀਰ ਜੀ ਬਹੁਤ ਬਹੁਤ ਧੰਨਵਾਦ, ਜਿਹੜੀ ਬੜੀ ਮਿਹਰਬਾਨੀ। ਸੋ ਜੇ ਕੋਈ ਜਾਂਦੇ ਕਿਸੇ ਨੂੰ ਤੁਸੀਂ ਜਿਹੜਾ ਕੁਝ ਕਹਿਣਾ ਚਾਹੁੰਦੇ ਹੋ ਵੀ ਕੀ ਜਿਹੜਾ ਹੁਣ ਕਰਨ ਇਮੀਗ੍ਰੇਸ਼ਨ ਨੂੰ ਲੈ ਕੇ ਆਪਾਂ ਦੇਖ ਹੀ ਰਹੇ ਹਾਂ ਵੀ ਕਾਫੀ ਸਖਤੀਆਂ, ਕਾਫੀ ਕੁਝ ਜਿਹੜਾ ਉਹ ਚੱਲ ਹੀ ਰਿਹਾ ਹੈਗਾ ਆ। ਇਨਫੈਕਟ ਅਸਾਈਲਮ ਦਾ ਤਾਂ ਆਪਾਂ ਦੇਖਿਆ ਹੀ ਵੀ ਉਹ ਹੈਗਾ, ਪਰ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਲੇ ਜਿਹੜੇ ਉਹ ਹੋ ਰਹੇ ਨੇ। ਜੀ ਜੀ, ਜਿਹੜਾ ਨਾ ਅਸਾਈਲਮ ਦਾ ਕਾਫੀ ਸਾਰੇ ਰੂਲ ਪਾਸ ਹੋਏ ਸੀਗੇ 25 ਨੂੰ ਹੀ। ਇਹ ਮਤਲਬ ਕਿ ਸਾਡੇ ਕੋਲ ਇੱਕ ਪ੍ਰੋਗਰਾਮ ਦੇ ਵਿੱਚ ਇੰਨਾ ਸਕੋਪ ਨਹੀਂ ਹੈਗਾ। ਕਾਫੀ ਸਾਰੇ ਇਹਨਾਂ ਨੇ 9 ਨਵੇਂ ਪੁਆਇੰਟ ਇਹਨਾਂ ਨੇ ਐਡ ਕੀਤੇ ਸੀ, ਕਾਫੀ ਛੋਟੇ ਛੋਟੇ ਮੁੱਦਿਆਂ 'ਤੇ। ਨੈਕਸਸ ਕਿੱਦਾਂ ਫਾਈਲ ਕਿੱਦਾਂ ਕਰਨਾ, ਇੱਕ ਰੂਲ ਇਹਨਾਂ ਨੇ ਲਾਇਆ ਸੀਗਾ ਕਿ ਜਿਹੜਾ ਬੰਦਾ 14 ਦਿਨ ਕਿਸੇ ਵੀ ਹੋਰ ਕੰਟਰੀ 'ਚ ਰੁਕ ਕੇ ਆ ਰਿਹਾ, ਮੈਕਸੀਕੋ ਜਾਂ ਕਿਸੇ ਵੀ ਕੰਟਰੀ 'ਚ, ਉਹ ਅਸਾਈਲਮ ਨਹੀਂ ਫਾਈਲ ਕਰ ਸਕਦਾ ਇੱਥੇ। ਕਾਫੀ ਸਾਰੇ ਨਵੇਂ ਇਹਨਾਂ ਨੇ ਰੂਲ ਜਿਹੜੇ ਆ ਉਹ ਪਾਸ ਕੀਤੇ ਆ। ਆਉਣ ਵਾਲੇ ਸਾਨੂੰ ਕੁਝ ਦਿਨ ਲੱਗਣਗੇ, ਉਹ ਟੌਪਿਕ ਬਾਏ ਟੌਪਿਕ ਸਾਰਾ ਨੈਕਸਸ ਉਹ ਜਿਹੜਾ 14 ਦਿਨ ਦੀ ਸਟੇ ਹੈ, ਆਪਾਂ ਆਉਣ ਅੱਗੇ ਕਾਫੀ ਸਾਰੇ ਐਪੀਸੋਡਸ ਕਰਾਂਗੇ ਜਿਹਦੇ ਵਿੱਚ ਆਪਾਂ ਉਹ ਸਾਰਾ ਕੱਲਾ ਰੂਲ ਜਿਹੜੇ ਚੇਂਜਸ ਹੈ ਉਹ ਡਿਸਕਸ ਕਰਾਂਗੇ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜਗਵੀਰ ਜੀ, ਬੜੀ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਨ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।